ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਮੈਂ ਬੇਨਤੀ ਕਰਾਂਗਾ, ਰਿਕੁਐਸਟ ਕਰਾਂਗਾ ਸਾਰੇ ਦੋਸਤਾਂ ਨੂੰ, ਦਰਖਾਸਤ ਕਰਾਂਗਾ ਜਿਹੜੇ ਵੇਖ ਰਹੇ ਨੇ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਤੇ ਫਿਰ ਅਸੀਂ ਗੱਲਬਾਤ ਜਿਹੜੀ ਆਪਣੀ ਸ਼ੁਰੂ ਕਰ ਸਕੀਏ। ਜਿੰਨੀ ਦੇਰ ਤੱਕ ਸਾਰੇ ਦੋਸਤ ਆਉਂਦੇ ਨੇ ਮੈਂ ਕੁਝ ਗੱਲਾਂ ਆਪਣੇ ਕਲੱਬ ਦੇ ਹਵਾਲੇ ਨਾਲ ਕਰਦਾ ਜਾਵਾਂ ਕਿ ਅੱਜ ਸਾਡੇ ਕਲੱਬ ਦੇ ਉੱਪਰ ਅੱਜ ਕੱਲ੍ਹ 3 ਮੇਜਰ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਚੱਲ ਰਹੇ ਨੇ। ਇੱਕ ਹਿਸਟਰੀ ਲੈਕਚਰ ਸੀਰੀਜ਼ ਦਾ ਹੈ ਜਿਹਦੇ ਵਿੱਚ ਅਸੀਂ ਪੰਜਾਬ ਨਾਲ ਜੁੜੇ ਹੋਏ ਉਹ ਗ੍ਰੇ ਏਰੀਆਜ਼ ਜਿਹੜੇ ਅਜੇ ਤੱਕ ਉਹਨਾਂ ਤੇ ਕੰਮ ਨਹੀਂ ਹੋਇਆ ਵੀ ਇਹ ਤੇ ਬਹੁਤ ਥੋੜਾ, ਤੇ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ। ਦੂਜਾ ਸਾਡਾ ਜਿਹੜਾ ਸੈਗਮੈਂਟ ਹੈ ਉਹ ਸਿਟੀ ਐਜ਼ ਇਟ ਵਾਜ਼ ਹੈ, ਜਿਹਦੇ ਚ ਅਸੀਂ ਸ਼ਹਿਰਾਂ, ਖਾਸ ਕਰ ਹਿਸਟੋਰੀਕਲ ਜਿਹੜੇ ਸਾਡੇ ਸ਼ਹਿਰ ਨੇ, ਤਰੀਖੀ ਸ਼ਹਿਰ ਨੇ, ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਈਸਟ ਔਰ ਵੈਸਟ ਪੰਜਾਬ ਤੋਂ ਔਰ ਬਾਕੀ ਦੁਨੀਆ ਜਿਹੜੇ ਪੰਜਾਬੀ ਵਸਦੇ ਉਹਨਾਂ। ਔਰ ਤੀਸਰਾ ਸਾਡਾ ਬੁੱਕ ਦਾ ਪ੍ਰੋਗਰਾਮ ਹੈ, ਬੁੱਕ ਆਫ ਦਾ ਵੀਕ, ਔਰ ਉਸ ਤੋਂ ਬਾਅਦ ਅਸੀਂ ਜਿਹੜਾ ਇਹ 3 ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਹਰ ਵੀਕ ਚ ਇੱਕ ਕਿਤਾਬ ਵੀ ਪੜ੍ਹਦੇ ਹਾਂ। ਅੱਜ ਦਾ ਜਿਹੜਾ ਇੱਕ ਖਾਸ ਪ੍ਰੋਗਰਾਮ ਹੈ ਉਹ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਦਿਲ ਕਰਦਾ ਕਿ ਇਹਨਾਂ ਲਾਈਨਾਂ ਤੋਂ ਸ਼ੁਰੂ ਕੀਤਾ ਜਾਏ ਕਿ ਲਾ ਹਨੇਰਾ ਜਹਿਲ ਬੁਰੇ ਦਾ, ਚਾਨਣ ਲਾ ਅਕਲ ਦਾ। ਅੱਜ ਦਾ ਇਹ ਲੈਕਚਰ ਜਿਹੜਾ ਹੈ, ਅੱਜ ਸਾਡੇ ਕਲੱਬ ਵਾਸਤੇ ਬੜੀ ਇੱਜ਼ਤ ਦੀ ਗੱਲ ਹੈ, ਬੜੀ ਮਾਣ ਦੀ ਗੱਲ ਹੈ ਕਿ ਅੱਜ ਸਾਡੇ ਨਾਲ ਡਾਕਟਰ ਤਰਵੀਨ ਅੰਜਮ ਜੀ ਨੇ, ਕਾਇਦ-ਏ-ਆਜ਼ਮ ਯੂਨੀਵਰਸਿਟੀ ਤੋਂ, ਸਾਡੇ ਪਾਕਿਸਤਾਨ ਦੀ ਨੰਬਰ 1 ਯੂਨੀਵਰਸਿਟੀ ਔਰ ਸਾਡੇ ਪਾਕਿਸਤਾਨ ਦਾ ਨੰਬਰ 1 ਹਿਸਟਰੀ ਡਿਪਾਰਟਮੈਂਟ ਹੈ, ਜਿਹਦੇ ਤੋਂ ਸਾਡੇ ਸਾਰੇ ਹਿਸਟੋਰੀਅਨ ਜਿਹੜੇ ਅਸੀਂ ਹਿਸਟਰੀ ਪੜ੍ਹਦੇ ਹਾਂ ਸਾਡੇ ਵਾਸਤੇ ਇੱਕ ਵੱਡੀ ਜਗ੍ਹਾ ਹੈ, ਅਸੀਂ ਉਹਨੂੰ ਮੰਨਦੇ ਹਾਂ। ਅੱਜ ਉੱਥੋਂ ਦੇ ਸਾਡੇ ਨਾਲ ਉਸਤਾਦ ਨੇ, ਮੈਂ ਉਹਨਾਂ ਦਾ ਤਾਰਫ ਕਰਵਾਉਂਦਾ ਜਾਵਾਂ। ਪਹਿਲੋਂ ਇੱਕ ਤੇ ਡਾਕਟਰ ਤਰਵੀਨ ਅੰਜਮ ਜੀ ਜਿਹੜੇ ਨੇ ਇਸ ਵਕਤ ਕਾਇਦ-ਏ-ਆਜ਼ਮ ਯੂਨੀਵਰਸਿਟੀ ਹਿਸਟਰੀ ਡਿਪਾਰਟਮੈਂਟ ਐਜ਼ ਪ੍ਰੋਫੈਸਰ ਆਫ ਹਿਸਟਰੀ ਪੜ੍ਹਾ ਰਹੇ ਨੇ। ਆਪਦਾ ਜਿਹੜਾ ਏਰੀਆ ਆਫ ਇੰਟਰਸਟ ਹੈ ਉਹ ਸੂਫੀਜ਼ਮ ਹੈ, ਸੂਫੀਜ਼ਮ ਚ ਪ੍ਰੀ ਮਾਡਰਨ ਮੈਡੀਵਲ ਸਾਊਥ ਏਸ਼ੀਆ। ਇਸ ਤੋਂ ਵੱਖ ਉਹਨਾਂ ਦੀ ਡਿਫਰੈਂਟ ਜਿਹੜੀਆਂ ਕਿਤਾਬਾਂ ਨੇ ਸਿਲਸਿਲਾ ਚਿਸ਼ਤ ਦੇ ਹਵਾਲੇ ਨਾਲ ਹੋਏ ਔਰ ਅਦਰ ਸੂਫੀ ਜਿਹੜੇ ਸਿਲਸਿਲੇ ਨੇ ਉਹਨਾਂ ਦੇ ਹਵਾਲੇ ਨਾਲ। ਮੁਖਤਲਿਫ ਜਿਹੜੇ ਜਰਨਲਸ ਨੇ ਉਹਨਾਂ ਦੇ ਵਿੱਚ ਆਪਦੇ ਪੇਪਰਸ ਜਿਹੜੇ ਨੇ, ਰਿਸਰਚ ਪੇਪਰਸ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ। ਔਰ ਇਸ ਤੋਂ ਵੱਖ ਉਹਨਾਂ ਦੀ ਜਿਹੜੀ ਸੂਫੀਜ਼ਮ ਦੇ ਹਵਾਲੇ ਨਾਲ ਜਿਹੜਾ ਉਹਨਾਂ ਦਾ ਖਾਸ ਕੰਮ ਹੈ ਉਹ ਅਗਰ ਪਾਕਿਸਤਾਨ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਉਹ ਇੱਕ ਨਮਾਇਆ ਉਹਨਾਂ ਦਾ ਜਿਹੜਾ ਮਕਾਮ ਹੈ। ਇਸ ਸਾਰੇ ਤਾਰਫ ਤੋਂ ਜਿਹੜਾ ਉਹਨਾਂ ਦੀ ਐਕੈਡੈਮਿਕਸ ਦੇ ਨਾਲ ਜੁੜਿਆ ਹੋਇਆ, ਉਹਦੇ ਤੋਂ ਵੱਖ ਮੈਂ ਇੱਕ ਤਾਰਫ ਜ਼ਰੂਰ ਕਰਵਾਉਣਾ ਚਾਹਾਂਗਾ। ਜਿਹੜਾ ਸਾਡੇ ਦੋਸਤ, ਕਿਉਂਕਿ ਇਸ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਫੋਰਮ ਦੇ ਉੱਤੇ ਪੂਰੀ ਦੁਨੀਆ ਤੋਂ ਲੋਕ ਇਕੱਠੇ ਹੁੰਦੇ ਨੇ ਔਰ ਖਾਸ ਕਰ ਸਾਡੇ ਚੜ੍ਹਦੇ ਪੰਜਾਬ ਤੋਂ ਵੀ ਲੋਕ ਹੁੰਦੇ ਨੇ। ਸੋ ਮੈਡਮ ਹੋਰਾਂ ਦਾ ਜਿਹੜਾ ਇੱਕ ਕਨੈਕਸ਼ਨ ਜਲੰਧਰ ਫਲੋਰ ਜਿਹੜੀ ਉਹਦੀ ਤਹਿਸੀਲ ਹੈ ਉਹਦੇ ਨਾਲ ਵੀ, ਉਹਨਾਂ ਦਾ ਪੁਰਾਣਾ ਜਿਹੜਾ ਘਰ ਹੈ ਉਹ ਫਲੋਰ ਹੈ ਔਰ ਉਹਨਾਂ ਦਾ ਇੱਕ ਕਨੈਕਸ਼ਨ ਜਿਹੜਾ ਹੈ ਉਹ ਚੜ੍ਹਦੇ ਪੰਜਾਬ ਨਾਲ ਵੀ ਬਣਦਾ। ਸੋ ਅੱਜ ਸਾਡੇ ਇੱਥੇ ਦੇ ਜਿਹੜੇ ਮਹਿਮਾਨ ਨੇ, ਸਾਡੇ ਗੈਸਟ ਨੇ, ਸਾਡੇ ਮਾਨਯੋਗ ਮਹਿਮਾਨ ਪ੍ਰੋਫੈਸਰ ਡਾਕਟਰ ਤਰਵੀਨ ਅੰਜਮ ਜੀ, ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਆਉਣ ਤੇ ਆ ਕੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਜੀ ਬੜਾ ਸ਼ੁਕਰੀਆ ਜੀ, ਮੈਂ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਬੁਲਾਇਆ ਤੇ ਬੜੀ ਮਿਹਰਬਾਨੀ। ਜੀ ਮਿਹਰਬਾਨੀ ਤੇ ਤੁਹਾਡੀ, ਤੁਸੀਂ ਟਾਈਮ ਕੱਢਿਆ ਔਰ ਸਾਡੇ ਇੱਥੇ ਅਸੀਂ ਜਿਹੜੇ ਸਟੂਡੈਂਟ ਆ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਤੁਸੀਂ ਅੱਜ ਆਏ ਹੋ। ਸੋ ਹੁਣ ਸਕਰੀਨ ਤੁਹਾਡੇ ਕੋਲ ਹੋਏਗੀ, ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਕੁਝ ਸਵਾਲਾਂ ਔਰ ਕਮੈਂਟਸ ਦੇ ਨਾਲ ਹਾਜ਼ਰ ਹੋਵਾਂਗੇ। ਜੀ ਮੈਡਮ। जी तो सब स्क्रीन शेयर हो गई है? जी बिल्कुल हो गई है स्क्रीन शेयर जी स्क्रीन, हाँ जी स्क्रीन शेयर हो गई है जी। बिस्मिल्लाहिर्रहमानिर्रहीम। रब सोने दे नां तो शुरू करनी आ जो बड़ा प्यार ते मेहर भरिया है। ते मैं मशकूर हाँ कि लायलपुर यंग हिस्टोरीयंस क्लब ने मैनू दावत दिती है कि इस प्लेटफॉर्म ते मैं अपने तुहाडे नाल थोड़ियां गल्लां बातां करां ते नाल थोड़ी जी मैं माजरत भी करा कि जे मेरी जबान पंजाबी उत्ते थल्ले हो जाए, कोई जेर जबर अगे पीछे हो जाए ते ओदी पेशगी जिहड़ी है माजरत है। ਜਿਹੜਾ ਅੱਜ ਮੈਂ ਗੱਲ ਕਰਾਂਗੀ ਉਹ ਪ੍ਰੀ ਮਾਡਰਨ ਪੰਜਾਬੀ ਸੂਫੀ ਪੋਇਟਰੀ ਨੂੰ ਸਿਚੁਏਟ ਕਰਨਾ ਹੈ ਬ੍ਰੌਡਰ ਸੂਫੀ ਲਿਟਰੇਚਰ ਦੀ ਕੈਟੇਗਰੀ ਵਿੱਚ। ਤੇ ਮੈਂ ਇੱਕ ਨੋਟ ਆਫ ਕੌਸ਼ਨ ਦੇ ਦਿਆਂ ਕਿ ਜਿਹੜਾ ਵਰਡ ਪ੍ਰੀ ਮਾਡਰਨ ਹੈ ਉਹ
ਇਹਦੇ 'ਚ ਕੋਈ ਬਾਇਸ ਜਿਹੜਾ ਹੈ ਕੋਈ ਜਾਂ ਕੋਈ ਪ੍ਰੈਜੁਡਿਸ ਜਿਹੜਾ ਹੈ ਇਨਵੋਲਵ ਨਹੀਂ ਹੈ। ਇਹ ਮੈਂ ਇੱਕ ਨਿਊਟਰਲ ਟਰਮ ਦੇ ਤੌਰ ਤੇ ਇੱਕ ਪਰਟੀਕੂਲਰ ਈਰਾ ਨੂੰ ਜਿਹਨੂੰ ਅਸੀਂ ਮੀਡੀਵਲ ਈਰਾ ਵੀ ਕਹਿੰਦੇ ਨੇ ਉਹਨੂੰ ਰੈਫਰ ਕਰਨ ਲਈ ਇਹ ਟਰਮ ਇਸਤੇਮਾਲ ਕੀਤੀ ਹੈ ਜੀ। ਅੱਛਾ, ਗੱਲ ਮੈਂ ਸ਼ੁਰੂ ਕਰਾਂਗੀ ਲੈਂਗੁਏਜਸ ਐਂਡ देयर ਇਸਲਾਮਾਈਜੇਸ਼ਨ ਤੋਂ। ਚੱਠਾ ਸਾਹਿਬ ਵੀ ਕਹਿਣਗੇ ਕਿ ਮੈਂ ਬੜੀ ਦੂਰੋਂ ਗੱਲ ਸ਼ੁਰੂ ਕੀਤੀ ਹੈ, ਪਰ ਜਿਹੜੀ ਗੱਲ ਅਸਾਂ ਕਰਨੀ ਹੈ ਕਿ ਕਿਵੇਂ ਪੰਜਾਬੀ ਸੂਫੀ ਸ਼ਾਇਰੀ ਨੂੰ ਅਸੀਂ ਸੂਫੀ ਲਿਟਰੇਚਰ ਦੀ ਬ੍ਰੌਡਰ ਕੈਟੇਗਰੀ ਵਿੱਚ ਸਿਚੁਏਟ ਕਰਨਾ ਹੈ, ਤੇ ਉਹਨੂੰ ਸਮਝਣ ਲਈ ਜਾਂ ਉਹਨੂੰ ਸਿਚੁਏਟ ਕਰਨ ਦੀ ਜਿਹੜੀ ਲੋੜ ਹੈ, ਜ਼ਰੂਰਤ ਹੈ, ਉਹਦੇ 'ਚ ਕੀ ਪ੍ਰੋਬਲਮਸ ਨੇ, ਉਹਨਾਂ ਨੂੰ ਸਮਝਣ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਕਿਸੇ ਵੀ ਜ਼ਬਾਨ ਤੇ ਰਿਲੀਜਨ ਦਾ ਆਪਸ 'ਚ ਤਲਕ ਕੀ ਹੈ। ਸਾਰੇ ਅਸੀਂ ਜਾਣਦੇ ਹਾਂ ਕਿ ਕੁਰਾਨ ਮੁਸਲਮਾਨਾਂ ਦੀ ਜਿਹੜੀ ਸਕ੍ਰਿਪਚਰ ਹੈ ਉਹ ਅਰਬੀ ਜ਼ਬਾਨ 'ਚ ਨਾਜ਼ਿਲ ਹੋਈ ਹੈ, ਤੇ ਇਸ ਲਈ ਅਰਬੀ ਜ਼ਬਾਨ ਦਾ ਤਾਂ ਇੱਕ ਸੈਂਟਰਲ ਜਿਹੜਾ ਕਹਿੰਦੇ ਆ ਨਾ ਕਿ ਰੋਲ ਹੈ। ਇਸਲਾਮ ਦੀ ਜ਼ਬਾਨ, ਕੁਰਾਨ ਦੀ ਜ਼ਬਾਨ ਜਿਹੜੀ ਹੈ ਅਰਬੀ ਹੈ, ਪਰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਸਤ ਜਾਂ ਉਹਨਾਂ ਦੇ ਆਉਣ ਦੇ ਥੋੜ੍ਹੇ ਅਰਸੇ ਬਾਅਦ ਹੀ ਅਸੀਂ ਵੇਖਦੇ ਹਾਂ ਕਿ ਨਾਨ ਅਰਬਿਕ ਸਪੀਕਿੰਗ ਰੀਜਨਸ ਵਿੱਚ ਵੀ ਇਸਲਾਮ ਜਿਹੜਾ ਫੈਲਦਾ ਜਾਂਦਾ ਹੈ। ਤੇ ਬੜੀ ਜਿਹੜੀ ਅਹਿਮ ਗੱਲ ਹੈ ਕਿ ਓਵਰ ਦ ਡੈਕੇਡਸ ਐਂਡ ਓਵਰ ਦ ਸੈਂਚੁਰੀਜ਼ ਇੰਜ ਹੋਇਆ ਕਿ ਪਰਸ਼ੀਆ ਈਸਟ ਵਿੱਚ ਜਾਂ ਨਾਰਥ ਵਿੱਚ ਜਿਹੜਾ ਬਾਇਜ਼ੈਂਟਾਈਨ ਐਮਪਾਇਰ ਹੈ, ਉੱਥੇ ਬੋਲੀ ਜਾਣ ਵਾਲੀਆਂ ਜਿਹੜੀਆਂ ਜ਼ਬਾਨਾਂ ਨੇ ਉਹ ਵੀ ਕਾਈਂਡ ਆਫ ਇਸਲਾਮਾਈਜ਼ ਹੋ ਗਈਆਂ ਨੇ। ਪਰਸ਼ੀਅਨ ਲੈਂਗੁਏਜ ਤੇ ਟਰਕਿਸ਼ ਲੈਂਗੁਏਜ ਇਹਦੀ ਮਿਸਾਲ ਲਿੱਤੀ ਜਾ ਸਕਦੀ ਹੈ। ਵਜ੍ਹਾ ਇਸਲਾਮਾਈਜੇਸ਼ਨ ਦੀ ਇਹ ਹੈਗੀ ਹੈ ਕਿ ਇਹਨਾਂ ਜ਼ਬਾਨਾਂ ਦੇ ਬੋਲਣ ਵਾਲੇ ਲੋਕਾਂ ਦੀ ਮੈਜੋਰਿਟੀ ਜਿਹੜੀ ਹੈ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਸੀ, ਤੇ ਇਸ ਲਈ ਇਹ ਜ਼ਬਾਨਾਂ ਵੀ ਇਸਲਾਮਾਈਜ਼ ਹੋ ਗਈਆਂ, ਤੇ ਇਸਲਾਮਾਈਜ਼ ਹੋਣ ਦੇ ਨਾਲ ਨਾਲ ਇਹਨਾਂ ਦੇ ਲੋਨ ਵਰਡਸ ਬੜੇ ਆਰਾਮ ਨਾਲ ਜਿਹੜੇ ਨੇ ਉਹ ਲੋਕਾਂ ਨੇ ਕਬੂਲ ਕਰ ਲਏ। ਮੈਂ ਮਿਸਾਲ ਦੇ ਤੌਰ ਤੇ ਕਵਾਂਗੀ ਕਿ ਸਾਊਥ ਏਸ਼ੀਆ ਵਿੱਚ ਜਿਹੜੀ ਉਰਦੂ ਜ਼ਬਾਨ ਹੈ, ਜੋ ਕਿ ਅਰਬੀ, ਫਾਰਸੀ, ਤੁਰਕੀ ਤੇ ਹਿੰਦੀ ਸੰਸਕ੍ਰਿਤ ਦੇ ਇੱਕ ਬਲੈਂਡ ਨਾਲ ਡਿਵੈਲਪ ਹੋਈ ਹੈ, ਪੰਜਾਬੀ ਦਾ ਵੀ ਉਹਦੇ ਵਿੱਚ ਰੋਲ ਹੈ, ਤੇ ਉਹਦੇ 'ਚ ਜਿਹੜੇ ਲਫ਼ਜ਼ ਬੋਲੇ ਜਾਂਦੇ ਨੇ ਖੁਦਾ ਜਾਂ ਜ਼ਕਾਤ ਜਾਂ ਨਮਾਜ਼ ਜਾਂ ਰੋਜ਼ਾ ਤੁਸੀਂ ਕਹਿ ਲਓ, ਤੇ ਇਹ ਬੇਸਿਕਲੀ ਪਰਸ਼ੀਅਨ ਵਰਡਸ ਨੇ, ਕਿਉਂਕਿ ਕੁਰਾਨ ਵਿੱਚ ਤੇ ਸੌਮੋ ਸਲਾਦ ਦਾ ਜ਼ਿਕਰ ਹੈ, ਪਰ ਇਹ ਵਰਡਸ ਲੋਨ ਵਰਡਸ ਜਿਹੜੇ ਨੇ ਪਰਸ਼ੀਅਨ ਲੈਂਗੁਏਜ ਤੋਂ ਆਏ ਨੇ, ਤੇ ਇਹਨਾਂ ਦਾ ਜਿਹੜਾ ਜ਼ੋਰੋਸਟਰੀਅਨ ਰਿਲੀਜੀਅਸ ਬੈਗੇਜ ਹੈ ਉਹ ਬੈਗੇਜ ਇਹਨਾਂ ਨੇ ਡ੍ਰੌਪ ਕਰਕੇ ਤੇ ਇੱਕ ਨਵਾਂ ਉਹਨੂੰ ਜਿਹੜਾ ਹੈ ਕੋਨੋਟੇਸ਼ਨ ਜਿਹੜੀ ਹੈ ਦਿੱਤੀ ਹੈ, ਤੇ ਲੋਕਾਂ ਨੂੰ ਐਕਸੈਪਟੇਬਲ ਬਣ ਗਿਆ ਹੈ ਕਿ ਅੱਲਾ ਦੀ ਜਗ੍ਹਾ ਲੋਕੀ ਖੁਦਾ ਦਾ ਲਫ਼ਜ਼ ਇਸਤੇਮਾਲ ਕਰਨ, ਖੁਦਾ ਹਾਫਿਜ਼ ਵੀ ਕਹਿੰਦੇ ਆ, ਤੇ ਨਮਾਜ਼ ਰੋਜ਼ਾ ਜ਼ਿਆਦਾ ਪੋਪੂਲਰ ਟਰਮ ਹੈ, ਹਾਲਾਂਕਿ ਨਮਾਜ਼ ਜਿਹੜੀ ਉਹ ਜ਼ੋਰੋਸਟਰੀਅਨ ਮੈਥਡ ਆਫ ਵਰਸ਼ਿਪ ਹੈ, ਤੇ ਜਿਹੜੀ ਰੋਜ਼ਾ ਹੈ ਜਿਹਨੂੰ ਪਰਸ਼ੀਅਨਸ ਰੂਜ਼ਾ ਕਹਿੰਦੇ ਨੇ, ਉਹ ਜਿਹੜੀ ਹੈ ਜ਼ੋਰੋਸਟਰੀਅਨ ਫਾਸਟਿੰਗ ਪ੍ਰੈਕਟਿਸ ਹੈ। ਪਰ ਇਹ ਲੋਨ ਵਰਡਸ ਆਏ ਆਪਣੇ ਬੈਗੇਜ ਡ੍ਰੌਪ ਕਰਕੇ ਨਵਾਂ ਕੋਨੋਟੇਸ਼ਨ ਨਾਲ, ਤੇ ਇਹ ਲੋਨ ਵਰਡਸ ਇੱਥੇ ਬੋਲੇ ਜਾਣ ਲੱਗੇ। ਫਿਰ ਇਹ ਹੋਇਆ ਕਿ ਨਾਲ ਨਾਲ ਰਿਲੀਜੀਅਸ ਲਿਟਰੇਚਰ ਤੇ ਇਨਕਲੂਡਿੰਗ ਸੂਫੀ ਲਿਟਰੇਚਰ ਉਹ ਅਰਬਿਕ ਲੈਂਗੁਏਜ ਵੀ ਆਇਆ, ਅਰਬਿਕ ਦੇ ਬਾਅਦ ਫਿਰ ਪਰਸ਼ੀਅਨ ਲੈਂਗੁਏਜ ਵੀ ਆਇਆ, ਤੇ ਵਕਤ ਦੇ ਨਾਲ ਨਾਲ ਅਰਬਿਕ ਦੇ ਨਾਲ ਨਾਲ ਜਿਹੜੀ ਅਰਬਿਕ ਤੇ ਰਿਲੀਜੀਅਸ ਡਿਸਕੋਰਸ ਦੀ ਲੈਂਗੁਏਜ ਸੀ, ਪਰਸ਼ੀਅਨ ਦਾ ਵੀ ਸਟੇਟਸ ਮੋਰ ਔਰ ਲੈਸ ਜਿਹੜਾ ਹੈ ਉਹ ਇਹੀ ਬਣ ਗਿਆ ਕਿ ਜਿਹੜਾ ਰਿਲੀਜੀਅਸ ਲਿਟਰੇਚਰ ਹੈ, ਰਿਲੀਜੀਅਸ ਡਿਸਕੋਰਸ ਹੈ, ਉਹਦੀ ਇੱਕ ਸਟੈਂਡਰਡ ਲੈਂਗੁਏਜ ਜਿਹੜੀ ਹੈ ਪਰਸ਼ੀਅਨ ਵੀ ਬਣ ਗਈ। ਪਰ ਉਹਦੇ ਨਾਲ ਨਾਲ ਜਿਹੜੀ ਡਿਵੈਲਪਮੈਂਟ ਸਾਈਮਲਟੇਨੀਅਸ ਹੋ ਰਹੀ ਸੀ ਵਰਨੈਕੂਲਰ ਰਿਲੀਜੀਅਸ ਤੇ ਪਾਰਟਿਕੂਲਰਲੀ ਸੂਫੀ ਲਿਟਰੇਚਰ ਦੀ, ਜਦ ਉਹ ਸ਼ੁਰੂ ਹੋਈ ਹੈ ਤੇ ਉਹਦਾ ਜਿਹੜਾ ਇੰਪੈਕਟ ਆਇਆ ਹੈ ਉਹ ਇਹ ਹੋਇਆ ਹੈ ਕਿ ਪੋਪੂਲਰ ਲੈਵਲ ਤੇ ਸੂਫੀਜ਼ਮ ਦੀ ਤੇ ਇਸਲਾਮ ਦੇ ਮੈਸੇਜ ਦੀ ਜਿਹੜੀ ਹੈ ਡਿਸੈਮੀਨੇਸ਼ਨ ਹੋਈ ਹੈ, ਉਹਨੂੰ ਵਰਨੈਕੂਲਰਾਈਜ਼ ਕੀਤਾ ਗਿਆ ਹੈ, ਮਕਾਮੀ ਰੰਗ ਵਿੱਚ ਪੇਸ਼ ਕੀਤਾ ਗਿਆ ਹੈ। ਉਹਦੇ ਨਾਲ ਰੈਬੋ ਪਰਸ਼ੀਅਨ ਲਿੰਗੁਇਸਟਿਕ ਹੈਜਮਨੀ ਵੀ ਜਿਹੜੀ ਹੈ ਚੈਲੰਜ ਹੋਈ ਹੈ। ਫਿਰ ਜਿਹੜੇ ਰਿਲੀਜੀਅਸ ਐਸਟੈਬਲਿਸ਼ਮੈਂਟ ਹੈ ਉਹ ਵੀ ਜਿਹੜੀ ਹੈ ਇਹਦੇ ਨਾਲ ਚੈਲੰਜ ਹੋਈ ਹੈ ਕਿ ਕਿੰਜ ਉਹਨਾਂ ਨੇ ਮੀਨਿੰਗ ਕਿਸੇ ਚੀਜ਼ ਦਾ ਜਿਹੜਾ ਹੈ ਪ੍ਰੋਡਿਊਸ ਕਰਨਾ ਹੈ, ਪ੍ਰੋਡਕਸ਼ਨ ਆਫ ਮੀਨਿੰਗ ਜਿਹਨੂੰ ਕਹਿੰਦੇ ਆ, ਤੇ ਨਾਲ ਨਾਲ ਫਿਰ ਸੂਫੀਜ਼ ਦੀ ਰਿਲੀਜੀਅਸ ਐਸਟੈਬਲਿਸ਼ਮੈਂਟ ਨਾਲ ਇੱਕ ਕਾਈਂਡ ਆਫ ਕਨਫਲਿਕਟ ਵੀ ਅਸੀਂ ਦੇਖਦੇ ਹਾਂ ਕਿ ਜਨਰੇਟ ਹੋ ਜਾਂਦਾ ਹੈ। ਹੁਣ ਅਸੀਂ ਆਨੇ ਆ ਕਿ ਜਿਹੜਾ
ਵਰਨੈਕੂਲਰ ਸੂਫੀ ਲਿਟਰੇਚਰ ਹੈ, ਇਹਦਾ ਜਿਹੜਾ ਮਕਾਮ ਹੈ, ਪਲੇਸ ਹੈ ਐਕੈਡੈਮਿਕ ਡਿਸਕੋਰਸ ਵਿੱਚ, ਉਹਨੂੰ ਅਸੀਂ ਕਿਸ ਤਰ੍ਹਾਂ ਪ੍ਰੋਬਲਮਟਾਈਜ਼ ਕਰ ਰਹੇ ਹਾਂ ਜਾਂ ਉਹਦਾ ਰਿਸਰਚ ਪ੍ਰੋਬਲਮ ਕੀ ਹੈ। ਇਹਦੇ ਲਈ ਜੀ ਮੈਂ ਰੈਫਰ ਕਰਾਂਗੀ ਜਿਹੜੀ ਅਸੀਂ ਕਹਿੰਦੇ ਆ ਨਾ ਸੈਂਟਰ ਪੈਰੀਫਰੀ ਡਿਬੇਟ ਤੇ ਐਕੈਡੈਮਿਕ ਜਿਹੜੀ ਡਿਸਕੋਰਸ ਵਿੱਚ ਇਹ ਬੜਾ ਮਤਲਬ ਹੈ ਇਹਦੀ ਰੈਲੇਵੈਂਸ ਬਣਦੀ ਹੈ। ਇਸ ਤਰ੍ਹਾਂ ਰੈਲੇਵੈਂਸ ਬਣਦੀ ਹੈ ਕਿ ਸੂਫੀ ਲਿਟਰੇਚਰ ਜਿਹੜਾ ਅਰਬਿਕ ਤੇ ਪਰਸ਼ੀਅਨ ਲੈਂਗੁਏਜ ਵਿੱਚ ਆਇਆ ਹੈ, ਕਈ ਸਦੀਆਂ ਹੋ ਗਈਆਂ ਨੇ, ਆ ਰਿਹਾ ਹੈ, ਆਂਦਾ ਰਿਹਾ ਹੈ, ਪਹਿਲਾਂ ਵੀ ਆਇਆ ਹੈ, ਉਹਦੀ ਇੱਕ ਸੈਂਟਰਲ ਪੋਜੀਸ਼ਨ ਹੈ, ਉਹ ਇੱਕ ਸੈਂਟਰੈਲਿਟੀ ਇੰਜੋਏ ਕਰ ਰਹੇ ਹੈ। ਪਰ ਇਹਦੇ ਨਾਲ ਨਾਲ ਜਿਹੜਾ ਵਰਨੈਕੂਲਰ ਸੂਫੀ ਲਿਟਰੇਚਰ ਹੈ ਜਿਹਦਾ ਇੱਕ ਹਿੱਸਾ ਸਬ ਕੈਟੇਗਰੀ ਪੋਇਟਰੀ ਦੀ ਹੈ, ਉਹਦੀ ਇੱਕ ਮਾਰਜਨਲਾਈਜ਼ ਪੋਜੀਸ਼ਨ ਹੈ, ਉਹਦੀ ਮਾਰਜਨੈਲਿਟੀ ਹੈ। ਮੈਂ ਇਹ ਸੈਂਟਰੈਲਿਟੀ ਤੇ ਮਾਰਜਨੈਲਿਟੀ ਜਾਂ ਸੈਂਟਰ ਪੈਰੀਫਰੀ ਡਿਬੇਟ ਨੂੰ ਰੈਫਰ ਕਰਨ ਲਈ ਗੈਲਨਰ ਦੀ ਜਿਹੜੀ ਕੈਟੇਗਰਾਈਜੇਸ਼ਨ ਹੈ ਨਾ, ਉਹਨੂੰ ਰੈਫਰ ਕਰਾਂਗੀ। ਗੈਲਨਰ, ਅਰਨੈਸਟ ਗੈਲਨਰ ਬੜੇ ਫੇਮਸ ਐਂਥਰੋਪੋਲੋਜਿਸਟ ਨੇ ਜਿਨ੍ਹਾਂ ਨੇ ਨੈਸ਼ਨਲਿਜ਼ਮ ਤੇ ਵੀ ਕੰਮ ਕੀਤਾ ਹੈ, ਮੁਸਲਿਮ ਸੁਸਾਇਟੀਜ਼ ਤੇ ਵੀ ਕੰਮ ਕੀਤਾ ਹੈ, ਤੇ ਉਹਨਾਂ ਨੇ ਜਿਹੜੀ ਕੈਟੇਗਰਾਈਜੇਸ਼ਨ ਬਣਾਈ ਹੈ ਹਾਈ ਇਸਲਾਮ ਵਰਸਸ ਫੋਕ ਲੋ ਜਾਂ ਸੂਫੀ ਇਸਲਾਮ, यानी कि हाई इस्लाम स्कॉलर्स का इस्लाम है, स्क्रिप्चरल इस्लाम है, प्योरिटैनिकल इस्लाम है, तो दूजे पासे उन्होंने जी बाइनरी कंस्ट्रक्शन बनाई है, एक फोक इस्लाम है जिन्हों उन्होंने लो इस्लाम भी किया है, तो सूफी इस्लाम इस कैटेगरी विच पाया है। तो ये जी नॉर्मेटिव परसपैक्टिव है, इनू हुण एकेडैमिकली जिहड़ा हुण चैलेंज जो है किया गया है। इन्हां दो कैटेगरीज तो ही मैं ये टर्म लई है ਜਾਂ ਕੁਆਇਨ ਕੀਤੀ ਹੈ ਇਹ ਸਾਰੇ ਮਸਲੇ ਨੂੰ ਸਮਝਾਉਣ ਲਈ ਕਿ ਸੋ ਕਾਲਡ ਹਾਈ ਸੂਫੀ ਲਿਟਰੇਚਰ ਤੇ ਲੋ ਸੂਫੀ ਲਿਟਰੇਚਰ ਜਿਹੜਾ ਨਾ ਉਹਦੀ ਕੈਟੇਗਰਾਈਜੇਸ਼ਨ ਵੀ ਅਨਫੋਰਚੂਨੇਟਲੀ ਸਾਨੂੰ ਨਜ਼ਰ ਆਉਂਦੀ ਹੈ। ਹਾਈ ਸੂਫੀ ਲਿਟਰੇਚਰ ਉਹ ਸੂਫੀ ਲਿਟਰੇਚਰ ਹੈ ਜਿਹੜਾ ਅਰਬੀ ਜਾਂ ਫਾਰਸੀ ਵਿੱਚ ਜਿਹੜਾ ਪ੍ਰੋਡਿਊਸ ਹੋਇਆ ਹੈ, ਉਹਦੇ ਵਿੱਚ ਨਸਾਏ, ਤਬਕਾਤ, ਤਜ਼ਕਿਰਾਤ, ਇਸ਼ਾਰਾਤ, ਮਕਤੂਬਾਤ, ਮਲਫੂਜ਼ਾਤ, ਮਲਟੀਪਲ ਜੌਨਰਾਸ ਜਿਹੜੇ ਨੇ ਉਹ ਸ਼ਾਮਿਲ ਨੇ। ਦੂਜੇ ਪਾਸੇ ਜਿਹੜਾ ਹੈ ਉਹ ਲੋ ਸੂਫੀ ਲਿਟਰੇਚਰ ਉਸ ਕੈਟੇਗਰੀ ਲਈ ਬੋਲਿਆ ਗਿਆ ਹੈ ਜਿਹਦੇ ਵਿੱਚ ਬੇਸਿਕਲੀ ਵਰਨੈਕੂਲਰ ਸੂਫੀ ਲਿਟਰੇਚਰ ਆਉਂਦਾ ਹੈ, ਜਿਹੜੀ ਵਰਨੈਕੂਲਰ ਲੈਂਗੁਏਜਸ 'ਚ ਪ੍ਰੋਡਿਊਸ ਹੋਇਆ ਹੈ। ਤੇ ਇਸ ਲਈ ਮੇਰਾ ਆਰਗੂਮੈਂਟ ਇਹ ਹੈਗਾ ਹੈ ਕਿ ਇਸ ਪੂਰੀ ਡਿਬੇਟ ਨੂੰ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਵਰਨੈਕੂਲਰ ਸੂਫੀ ਲਿਟਰੇਚਰ ਨੂੰ ਪੈਰੀਫਰਲ ਜਾਂ ਮਾਰਜਨਲ ਪੋਜੀਸ਼ਨ ਦਿੱਤੀ ਗਈ ਹੈ, ਇਹਨੂੰ ਡਿਸਮਿਸ ਕੀਤਾ ਗਿਆ ਹੈ। ਤੇ ਇਹਦੇ ਵਿੱਚ ਜ਼ਾਹਿਰ ਹੈ ਇੱਕ ਰੋਲ, ਇੱਕ ਇੰਪੋਰਟੈਂਟ ਫੈਕਟਰ ਜਿਹੜਾ ਹੈ ਇਹ ਵੀ ਹੈਗਾ ਹੈ ਕਿ ਜਿਹੜੇ ਰੂਲਿੰਗ ਐਲੀਟ ਸੀ ਉਹ ਆਪ ਅਰਬੋ ਪਰਸ਼ੀਅਨ, ਉਹਨਾਂ ਦਾ ਇੱਕ ਲਿੰਗੁਇਸਟਿਕ ਜਿਹੜਾ ਹੈ ਐਫੀਲੀਏਸ਼ਨ ਸੀ, ਐਸੋਸੀਏਸ਼ਨ ਸੀ। ਤੇ ਵਰਨੈਕੂਲਰ ਜਿਹੜਾ ਲੈਂਗੁਏਜ ਹੈ, ਲਿਟਰੇਚਰ ਹੈ, ਉਹ ਚੂੰਕਿ ਕਨਵਰਟਸ ਦੇ ਨਾਲ ਐਸੋਸੀਏਟਡ ਹੈ ਤੇ ਉਹਨੂੰ ਕਦੀ ਉਹਨਾਂ ਨੇ ਓਨ ਨਹੀਂ ਕੀਤਾ, ਉਹਨੂੰ ਹਮੇਸ਼ਾ ਡਿਸਮਿਸ ਜਿਹੜਾ ਹੈ ਕੀਤਾ ਗਿਆ ਹੈ। ਤੇ ਇਸੇ ਲਈ ਮੇਰਾ ਆਰਗੂਮੈਂਟ ਹੈ ਕਿ ਜਿਹੜੀ ਟ੍ਰੈਡੀਸ਼ਨਲ ਸਟੱਡੀ ਆਫ ਇਸਲਾਮ ਹੈ ਇਨ ਦ ਅਰਬ ਵਰਲਡ, ਉਹਨੂੰ ਥੋੜਾ ਡੀਸੈਂਟਰ ਕਰਨ ਦੀ ਲੋੜ ਹੈ। ਅਰਬ ਵਰਲਡ ਦੀ ਸਟੱਡੀ ਜਿਹੜੀ ਹੈ ਉਹ ਹਮੇਸ਼ਾ ਕਨਵੈਨਸ਼ਨਲ ਫੋਕਸ ਰਿਹਾ ਹੈ ਇਸਲਾਮਿਕ ਸਟੱਡੀਜ਼ ਜਾਂ ਰਿਲੀਜੀਅਸ ਸਟੱਡੀਜ਼ ਦਾ, ਤੇ ਉਹਨੂੰ ਡੀਸੈਂਟਰ ਕਰਨ ਦੀ ਲੋੜ ਹੈ। ਨੌਨ ਅਰਬ ਵਰਲਡ ਵਿੱਚ ਵੀ ਵੇਖਣ ਦੀ ਲੋੜ ਹੈ ਕਿ ਇਸਲਾਮ ਦੀ ਕੀ ਮੈਨੀਫੈਸਟੇਸ਼ਨ ਹੈ, ਤੇ ਨਾਲ ਹੀ ਇਹ ਵੇਖਣ ਦੀ ਵੀ ਜ਼ਰੂਰਤ ਹੈ ਕਿ ਜਿਹੜੀ ਵਰਨੈਕੂਲਰ ਸੂਫੀ ਪੋਇਟਰੀ ਹੈ ਉਹ ਕੀ ਪ੍ਰੋਡਿਊਸ ਹੋਈ ਹੈ, ਉਹਨੂੰ ਸੈਂਟਰ ਸਟੇਜ 'ਤੇ ਲਿਆਉਣ ਦੀ ਜ਼ਰੂਰਤ ਹੈ, ਸੈਂਟਰ ਆਫ ਡਿਸਕੋਰਸ 'ਤੇ ਲਿਆਉਣ ਦੀ ਜ਼ਰੂਰਤ ਹੈ। ਅਤੇ ਇੱਥੇ ਮੈਂ ਇੱਕ ਹੋਰ ਸਾਈਡ ਲਾਈਨ 'ਤੇ ਇੱਕ ਗੱਲ ਕਰਦੇ ਹਾਂ ਕਿ ਜਿਹੜੀਆਂ ਸੂਫੀ ਪੋਇਟਰੀ ਦੀ ਮਲਟੀਪਲ ਫਾਰਮਸ ਤੇ ਜੌਨਰਾਸ ਨੇ, ਉਹਨਾਂ ਨੂੰ ਵੀ ਜੀ ਐਕਨੋਲੇਜ ਕਰਨ ਦੀ ਲੋੜ ਹੈ। ਤੇ ਉਹਦੇ ਲਈ ਮੈਂ ਖਾਸ ਤੌਰ 'ਤੇ ਕਹਾਂਗੀ ਕਿ ਦਿਲ ਨੂੰ ਜ਼ਰਾ ਵੱਡਾ ਕਰਨ ਦੀ ਲੋੜ ਹੈ। ਇਹ ਮੈਂ ਗੱਲ ਇਸ ਲਈ ਕਰ ਰਹੀ ਹਾਂ ਕਿ ਸਾਡੇ ਪਾਕਿਸਤਾਨ ਵਿੱਚ ਜਿਹੜੇ ਲੋਕੀ ਸੂਫੀ ਲਿਟਰੇਚਰ 'ਤੇ ਕੰਮ ਕਰ ਰਹੇ ਨੇ, ਉਹ ਜਿਹੜਾ ਇਸਮਾਈਲੀ ਸੂਫੀ ਲਿਟਰੇਚਰ ਹੈ ਜਿਹਦੇ ਵਿੱਚ ਬੜੀ ਕਲੀਅਰ ਮਿਸਟੀਕਲ ਓਵਰਟੋਨਸ ਨੇ, ਗਿਨਾਨਸ ਪ੍ਰੋਡਿਊਸ ਹੋਈਆਂ ਨੇ, ਉਹਨੂੰ ਕਦੀ ਵੀ ਜਿਹੜਾ ਸੂਫੀ ਲਿਟਰੇਚਰ ਦੀ ਇੱਕ ਸਬ ਕੈਟੇਗਰੀ ਦੇ ਤੌਰ 'ਤੇ ਵੀ ਨਹੀਂ ਜੋ ਹੈ ਉਹਨੂੰ ਇੰਝ ਲਿਆ ਗਿਆ। ਮੈਂ ਸਮਝਦੀ ਹਾਂ ਕਿ ਇਹਦੇ 'ਚ ਜਿਹੜਾ ਰਿਸਰਚਰ ਹੈ ਉਹਦੀ ਪੋਜੀਸ਼ਨੈਲਿਟੀ ਦਾ ਬੜਾ ਰੋਲ ਹੈ ਕਿ ਉਹਦੇ ਖਿਆਲ ਵਿੱਚ ਕਿਹੜਾ ਸੋ ਕਾਲਡ ਓਥੈਂਟਿਕ ਸੂਫੀ ਲਿਟਰੇਚਰ ਹੈ ਤੇ
ਕਿਹੜਾ ਜਿਹੜਾ ਇਹ ਸੂਫੀ ਲਿਟਰੇਚਰ ਜਿਹੜਾ ਹੈ ਉਹ ਇਸ ਕਿਹੜਾ ਲਿਟਰੇਚਰ ਇਸ ਸੂਫੀ ਲਿਟਰੇਚਰ ਦੀ ਐਂਬਿਟ ਜਾਂ ਕੈਟੇਗਰੀ 'ਚ ਨਹੀਂ ਫਾਲ ਕਰਦਾ। ਤੇ ਇੱਥੇ ਮੈਂ ਦੱਸਦੇ ਹਾਂ ਕਿ ਜਿਹੜੇ ਗਿਨਾਨ ਨੇ ਇਹ ਬੇਸਿਕਲੀ ਨਿਜ਼ਾਰੀ ਇਸਮਾਈਲੀਸ ਨੇ ਸਿੰਧ ਵਿੱਚ ਤੇ ਗੁਜਰਾਤ ਵਿੱਚ ਤੇ ਪੰਜਾਬ ਵਿੱਚ ਪ੍ਰੋਡਿਊਸ ਕੀਤਾ ਹੈ 14ਵੀਂ 15ਵੀਂ ਸਦੀ 'ਚ ਬਹੁਤ ਜ਼ਿਆਦਾ ਪ੍ਰੋਡਿਊਸ ਕੀਤਾ। ਪੀਰ ਕਬੀਰੁੱਦੀਨ, ਪੀਰ ਸਦਰੁੱਦੀਨ, ਫਿਰ ਪੰਜਾਬੀ ਵਿੱਚ ਵੀ ਕੀਤਾ ਹੈ ਪੀਰ ਸ਼ਮਸ ਨੇ, ਇਸ ਤਰ੍ਹਾਂ ਗੁਜਰਾਤੀ, ਮਰਾਠੀ, ਸਿੰਧੀ 'ਚ ਵੀ ਕੀਤਾ ਹੈ। ਪਰ ਜਿਹੜਾ ਪੰਜਾਬੀ ਵਿੱਚ ਪੀਰ ਸ਼ਮਸ ਨੇ ਮਿਸਾਲ ਦੇ ਤੌਰ 'ਤੇ ਗਿਨਾਨਸ ਲਿਖੀਆਂ ਨੇ, ਉਹਨਾਂ ਨੂੰ ਕਦੀ ਵੀ ਜਿਹੜਾ ਇਹ ਸੂਫੀ ਲਿਟਰੇਚਰ ਦੀ ਇੱਕ ਸਬ ਕੈਟੇਗਰੀ ਦੇ ਤੌਰ 'ਤੇ ਨਹੀਂ ਵੇਖਿਆ ਗਿਆ। ਤੇ ਮੇਰਾ ਖਿਆਲ ਹੈ ਕਿ ਇਹ ਜੋ ਸੈਂਟਰ ਪੈਰੀਫਰੀ ਦੀ ਜਿਹੜੀ ਡਿਬੇਟ ਹੈ ਇਹ ਬੜੀ ਰੈਲੇਵੈਂਟ ਹੈ ਅਗਰ ਅਸੀਂ ਸੂਫੀ ਲਿਟਰੇਚਰ ਦੀ ਗੱਲ ਕਰੀਏ ਕਿ ਕਿਹੜੀ ਉਹਨਾਂ ਦੀ ਮਲਟੀਪਲ ਫਾਰਮਸ ਨੇ, ਜੌਨਰਸ ਨੇ, ਤੇ ਇਹਨਾਂ ਸਾਰਿਆਂ ਨੂੰ ਜਿਹੜਾ ਐਕਨੋਲੇਜ ਕਰਨ ਦੀ ਲੋੜ ਹੈ। ਹੁਣ ਮੈਂ ਜੀ ਕੁਇਕਲੀ ਬਰੀਫਲੀ ਗੱਲ ਕਰਾਂਗੀ ਪ੍ਰੀ ਮਾਡਰਨ ਪੰਜਾਬ ਤੇ ਸੂਫੀ ਪੋਇਟਸ ਦੀ। ਤੁਸੀਂ ਸਾਰੇ ਹੀ ਜਿਹੜੇ ਸੁਣਨ ਵਾਲੇ ਲੋਕ ਨੇ ਸਭ ਜਾਣਦੇ ਨੇ ਕਿ ਪੰਜਾਬ ਜਿੱਥੇ 5 ਦਰਿਆਵਾਂ ਦੀ ਧਰਤੀ ਹੈ, ਉਸ ਤਰ੍ਹਾਂ ਲੈਂਡ ਆਫ ਸੂਫੀਜ਼ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਪਹਿਲੀ ਜਿਹੜੀ ਫਾਰਸੀ ਦੀ ਸੂਫੀ ਕਿਤਾਬ ਹੈ ਕਸ਼ਫੁਲ ਮਹਜੂਬ ਦਾਤਾ ਗੰਜ ਬਖਸ਼ ਦੀ, ਸੈयद ਅਲੀ ਹਜਵੇਰੀ ਦੀ, ਉਹ ਵੀ ਲਾਹੌਰ 'ਚ ਲਿਖੀ ਗਈ ਹੈ। ਤੇ ਬੜਾ ਵੈਲ ਨੋਨ ਫੈਕਟ ਹੈ ਕਿ ਪੰਜਾਬ ਜਿਹੜਾ ਮਡੀਵਲ ਪੰਜਾਬ ਹੈ, ਪ੍ਰੀ ਮਾਡਰਨ ਪੰਜਾਬ ਹੈ, ਉੱਥੇ ਰਿਲੀਜੀਅਸ ਪਲੂਰਲਿਜ਼ਮ ਵੀ ਹੈ, ਸਿੰਕ੍ਰੈਟਿਕ ਕਲਚਰ ਵੀ ਹੈ, ਤੇ ਇੱਕ ਟੋਲਰੈਂਸ ਦੀ ਇੱਕ ਈਥੋਸ ਜਿਹੜੀ ਹੈ ਉਹ ਡਿਵੈਲਪ ਕੀਤੀ ਗਈ ਸੀ। ਅਸੀਂ ਕੁਇਕਲੀ ਮੇਜਰ ਰਿਪਰੈਜ਼ੈਂਟੇਟਿਵਸ ਦੀ ਵੀ ਗੱਲ ਕਰ ਲੈਂਦੇ ਹਾਂ। ਸ਼ੇਖ ਫਰੀਦੁੱਦੀਨ ਗੰਜ ਸ਼ਕਰ, ਬਾਬਾ ਫਰੀਦ 13ਵੀਂ ਸਦੀ ਦੇ ਪਾਕਪਤਨ ਦੇ ਬੜੇ ਮਸ਼ਹੂਰ ਸੂਫੀ ਨੇ, ਚਿਸ਼ਤੀ ਸੂਫੀ ਨੇ, ਤੇ ਪੰਜਾਬੀ ਸੂਫੀ ਪੋਲੀਟੀਕਲ ਟ੍ਰੈਡੀਸ਼ਨ ਦੇ ਪਾਇਨੀਅਰ ਜਿਹੜੇ ਨੇ ਮੰਨੇ ਜਾਂਦੇ ਨੇ। ਫਿਰ ਸ਼ਾਹ ਹੁਸੈਨ ਆਫ ਲਾਹੌਰ ਦੀ ਗੱਲ ਕਰੋ ਤਾਂ 16ਵੀਂ ਸਦੀ ਦੇ ਸੂਫੀ ਸ਼ਾਇਰ ਨੇ, ਤੇ ਇਹ ਇਨੀਸ਼ੀਅਲੀ ਆਪਣੀ ਜ਼ਿੰਦਗੀ 'ਚ ਇੱਕ ਸੋਬਰ ਸੂਫੀ ਸੀ, ਬਾਅਦ ਵਿੱਚ ਇਹ ਨਾਨ ਕਨਫੋਰਮਿਸਟ ਜਾਂ ਐਂਟੀਨੋਮੀਅਨ ਸੂਫੀ ਬਣ ਗਏ। ਇਹਨਾਂ ਦਾ ਆਪਣਾ ਤਰੀਕਾ ਜਿਹੜਾ ਸੀ, ਸਿਲਸਿਲਾ ਸੀ, ਔਰ ਕਾਦਰੀ ਸਿਲਸਿਲੇ ਨਾਲ ਇਹਦਾ ਤਲਕ ਸੀ। ਫਿਰ ਅਸੀਂ ਵੇਖਾਂ ਤੇ ਸੁਲਤਾਨ ਬਾਹੂ ਦਾ ਬੜਾ ਵੱਡਾ ਨਾਂ ਹੈ 17th ਸੈਂਚੁਰੀ ਝੰਗ ਵਿੱਚ, ਇਹਨਾਂ ਦਾ ਹੁਣ ਮਜ਼ਾਰ ਵੀ ਹੈ। ਇਹ ਕਾਦਰੀ ਸਰਵਰੀ ਸੂਫੀ ਨੇ, ਤੇ ਇਹ ਰਿਪਰੈਜ਼ੈਂਟੇਟਿਵ ਨੇ ਸੋਬਰ ਸਕੂਲ ਆਫ ਸੂਫੀਜ਼ਮ ਦੇ, ਤੇ ਸ਼ਰੀਆ ਓਰੀਐਂਟਡ ਇਹਨਾਂ ਦੀ ਜਿਹੜੀ ਅਪਰੋਚ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਇੱਥੇ ਮੈਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਸ਼ਰੀਆ ਓਰੀਐਂਟਡਨੈਸ ਹੈ, ਇਹ ਟਰਮ ਮੈਂ ਇਸਤੇਮਾਲ ਕਰ ਰਹੀ ਹਾਂ ਕੌਨਟੈਕਸਟ ਸਪੈਸੀਫਿਕ ਜਾਂ ਤੁਸੀਂ ਕਹਿ ਲਓ ਰਿਲੇਟਿਵ ਸੈਂਸ ਵਿੱਚ, ਤੇ ਇਸ ਡਿਬੇਟ 'ਚ ਹੁਣ ਅਸੀਂ ਹੁਣੇ ਆਉਂਦੇ ਹਾਂ ਇਸ ਗੱਲ ਵਿੱਚ। ਫਿਰ ਸਾਡੇ ਕੋਲ ਇੱਕ ਬਹੁਤ ਵੱਡਾ ਨਾਂ ਬੁੱਲੇ ਸ਼ਾਹ ਦਾ ਹੈ। ਬੁੱਲੇ ਸ਼ਾਹ ਕਸੂਰ ਦੇ ਸੂਫੀ 18ਵੀਂ ਸਦੀ ਦੇ, ਜਿਨ੍ਹਾਂ ਨੂੰ ਰੂਮੀਏ ਪੰਜਾਬ ਵੀ ਕਿਹਾ ਗਿਆ ਹੈ। ਉਹਨਾਂ ਦੀ ਜਿਹੜੀ ਫਿਲੋਸੋਫੀਕਲ ਅਪਰੋਚ ਹੈ ਉਹਦੇ ਵਜ੍ਹਾ ਤੋਂ, ਤੇ ਉਹ ਵੀ ਇੱਕ ਨਾਨ ਕਨਫੋਰਮਿਸਟ ਤੇ ਐਂਟੀਨੋਮੀਅਨ ਕਾਦਰੀ ਸ਼ਤਾਰੀ ਸੂਫੀ ਨੇ, ਤੇ ਉਹਨਾਂ ਦੇ ਮੁਰਸ਼ਦ ਸ਼ਾਹ ਇਨਾਇਤ, ਉਹਨਾਂ ਦਾ ਵੀ ਬੜਾ ਨਾਂ ਹੈ, ਆਈਮ ਸ਼ੋਰ ਸਭ ਫੈਮਿਲੀਅਰ ਨੇ। ਫਿਰ ਵਾਰਿਸ ਸ਼ਾਹ ਵੀ ਨੇ, ਮੀਆਂ ਮੁਹੰਮਦ ਬਖਸ਼ ਤੇ ਖੈਰ ਆ ਜਾਂਦੇ ਨੇ 19ਵੀਂ ਸਦੀ ਦੇ ਸੂਫੀ। ਤੇ ਇੱਥੇ ਮੈਂ ਇਹ ਗੱਲ ਵੀ ਕਰਦੇ ਹਾਂ ਕਿ ਇਹ ਜਿਹੜੀ ਸੂਫੀਜ਼ ਦੀ ਜਦ ਅਸੀਂ ਕੈਰੈਕਟਰਾਈਜੇਸ਼ਨ ਕਰਦੇ ਹਾਂ, ਤੇ ਅਮੂਮਨ ਲੋਕੀ ਬੇਸ਼ਰਾ ਤੇ ਬਾਸ਼ਰਾ ਸੂਫੀਜ਼ ਦੀ ਡਿਬੇਟ ਕਰਦੇ ਨੇ। ਤੇ ਅਗੇਨ ਮੈਂ ਕਹਾਂਗੀ ਕਿ ਬਾਈਨਰੀ ਕੰਸਟਰਕਸ਼ਨਸ ਜਿਹੜੀਆਂ ਨੇ ਨਾ, ਬੇਸ਼ਰਾ ਵਰਸਸ ਬਾਸ਼ਰਾ, ਯਾਨੀ ਕਿ ਉਹ ਸੂਫੀ ਜਿਹੜੇ ਸ਼ਰੀਅਤ ਦੇ ਤਾਬੇ ਸਨ, ਸ਼ਰੀਅਤ ਨੂੰ ਫੋਲੋ ਕਰਦੇ ਸਨ, ਉਹਨਾਂ ਦੀ ਕੈਟੇਗਰੀ ਹੈ। ਤੇ ਬਿਲਕੁਲ ਜਿਹੜੀ ਮਿਊਚੁਅਲੀ ਐਕਸਕਲੂਸਿਵ ਕੈਟੇਗਰੀ ਹੈ ਉਹ ਬਾਸ਼ਰਾ ਸੂਫੀਜ਼ ਦੀ ਨੇ, ਜਿਹੜੇ ਉਹਨੂੰ ਕਨਫਰਮ ਕਰਦੇ ਸੀ। ਤੇ ਕਨਫਰਮਿਜ਼ਮ ਦੀ ਜਦ ਗੱਲ ਕੀਤੀ ਜਾਏ ਤੇ ਮੈਂ ਸਮਝਨੀ ਹਾਂ ਕਿ ਜਿਹੜੀ ਇਹਦੀ ਵੀ ਦੋ ਜਿਹਤਾਂ ਨੇ ਅੱਗੇ। ਇੱਕ ਤੇ ਹੈਗਾ ਹੈ ਕਿ ਜ਼ਾਹਰੀ ਸ਼ਰ੍ਹਾ ਦੀ ਪਾਸਦਾਰੀ ਕਰਦੇ ਸਨ, ਤੇ ਦੂਜੀ ਜਿਹੜੀ ਸੋਸ਼ਲ ਨੋਰਮਸ ਨੇ ਉਹਨਾਂ ਦੀ ਪਾਸਦਾਰੀ ਵੀ ਜਿਹੜੇ ਸੂਫੀ ਸਨ, ਕਨਫਰਮਿਸਟ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਕਰਦੇ ਸਨ। ਤੇ ਜਿਹੜੇ ਨਾਨ ਕਨਫਰਮਿਸਟ ਨੇ ਉਹ ਜ਼ਾਹਰੀ ਤੌਰ 'ਤੇ ਸੋ ਕਾਲਡ ਸ਼ਰ੍ਹਾ ਦੀ ਪਾਸਦਾਰੀ ਵੀ ਨਹੀਂ ਕਰਦੇ ਸੀ, ਤੇ ਸੋਸ਼ਲ ਨੋਰਮਸ ਜਿਹੜੀ ਹੈਗੀਆਂ ਨੇ ਉਹਨਾਂ ਦੀ ਵੀ ਪਾਸਦਾਰੀ ਨਹੀਂ ਕਰਦੇ ਸੀ।
ਇੱਥੇ ਮੈਂ ਰੇਜ਼ ਕਰਾਂਗੀ ਇਸ਼ੂ ਜਾਂ ਕੁਐਸਚਨ ਜਿਹੜਾ ਹੈ ਉਹ ਅਥੈਂਟਿਸਿਟੀ ਦਾ ਕੁਐਸਚਨ ਹੈ ਕਿ ਜਿਹੜੀ ਬਾਈਨਰੀ ਕੰਸਟਰਕਸ਼ਨਸ ਬਣਾਈਆਂ ਗਈਆਂ ਨੇ ਇਹ ਬੇਸਿਕਲੀ ਸੋਬਰ ਸੂਫੀਜ਼ਮ ਤੇ ਡਰੰਕ ਸੂਫੀਜ਼ਮ ਦੋ ਸਕੂਲਸ ਕਹਿ ਲਓ, ਸਕੂਲਸ ਆਫ ਥਾਟ ਕਹਿ ਲਓ, ਜਿਹੜੇ ਸਮਝੇ ਗਏ ਨੇ। ਸੋਬਰ ਸੂਫੀਜ਼ਮ ਬਾਸ਼ਰਾ ਸੂਫੀਜ਼ ਨੇ, 9ਵੀਂ ਸਦੀ ਦੇ ਮਸ਼ਹੂਰ ਸੂਫੀ ਜੁਨੈਦ ਬਗਦਾਦੀ ਇਹਦੇ ਜਿਹੜੇ ਰਿਪਰੈਜ਼ੈਂਟੇਟਿਵ, ਸਭ ਤੋਂ ਪਹਿਲੇ ਰਿਪਰੈਜ਼ੈਂਟੇਟਿਵ ਸਮਝੇ ਜਾਂਦੇ ਨੇ। ਤੇ ਇਸੇ ਤਰ੍ਹਾਂ ਜਿਹੜਾ ਡਰੰਕ ਸੂਫੀਜ਼ਮ ਵਾਲੀ ਕੈਟੇਗਰੀ ਹੈ ਜਿਹਨੂੰ ਅਸੀਂ ਬੇਸ਼ਰਾ ਸੂਫੀਜ਼ਮ ਆਨੇ ਆ, ਉਹਦੇ 'ਚ 9ਵੀਂ ਸਦੀ ਦੇ ਬਾਯਜ਼ੀਦ ਬਸਾਮੀ ਦੀ ਅਸੀਂ ਨਾਂ ਸ਼ਾਮਿਲ ਕਰਨੇ ਆ ਤੇ ਇੱਕ ਤਰ੍ਹਾਂ ਦਾ ਤੁਸੀਂ ਸਮਝੋ ਕਿ ਉਹਨੂੰ ਪਾਇਨੀਅਰ ਇਸ ਸਕੂਲ ਦਾ ਸਮਝਿਆ ਜਾਂਦਾ ਹੈ। ਇੱਥੇ ਮੈਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਸ਼ਰ੍ਹਾ ਹੈ ਉਹਦਾ ਜ਼ਾਹਰੀ ਤੇ ਬਾਤਨੀ ਉਹਦੇ ਦੋਨੋਂ ਐਸਪੈਕਟਸ ਨੇ ਜਾਂ ਦੋਨੋਂ ਜਿਹਤਾਂ ਨੇ। ਤੇ ਇਹ ਕਹਿਣਾ ਕਿ ਇੱਕ ਸੂਫੀ ਬਾਸ਼ਰਾ ਹੈ ਤੇ ਇੱਕ ਬੇਸ਼ਰਾ ਹੈ, ਤੇ ਮੇਰਾ ਖਿਆਲ ਹੈ ਕਿ ਇਹ ਕੈਰੈਕਟਰਾਈਜੇਸ਼ਨ ਜਾਂ ਟਰਮੀਨੋਲੋਜੀ ਥੋੜੀ ਪ੍ਰੋਬਲਮੈਟਿਕ ਹੈ ਕਿਉਂਕਿ ਸ਼ਰ੍ਹਾ ਵਿੱਚ ਜ਼ਾਹਰੀ ਬਾਤਨੀ ਦੋਵੇਂ ਚੀਜ਼ਾਂ ਸ਼ਾਮਿਲ ਨੇ। ਤੇ ਜਿਹੜਾ ਸ਼ਰ੍ਹਾ ਦਾ ਜ਼ਾਹਰੀ ਜਿਹੜਾ ਰੁਖ ਹੈ ਜਾਂ ਜਿਹਤ ਹੈ ਉਹਦੇ ਵਿੱਚ ਫਿਕ ਸ਼ਾਮਿਲ ਹੈ, ਤੇ ਜਿਹੜੀ ਬਾਤਨੀ ਉਹਦੀ ਡਾਇਮੈਂਸ਼ਨ ਹੈ ਉਹਦੇ ਵਿੱਚ ਤੁਸੀਂ ਇਹ ਸੂਫੀਜ਼ਮ ਨੂੰ ਸ਼ਾਮਿਲ ਕਰਨੇ ਹੋ। ਤੇ ਇਸੇ ਲਈ ਜਿਹੜੀ ਲੋਯੋਲਾ ਯੂਨੀਵਰਸਿਟੀ ਸ਼ਿਕਾਗੋ ਦੀ ਇੱਕ ਪ੍ਰੋਫੈਸਰ ਸਾਹਿਬਾ ਨੇ, ਡਾਕਟਰ ਮਾਰਸੀਆ ਹਰਮੈਨਸਨ, ਉਹਨਾਂ ਨੇ ਇਸ ਦੇ ਲਈ ਜਿਹੜੀ ਟਰਮ ਇਸਤੇਮਾਲ ਕੀਤੀ ਹੈ ਉਹ ਫਿਕਹਾਈਜ਼ੇਸ਼ਨ ਆਫ ਸੂਫੀਜ਼ਮ ਕੀਤੀ ਹੈ। ਮੈਂ ਕਹਾਂਗੀ ਕਿ ਪਾਕਿਸਤਾਨੀ ਕੰਟੈਕਸਟ ਵਿੱਚ ਉਰਫ ਆਮ 'ਚ ਇਹਨੂੰ ਇਸ ਫਿਨੋਮੀਨਨ ਨੂੰ ਸਮਝਣ ਲਈ ਅਸੀਂ ਜਿਹੜਾ ਟਰਮ ਕੁਆਇਨ ਕਰ ਸਕਦੇ ਹਾਂ ਉਹ ਇਹ ਬੇਸਿਕਲੀ ਸ਼ਰੀਅਟਾਈਜ਼ੇਸ਼ਨ ਆਫ ਸੂਫੀਜ਼ਮ, ਯਾਨੀ ਕਿ ਪਾਕਿਸਤਾਨ ਵਿੱਚ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਸੂਫੀਜ਼ਮ ਨੂੰ ਸ਼ਰੀਆ ਕੰਪਲਾਇੰਟ ਬਣਾਇਆ ਜਾਏ, ਸ਼ਰਾਈਨ ਕਲਚਰ ਨੂੰ ਸਿੱਧਾ ਪੱਤਰਾ ਕੀਤਾ ਜਾਵੇ। ਤੇ ਇਹ ਸਾਰਾ ਕੁਝ ਅਸੀਂ ਸਮਝ ਸਕਦੇ ਹਾਂ ਕੰਟੈਂਪਰਰੀ ਪਾਕਿਸਤਾਨ ਵਿੱਚ ਜਿਹੜਾ ਤਾਲਿਬਾਨਾਈਜ਼ੇਸ਼ਨ ਹੈ ਜਾਂ ਉਹਦਾ ਤਾਲਿਬਾਨਾਈਜ਼ੇਸ਼ਨ ਦਾ ਰਾਈਜ਼ ਹੈ, ਤੇ ਉਹਦੇ ਨਾਲ ਅਸੀਂ ਇਹਨਾਂ ਨੂੰ ਐਸੋਸੀਏਟ ਕਰ ਸਕਦੇ ਹਾਂ। ਬੋਟਮ ਲਾਈਨ ਇਸ ਸਾਰੀ ਡਿਸਕਸ਼ਨ ਦੀ ਇਹ ਹੈਗੀ ਹੈ ਕਿ ਇਹ ਜਿਹੜੀ ਕੈਟੇਗਰੀਜ਼ ਨੇ ਬੇਸ਼ਰਾ ਜਾਂ ਬਾਸ਼ਰਾ, ਇਹ ਬਾਇਨਰੀ ਕੰਸਟਰਕਸ਼ਨਸ ਅਸੀਂ ਆਪਣੀ ਕਨਵੀਨੀਅੰਸ ਲਈ ਬਣਾਉਂਦੇ ਹਾਂ, ਪਰ ਇਹ ਅਸੈਂਸ਼ਲੀ ਪ੍ਰੋਬਲਮੈਟਿਕ ਕੈਟੇਗਰੀਜ਼ ਨੇ ਕਿਉਂਕਿ ਜਿਹਨਾਂ ਸੂਫੀਆਂ ਨੂੰ ਅਸੀਂ ਲੋਕੀ ਆਮ ਤੌਰ 'ਤੇ ਬੇਸ਼ਰਾ ਕਹਿੰਦੇ ਨੇ, ਉਹਨਾਂ ਕੋਲ ਸ਼ਰਾ ਦੀ ਪਾਸਦਾਰੀ ਦੀ ਆਪਣੀ ਤੌਜੀਹਾਤ ਮੌਜੂਦ ਨੇ। ਤੇ ਇਹ ਤੇ ਬੇਸਿਕਲੀ ਉਹੀ ਗੱਲ ਹੈ ਕਿ ਜਿਹੜਾ ਰਿਸਰਚਰ ਹੈ ਉਹਦੀ ਆਪਣੀ ਪੋਜੀਸ਼ਨੈਲਿਟੀ ਦੀ ਗੱਲ ਹੈ ਕਿ ਉਹ ਕੇਸ ਯਾਰਡਸਟਿਕ ਨਾਲ ਉਹਨਾਂ ਨੂੰ ਜੱਜ ਕਰ ਰਿਹਾ ਹੈ ਕਿ ਕੌਣ ਕੇਸ ਮਿਆਰ ਤੇ ਪੂਰਾ ਉਤਰਦਾ ਹੈ। ਤੇ ਇਹ ਡਿਬੇਟ ਜਿਹੜੀ ਹੈ ਪ੍ਰੋਬਲਮੈਟਿਕ ਹੈ, ਇਹਨੂੰ ਇਸ ਤਰ੍ਹਾਂ ਬਾਈਨਰੀ ਕੰਸਟਰਕਸ਼ਨਸ 'ਚ ਨਹੀਂ ਵੇਖਿਆ ਜਾ ਸਕਦਾ। ਅੱਛਾ, ਹੁਣ ਮੈਂ ਥੋੜੀ ਜਿਹੀ ਡਿਬੇਟ ਜਿਹੜੀ ਹੈ ਉਹ ਕਰ ਲਵਾਂ ਕਿ ਜਿਹੜਾ ਪੰਜਾਬੀ ਸੂਫੀ ਪੋਇਟਰੀ ਦਾ ਜਿਹੜਾ ਸੂਫੀ ਕੰਟੈਕਸਟ ਹੈ ਇਹ ਇਸ ਲਈ ਡਿਬੇਟੇਬਲ ਇਸ਼ੂ ਹੈਗਾ ਹੈ ਕਿ ਕਈ ਲੋਕਾਂ ਨੇ ਪੰਜਾਬੀ ਜਿਹੜੀ ਸੂਫੀ ਪੋਇਟਰੀ ਜਿਹਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਸੂਫੀ ਕੰਟੈਕਸਟ ਨੂੰ ਨਹੀਂ ਮੰਨਿਆ ਜਾਂ ਉਹਨਾਂ ਨੇ ਇਸ ਤਰ੍ਹਾਂ ਐਕਨੋਲੇਜ ਨਹੀਂ ਕੀਤਾ ਜਿਵੇਂ ਇਹਨੂੰ ਐਕਨੋਲੇਜ ਕਰਨ ਦਾ ਸ਼ਾਇਦ ਹੱਕ ਹੈ। ਮੈਂ ਕੋਈ ਐਗਜ਼ੌਸਟਿਵ ਕਿਸਮ ਦਾ ਲਿਟਰੇਚਰ ਰਿਵਿਊ ਇੱਥੇ ਨਹੀਂ ਪ੍ਰੈਜ਼ੈਂਟ ਕਰਾਂਗੀ, ਬਸ ਫਿਊ ਨਾਂ ਮੈਂ ਪ੍ਰੈਜ਼ੈਂਟ ਕਰਾਂਗੀ ਤਾਂ ਕਿ ਥੋੜਾ ਜਿਹਾ ਆਈਡੀਆ ਹੋ ਜਾਏ। ਜੇ ਅਸੀਂ ਲਾਜਵੰਤੀ ਰਾਮਾ ਕ੍ਰਿਸ਼ਨਾ ਦੀ ਗੱਲ ਕਰੀਏ, 1938 'ਚ ਉਹਨਾਂ ਦੀ ਪਹਿਲੀ ਕਿਤਾਬ, ਉਹਨਾਂ ਦਾ PhD ਥੀਸਿਸ ਆਇਆ, ਪਾਇਨੀਅਰਿੰਗ ਵਰਕ ਸੀ ਜਿਹੜਾ ਇਹਨਾਂ ਦਾ PhD ਦਾ ਥੀਸਿਸ ਸੀ, ਕਿਤਾਬੀ ਸ਼ਕਲ ਵਿੱਚ ਛਪਿਆ। ਤੇ ਉੱਥੋਂ ਇਹ ਜਿਹੜਾ ਐਕੈਡੈਮਿਕ ਕੰਮ ਦਾ ਆਗਾਜ਼ ਹੁੰਦਾ ਹੈ ਜਿਹੜਾ ਪੰਜਾਬੀ ਸੂਫੀ ਪੋਇਟਸ ਤੇ ਕੀਤਾ ਹੈ। ਉਹਦੇ ਬਾਅਦ ਇਸ ਕ੍ਰਿਸ਼ਨਾ ਨੇ ਆਪਣੇ ਕੰਮ 'ਚ ਸੂਫੀ ਕੰਟੈਕਸਟ ਨੂੰ ਬਹੁਤ ਜ਼ਿਆਦਾ ਹਾਈਲਾਈਟ ਨਹੀਂ ਕੀਤਾ। ਫਿਰ ਅਸੀਂ ਵੇਖਦੇ ਹਾਂ ਕਿ SR ਸ਼ਾਰਦਾ ਦਾ ਕੰਮ ਆਇਆ 1974 ਵਿੱਚ। ਉਹਨਾਂ ਇਸ ਕਿਤਾਬ ਵਿੱਚ ਤੇ ਸ਼ਾਰਦਾ ਨੇ ਬੜਾ ਕਲੀਅਰਲੀ ਪੰਜਾਬ ਦੇ ਸੂਫੀ ਜਿਹੜੇ ਪੋਇਟਸ ਨੇ ਉਹਨਾਂ ਨੂੰ ਵਿਡੈਂਟਿਕ ਪੋਇਟਸ ਲਿਖਿਆ, ਕਿਉਂਕਿ ਆਰਗੂਮੈਂਟ ਇਹ ਸੀ ਕਿ ਜਿਹੜਾ ਵੇਦਾਂਤ ਹੈ, ਫਲਸਫਾ ਵੇਦਾਂਤ ਹਿੰਦੂਇਜ਼ਮ ਦਾ, ਉਹਦਾ ਬੜਾ ਗਹਿਰਾ ਇੰਪੈਕਟ ਹੈ ਤੇ ਇਹ ਸੂਫੀ ਪੋਇਟਸ ਨਹੀਂ ਬਲਕਿ ਵਿਡੈਂਟਿਕ ਪੋਇਟ ਨਹੀਂ। ਫਿਰ ਅਸੀਂ ਵੇਖਦੇ ਹਾਂ ਕਿ ਦੂਨੀ ਮਿਤਗਾਂਸ਼ ਜਿਹੜੇ ਫਰਾਂਸ ਦੇ ਬੜੇ ਮਸ਼ਹੂਰ ਸਕਾਲਰ ਨੇ ਸੂਫੀਜ਼ਮ ਦੇ, 1992 ਵਿੱਚ ਉਹਨਾਂ ਦਾ ਇੱਕ ਕੰਮ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਇਨਫਲੂਐਂਸ ਆਫ ਹਿੰਦੂਇਜ਼ਮ ਜਿਹੜਾ ਇਹ ਹਾਈਲਾਈਟ ਕੀਤਾ। ਬੁੱਲੇ ਸ਼ਾਹ ਤੇ
ਹੋਰ ਪੰਜਾਬੀ ਸ਼ਾਇਰਾਂ ਦਾ ਤੇ ਖਾਸ ਕਰ ਬੁੱਲੇ ਸ਼ਾਹ ਦਾ। ਤੇ ਆਰਗੂਮੈਂਟ ਉਹਨਾਂ ਨੇ ਇਹੀ ਦਿੱਤਾ ਕਿ ਕ੍ਰਿਸ਼ਨਾਈਟ ਜਿਹੜਾ ਤੁਸੀਂ ਕਹੋ ਸਕੂਲ ਆਫ ਥਾਟ ਹੈ, ਉਹਦਾ ਬਹੁਤ ਗਹਿਰਾ ਇੰਪੈਕਟ ਹੈ। ਫਿਰ ਅਸੀਂ ਵੇਖਦੇ ਹਾਂ ਕਿ ਕ੍ਰਿਸਟੋਫਰ ਸ਼ੈਕਲ ਦਾ ਜਿਹੜਾ ਇਹ ਕੰਮ ਸਾਹਮਣੇ ਆਇਆ ਹੈ, ਤੇ 2012 ਦਾ ਉਹਨਾਂ ਦਾ ਆਰਟੀਕਲ ਜਿਹੜਾ ਫਾਰੀਨਾ ਮੀਰ ਤੇ ਅੰਸ਼ੂ ਮਲਹੋਤਰਾ ਦੀ ਐਡੀਟਡ ਕਿਤਾਬ ਵਿੱਚ ਉਹਨਾਂ ਦਾ ਆਰਟੀਕਲ ਆਇਆ। ਉਸ ਆਰਟੀਕਲ ਵਿੱਚ ਫਿਰ ਕ੍ਰਿਸਟੋਫਰ ਸ਼ੈਕਲ ਨੇ ਇਹ ਜਿਹੜੇ ਪਹਿਲੇ ਆਈਡੀਆਜ਼ ਸੇ ਉਹਨਾਂ ਨੂੰ ਬੜਾ ਸ਼ੱਦੋ-ਮੱਦ ਨਾਲ ਰਿਜੈਕਟ ਕੀਤਾ, ਤੇ ਨਾਲ ਆਰਗੂਮੈਂਟ ਦਿੱਤਾ ਕਿ ਸੂਫੀ ਕੰਟੈਕਸਟ ਜਿਹੜਾ ਇਸਲਾਮਿਕ ਸੂਫੀ ਕੰਟੈਕਸਟ ਜਿਹੜਾ ਉਹ ਬੜਾ ਫੰਡਾਮੈਂਟਲ ਕੰਟੈਕਸਟ ਹੈ, ਤੇ ਇਹਦੇ ਨਾਲ ਜੋੜ ਕੇ ਹੀ ਸੂਫੀ ਕੰਟੈਕਸਟ ਦੇ ਨਾਲ ਜੋੜ ਕੇ ਹੀ ਵੇਖਿਆ ਜਾ ਸਕਦਾ ਹੈ। ਇਹਨਾਂ ਦੀ ਸ਼ਾਇਰੀ ਨੂੰ ਇਸ ਕੰਟੈਕਸਟ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਇੱਥੇ ਮੈਂ ਥੋੜ੍ਹੀ ਜਿਹੀ ਗੱਲ ਕਰ ਲਿਆ ਕਿ ਪਾਕਿਸਤਾਨ 'ਚ ਵੀ ਸੂਫੀ ਸਕਾਲਰਸ ਨੇ, ਇੰਡੀਆ ਵਿੱਚ ਤੇ ਪੰਜਾਬ ਵਿੱਚ ਤੇ ਬੜਾ ਕੰਮ ਹੋਇਆ ਹੈ, ਬੜੇ ਤਰਜੁਮੇ ਹੋਏ ਨੇ, ਬੜੇ ਸਟੈਂਡਰਡ ਦਾ ਕੰਮ ਹੋਇਆ ਹੈ, ਤੇ ਪਾਕਿਸਤਾਨ ਵਿੱਚ ਵੀ ਕਾਫੀ ਕੰਮ ਹੋਇਆ ਹੈ। ਮੈਂ ਬਸ ਚੰਦ ਲੋਕਾਂ ਦੇ ਨਾਂ ਲਵਾਂਗੀ। ਨਜਮ ਹੁਸੈਨ ਸਈਦ ਸਾਹਿਬ ਦਾ ਕੰਮ 1968 ਵਿੱਚ ਜਿਹੜਾ ਆਇਆ ਹੈ, ਰੈਕਰੈਂਟ ਪੈਟਰਨਸ ਇਨ ਪੰਜਾਬੀ ਪੋਇਟਰੀ। ਫਿਰ ਕਾਜ਼ੀ ਜਾਵੇਦ ਦਾ ਬੜਾ ਅੱਛਾ ਕੰਮ ਹੈ 1986 ਦਾ, ਪੰਜਾਬ ਕੇ ਸੂਫੀ ਦਾਨਿਸ਼ਵਰ। ਸ਼ਫਕਤ ਤਨਵੀਰ ਮਿਰਜ਼ਾ ਦਾ 1992 ਦਾ ਕੰਮ ਹੈ, ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਲਿਟਰੇਚਰ। ਫਿਰ ਮੁਜ਼ੱਫਰ ਗਫਾਰ ਤੇ ਸ਼ਹਿਜ਼ਾਦ ਕੈਸਰ ਸਾਹਿਬ ਨੇ ਬੜੇ ਸ਼ਾਨਦਾਰ ਤਰਜੁਮੇ ਕੀਤੇ ਨੇ ਜਿਹੜੇ ਪੰਜਾਬੀ ਸੂਫੀ ਸ਼ਾਇਰ ਨੇ। ਤੇ ਮੈਂ ਇਹ ਕਹਾਂਗੀ ਕਿ ਪਾਕਿਸਤਾਨੀ ਜਿਹੜੇ ਲਿਖਾਰੀ ਨੇ, ਰਿਸਰਚਰ ਨੇ ਜਾਂ ਮੁਤਰਜਮੀਨ ਨੇ, ਉਹਨਾਂ ਦੇ ਕੰਮ ਵੀ ਵੇਖੋ ਤੇ ਬੜਾ ਤੁਹਾਨੂੰ ਡਾਇਵਰਸਿਟੀ ਨਜ਼ਰ ਆਏਗੀ ਐਸ ਫਾਰ ਐਜ਼ ਦੀ ਐਕਨੋਲਜਮੈਂਟ ਆਫ ਸੂਫੀ ਕੰਟੈਕਸਟ ਇਜ਼ ਕੰਸਰਨਡ। ਮਿਸਾਲ ਦੇ ਤੌਰ ਤੇ ਮੁਜ਼ੱਫਰ ਗਫਾਰ ਦੇ ਕੰਮ ਵਿੱਚ ਤੁਹਾਨੂੰ ਸੂਫੀ ਕੰਟੈਕਸਟ ਘੱਟ ਨਜ਼ਰ ਆਏਗਾ, ਪਰ ਸ਼ਹਿਜ਼ਾਦ ਕੈਸਰ ਦੇ ਕੰਮ ਵਿੱਚ ਤੁਹਾਨੂੰ ਸੂਫੀ ਕੰਟੈਕਸਟ ਬਹੁਤ ਜ਼ਿਆਦਾ ਜਿਹੜਾ ਹੈ ਉਹਦਾ ਐਮਫੈਸਿਸ ਨਜ਼ਰ ਆਏਗਾ। ਇੱਥੇ ਮੈਂ ਇੱਕ ਗੱਲ ਇਹ ਵੀ ਕਹਿ ਦਿਆਂ ਕਿ ਜਿਹੜਾ ਤਰਜੁਮਾ ਨਿਗਾਰੀ ਦਾ ਜਿਹੜਾ ਕੰਮ ਹੈ ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਐਵਰੀ ਐਕਟ ਆਫ ਟਰਾਂਸਲੇਸ਼ਨ ਇਜ਼ ਇਨ ਫੈਕਟ ਐਨ ਇੰਟਰਪ੍ਰੀਟੇਸ਼ਨ, ਕਿਉਂਕਿ ਟਰਾਂਸਲੇਸ਼ਨ ਬੇਸਿਕਲੀ ਰਿਪਰੈਜ਼ੈਂਟੇਸ਼ਨ ਦੀ ਇੱਕ ਐਫਰਟ ਹੈ, ਤੇ ਜਦ ਰਿਪਰੈਜ਼ੈਂਟੇਸ਼ਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਥਰੂ ਟਰਾਂਸਲੇਸ਼ਨ ਤਾਂ ਉਹ ਬੇਸਿਕਲੀ ਟਰਾਂਸਲੇਸ਼ਨ ਘੱਟ ਤੇ ਇੰਟਰਪ੍ਰੀਟੇਸ਼ਨ ਜ਼ਿਆਦਾ ਬਣ ਜਾਂਦੀ ਹੈ। ਤੇ ਇਹ ਜਿਹੜਾ ਸ਼ਹਿਜ਼ਾਦ ਕੈਸਰ ਸਾਹਿਬ ਦਾ ਕੰਮ ਹੈ ਇਹਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਪ੍ਰੋਨਾਊਂਸਡ ਹੈ। ਮੁਜ਼ੱਫਰ ਗਫਾਰ ਸਾਹਿਬ ਨੇ ਤੇ ਬੜੀ ਹੱਦ ਤੱਕ ਲਿਟਰਲ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਨਾਲ ਫਿਰ ਲੰਮੀ ਜਿਹੜੀ ਉਹਦੀ ਤਸ਼ਰੀਹ ਵੀ ਕੀਤੀ ਹੈ। ਪਰ ਸ਼ਹਿਜ਼ਾਦ ਕੈਸਰ ਸਾਹਿਬ ਦਾ ਕੰਮ ਹੈ ਉਹ ਟਰਾਂਸਲੇਸ਼ਨ ਕਮ ਇੰਟਰਪ੍ਰੀਟੇਸ਼ਨ ਦੀ ਕੈਟੇਗਰੀ 'ਚ ਫਾਲ ਕਰਦਾ ਹੈ, ਕਿਉਂਕਿ ਉਹਨਾਂ ਨੇ ਲਿਟਰਲ ਟਰਾਂਸਲੇਸ਼ਨ ਨਹੀਂ ਕੀਤਾ ਬਲਕਿ ਉਹ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਜ਼ਿਆਦਾ ਲੱਗਦੀ ਹੈ, ਖਾਸ ਕਰ ਜਿਹੜੀ ਫਿਲੋਸੋਫੀਕਲ ਇੰਟਰਪ੍ਰੀਟੇਸ਼ਨ ਹੈ ਇਹਨਾਂ ਬਜ਼ੁਰਗਾਂ ਦੇ ਕੰਮਾਂ ਦੀ। ਹੁਣ ਮੈਂ ਥੋੜ੍ਹੀ ਗੱਲ ਕਰਾਂਗੀ ਪੰਜਾਬੀ ਸੂਫੀ ਸ਼ਾਇਰੀ ਦੀ ਜਿਹੜੀ ਸੂਫੀ ਡਾਕਟਰਾਈਨਸ ਤੇ ਥੀਮਸ ਨੇ, ਤਾਂ ਕਿ ਅਸੀਂ ਇਹ ਵੇਖ ਸਕੀਏ ਕਿ ਅਸੀਂ ਜਦ ਪੰਜਾਬੀ ਸੂਫੀ ਸ਼ਾਇਰਾਂ ਦੇ ਕੰਮ ਨੂੰ ਸਿਚੁਏਟ ਕਰਨਾ ਹੈ ਸੂਫੀ ਲਿਟਰੇਚਰ ਦੀ ਬ੍ਰੋਡਰ ਕੈਟੇਗਰੀ ਵਿੱਚ, ਤੇ ਕਿਹੜੀਆਂ ਸਿਮਿਲੈਰਿਟੀਜ਼ ਨੇ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਸੂਫੀ ਲਿਟਰੇਚਰ ਵਿੱਚ, ਜਿਹੜੀ ਅਰਬੀ ਜਾਂ ਫਾਰਸੀ ਦਾ ਸੂਫੀ ਲਿਟਰੇਚਰ ਹੈ ਤੇ ਇਹ ਜਿਹੜਾ ਪੰਜਾਬੀ ਸੂਫੀ ਲਿਟਰੇਚਰ ਹੈ। ਜਿੱਥੇ ਤੱਕ ਪੰਜਾਬੀ ਸੂਫੀ ਸ਼ਾਇਰੀ ਦੀ ਐਥੀਕਲ ਡਾਕਟਰਾਈਨਸ ਦਾ ਤਅੱਲਕ ਹੈ, ਤੇ ਇਹ ਤੁਸੀਂ ਸਮਝੋ ਕਿ ਪ੍ਰਾਇਮਰੀਲੀ ਜਿਹੜਾ ਪ੍ਰੀਡੋਮੀਨੈਂਟ ਥੀਮ ਹੈ ਇਹਨਾਂ ਬਾਬਿਆਂ ਦੇ ਕਲਾਮ ਦਾ, ਉਹ ਬੇਸਿਕਲੀ ਐਥੀਕਲ ਡਾਕਟਰਾਈਨਸ ਹੀ ਨੇ। ਯਾਨੀ ਕਿ ਤੁਸੀਂ ਸਮਝੋ ਕਿ ਇਹਦੀ ਜਿਹੜੀ ਮਾਸ਼ਰਤੀ ਰੈਲੇਵੈਂਸ ਹੈ ਸੂਫੀ ਐਥਿਕਸ ਦੀ, ਸੂਫੀ ਡਾਕਟਰਾਈਨਸ ਦੀ, ਐਥੀਕਲ ਡਾਕਟਰਾਈਨਸ ਦੀ, ਉਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਕੋਸਮੋਲੋਜੀ, ਕਿਉਂਕਿ ਕੋਸਮੋਲੋਜੀਕਲ ਜਿਹੜੀ ਡਿਬੇਟ ਹੈ ਉਹ ਬੇਸਿਕਲੀ ਪੋਪੂਲਰ ਕੰਜ਼ੰਪਸ਼ਨ ਲਈ ਨਹੀਂ ਹੈਗੀ। ਐਥੀਕਲ ਜਿਹੜੀ ਡਾਕਟਰਾਈਨਸ ਨੇ ਉਹ ਆਫ ਕੋਰਸ ਪੋਪੂਲਰ ਕੰਜ਼ੰਪਸ਼ਨ ਲਈ ਹੈਗੀਆਂ ਨੇ, ਤੇ ਇਸੇ ਲਈ ਅਸੀਂ ਵੇਖਦੇ ਹਾਂ ਕਿ ਫ਼ਕਰ ਜਾਂ ਜ਼ੁਹਦ
ਜਾਂ ਸਿਦਕ, ਇਖਲਾਸ, ਇਜਜ਼, ਸਬਰ, ਤੌਬਾ, ਜ਼ਿਕਰ, ਇਹ ਸਾਰੇ ਜਿਹੜੇ ਨੇ ਡਾਕਟਰਾਈਨਸ, ਐਥੀਕਲ ਡਾਕਟਰਾਈਨਸ ਸਾਨੂੰ ਜਿਹੜੀਆਂ ਨੇ ਇਹ ਪੰਜਾਬੀ ਸੂਫੀ ਸ਼ਾਇਰੀ ਵਿੱਚ ਨਜ਼ਰ ਆਉਂਦੀਆਂ ਨੇ। ਮੈਂ ਬਹੁਤ ਜ਼ਿਆਦਾ ਸ਼ਾਇਰਾਂ ਦਾ ਕਲਾਮ ਜੇ ਮੈਂ ਪੇਸ਼ ਕਰਾਂ ਤੇ ਟਾਈਮ ਕਾਫੀ ਲੱਗ ਜਾਏਗਾ। ਮੈਂ ਇੱਕ ਦੋ ਦੋ ਹੀ ਮੇਰਾ ਖਿਆਲ ਹੈ ਸ਼ੇਰ ਨਾਲ ਸਪੋਰਟ ਕਰਨ ਲਈ ਜਿਹੜਾ ਮੈਂ ਪੜ੍ਹਨੀ ਆ। ਜਿਵੇਂ ਜਿਹੜਾ ਜ਼ੁਹਦ ਦਾ ਜਿਹੜਾ ਕਨਸੈਪਟ ਹੈ ਡਿਟੈਚਮੈਂਟ, ਤੇ ਖਾਸ ਤੌਰ ਤੇ ਜਿਹੜਾ ਆਈਡੀਆ ਹੈ ਡੈਥ ਬਿਫੋਰ ਡਾਈਂਗ, ਬੜੀ ਮਸ਼ਹੂਰ ਹਦੀਸ ਵੀ ਹੈ ਕਿ ਮੂੰਹ ਤੂ ਕਬਲਾ ਅਨ ਤਮੂਤੂ, ਮਰ ਜਾਓ ਇਸ ਤੋਂ ਪਹਿਲਾਂ ਕਿ ਤੁਹਾਨੂੰ ਮੌਤ ਆਏ। ਤੇ ਇਹ ਆਈਡੀਆ ਜਿਹੜਾ ਹੈ ਇਹ ਸੁਲਤਾਨ ਬਾਹੂ ਦੀ ਸ਼ਾਇਰੀ ਵਿੱਚ ਹੈ, ਤੇ ਇਸੇ ਲਈ ਸੁਲਤਾਨ ਬਾਹੂ ਦੀ ਸ਼ਾਇਰੀ ਦਾ ਜਿਹੜਾ ਜਮਾਲ ਇਲਿਆਸ ਨੇ ਤਰਜੁਮਾ ਕੀਤਾ ਹੈ ਉਹਦਾ ਟਾਈਟਲ ਵੀ ਉਹਨਾਂ ਨੇ ਡੈਥ ਬਿਫੋਰ ਡਾਈਂਗ ਹੀ ਰੱਖਿਆ, ਜਿਹੜਾ ਅੰਗਰੇਜ਼ੀ ਤਰਜੁਮਾ ਹੈ। ਤੇ ਬਾਹੂ ਸਾਹਿਬ ਫਰਮਾਉਂਦੇ ਨੇ ਕਿ ਜਿਉਂਦਿਆਂ ਮਰ ਰਹਿਣਾ ਹੋਵੇ ਤਾਂ ਦੇਸ ਫਕੀਰਾਂ ਭਈਏ ਹੂ, ਕਿ ਜੇ ਮਰਨ ਤੋਂ ਪਹਿਲਾਂ ਤੁਸੀਂ ਮਰਨਾ ਚਾਹੁੰਦੇ ਹੋ ਤੇ ਫਿਰ ਤੁਸੀਂ ਆਪਣੇ ਮਨ ਨੂੰ ਮਾਰੋ, ਆਪਣੇ ਨਫਸ ਨੂੰ ਮਾਰੋ ਤੇ ਉਹਦੇ ਲਈ ਫਕੀਰਾਂ ਦੀ ਕੰਪਨੀ ਵਿੱਚ ਬੈਠੋ। ਫਿਰ ਇਜਜ਼ ਇਨਕਿਸਾਰੀ ਦੀ ਗੱਲ ਕਰੋ ਤੇ ਬਾਬਾ ਫਰੀਦ ਜਿਹੜਾ ਫਰਮਾਉਂਦੇ ਨੇ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਤੇ ਯਾਨੀ ਕਿ ਆਪਣਾ ਫਲੈਟਨ ਆਪਣਾ ਕਰੋ, ਆਪਣਾ ਮਾਈਂਡ ਆਪਣਾ ਸਮੂਥ ਆਊਟ ਕਰੋ ਹਿਲਸ ਜਿਹੜੀਆਂ ਨੇ ਤੁਹਾਡੇ ਫਾਲਸ ਪ੍ਰਾਈਡ ਜਾਂ ਈਗੋ ਦੀ ਜਿਹੜੀਆਂ ਹੈਗੀਆਂ ਨੇ। ਫਿਰ ਬਾਬਾ ਫਰੀਦ ਫਰਮਾਉਂਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ, ਕਿ ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਏ ਉਹਦੇ ਨਾਲ ਵੀ ਤੁਸੀਂ ਬੁਰਾਈ ਦਾ ਬਦਲਾ ਬੁਰਾਈ ਨਾ ਦਿਓ ਬਲਕਿ ਭਲਾਈ ਨਾਲ ਦਿਓ। ਅੱਗੇ ਵੇਖੋ ਤੇ ਜਿਹੜਾ ਪਰਪੈਚੁਅਲ ਜ਼ਿਕਰ ਜਾਂ ਰਿਮੈਂਬਰੈਂਸ ਆਫ ਗੋਡ ਜਾਂ ਗੋਡ ਕੌਨਸ਼ੀਅਸਨੈਸ ਦਾ ਏ, ਤੇ ਉਹਦੇ 'ਚ ਬਾਹੂ ਸਾਹਿਬ ਦਾ ਬੜਾ ਮਸ਼ਹੂਰ ਸ਼ੇਰ ਹੈਗਾ ਏ, ਬਲਕਿ ਹੁਣ ਤੇ ਇੱਕ ਸੂਫੀ ਮੈਗਜ਼ੀਨ ਹੀ ਬਣ ਗਿਆ ਏ ਕਿ ਜੋ ਦਮ ਗਾਫਿਲ ਸੌ ਦਮ ਕਾਫਿਰ, ਕਿ ਜਿਹੜਾ ਇੱਕ ਮੋਮੈਂਟ ਵੀ ਤੁਸੀਂ ਹੀਡਲੈਸ ਹੋ ਰੱਬ ਦੇ ਜ਼ਿਕਰ ਤੋਂ ਜਾਂ ਰੱਬ ਦੀ ਸੋਚ ਤੋਂ, ਤਾਂ ਉਹ ਬੇਸਿਕਲੀ ਤੁਹਾਨੂੰ ਕੁਫਰ ਤਿਕਰ ਜਿਹੜੀ ਇਹ ਲੈ ਜਾਂਦੀ ਹੈ। ਤੇ ਇਹਦੇ ਇਲਾਵਾ ਜਿਹੜੀ ਸੂਫੀ ਡਾਕਟਰਾਈਨ ਸਾਨੂੰ ਨਜ਼ਰ ਆਉਂਦੀਆਂ ਨੇ ਸੈਲਫ ਡਿਸਕਵਰੀ ਦੀ, ਕਿ ਆਪਣੇ ਅੰਦਰ ਜਿਹੜਾ ਬੰਦਾ ਝਾਂਕੇ ਰੱਬ ਨੂੰ ਖੋਜਣ ਲਈ, ਤੇ ਇਹਦਾ ਵੀ ਬੜਾ ਮਸ਼ਹੂਰ ਹਦੀਸ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਮਨ ਅਰਫ ਨਫਸਹੂ ਫਕਦ ਅਰਫ ਰੱਬਹੂ, ਕਿ ਜਿਹਨੇ ਆਪਣੇ ਨਫਸ ਨੂੰ ਪਛਾਣ ਲਿਆ ਉਹਨੇ ਆਪਣੇ ਰੱਬ ਨੂੰ ਪਛਾਣ ਲਿਆ। ਤੇ ਸੁਲਤਾਨ ਬਾਹੂ ਸਾਹਿਬ ਇਸ ਕੰਟੈਕਸਟ ਵਿੱਚ ਬੜੀ ਪਿਆਰੀ ਗੱਲ ਕਰਦੇ ਨੇ ਕਿ ਇਹ ਤਨ ਰੱਬ ਸੱਚੇ ਦਾ ਹੁਜਰਾ, ਵਿੱਚ ਪਾ ਫਕੀਰਾ ਚਾਹਤੀ ਹੂੰ, ਨਾ ਕਰ ਮਿੰਤ ख्वाज खिजर दी, तेरे अंदर आब हयाती हूँ, कि ਆਪਣੇ ਅੰਦਰ ਨਜ਼ਰ ਪਾਓ, ਤੁਹਾਡੇ ਅੰਦਰ ਆਪ ਰੱਬ ਬੈਠਾ ਏ। ਕੀ ਟੂ ਇਮੋਰਟੈਲਿਟੀ ਜਿਹੜੀ ਏ ਆਪ ਹਯਾਤੀ ਦਾ ਜਿਹੜਾ ਹਵਾਲਾ ਦਿੱਤਾ ਗਿਆ ਏ, ਤੇ ਉਹ ਬੇਸਿਕਲੀ ਆਪਣੇ ਅੰਦਰ ਤੁਸੀਂ ਝਾਂਕੋ, ਆਪਣੇ ਆਪ ਨੂੰ ਪਛਾਣੋ ਤੇ ਉਹ ਤੁਹਾਨੂੰ ਰੱਬ ਤਿਕਰ ਲੈ ਜਾਏਗਾ। ਤੇ ਉਹਦੀ ਜਿਹੜੀ ਕੀ ਏ ਉਹ ਫਿਰ ਇਨਰ ਪਿਉਰੀਫਿਕੇਸ਼ਨ ਵੀ ਏ, ਯਾਨੀ ਕਿ ਆਪਣਾ ਤਜ਼ਕੀਆ ਨਫਸ, ਆਪਣੇ ਅੰਦਰ ਨੂੰ ਪਾਕ ਸਾਫ਼ ਕਰਨਾ, ਜਿਹਨੂੰ ਬਾਤਨੀ ਤਹਾਰਤ ਵੀ ਕਹਿੰਦੇ ਨੇ। ਤੇ ਇਸ ਲਈ ਇਹਦੇ 'ਚ ਮੈਂ ਸੁਲਤਾਨ ਬਾਹੂ ਦਾ ਬੜਾ ਇੱਕ ਮਸ਼ਹੂਰ ਜਿਹੜਾ ਕਲਾਮ ਦਾ ਹਿੱਸਾ ਹੈ ਮੈਂ ਪੇਸ਼ ਕਰਾਂਗੀ। ਬਾਹੂ ਸਾਹਿਬ ਫਰਮਾਉਂਦੇ ਨੇ ਕਿ ਜੇ ਰੱਬ ਨਾਤਿਆਂ ਤੋਤਿਆਂ ਮਿਲਦਾ ਡਡੂਆਂ ਮੱਛੀਆਂ ਹੂ, ਜੇ ਰੱਬ ਮਿਲਦਾ ਮੁੰਨ ਮੁਨਾਇਆ, ਮਿਲਦਾ ਭੇਡਾਂ ਸੱਸੀਆਂ ਹੂ, ਜੇ ਰੱਬ ਜੱਤਿਆਂ ਸੱਤਿਆਂ ਮਿਲਦਾ ਦਾਂਦਾਂ ਖਸਿਆਂ ਹੂ, ਰੱਬ ਉਹਨਾਂ ਨੂੰ ਮਿਲਦਾ ਬਾਹੂ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਹੂ। ਯਾਨੀ ਕਿ ਬੇਸਿਕਲੀ ਇੱਥੇ ਬਾਹੂ ਹਜ਼ਰਤ ਸੁਲਤਾਨ ਬਾਹੂ ਫਰਮਾ ਰਹੇ ਨੇ ਕਿ ਜ਼ਾਹਰੀ ਰਿਚੁਅਲਸ ਜੇ ਤੁਸੀਂ ਪੂਰੇ ਕਰ ਲਓ ਪਰ ਆਪਣਾ ਅੰਦਰ ਨਾ ਸਾਫ਼ ਕਰੋ, ਆਪਣਾ ਅੰਦਰ ਨਾ ਧੋਵੋ, ਤੇ ਉਹਦਾ ਫਾਇਦਾ ਕੋਈ ਨਹੀਂ। ਰੱਬ ਜੇ ਤੁਸੀਂ ਰੱਬ ਦਾ ਖੋਜ ਲਾਣਾ ਚਾਹੁੰਦੇ ਹੋ, ਰੱਬ ਨੂੰ ਪਾਣਾ ਚਾਹੁੰਦੇ ਹੋ, ਤੇ ਆਪਣੀ ਨੀਅਤ ਸਾਫ਼ ਕਰਨੀ ਪਏਗੀ, ਆਪਣੇ ਅੰਦਰੋਂ ਜਿਹੜਾ ਹੈ ਸਫਾਈ ਜਿਹੜੀ ਹੈ ਉਹ ਕਰਨੀ ਪਏਗੀ। ਅਦਰਵਾਈਜ਼ ਕੋਈ ਹੋਰ ਸ਼ੈ ਜਿਹੜੀ ਹੈ ਇਨਰ ਪਿਉਰੀਫਿਕੇਸ਼ਨ ਜਿਹੜੀ ਹੈ ਉਹੀ ਤੁਹਾਨੂੰ ਸੈਲਫ ਡਿਸਕਵਰੀ ਤੇ ਇਵੈਂਚੁਅਲੀ ਰੱਬ ਤੱਕ ਲੈ ਕੇ ਜਾ ਸਕਦੀ ਹੈ।
ਫਿਰ ਅਸੀਂ ਵੇਖਦੇ ਹਾਂ ਕਿ ਤੌਹੀਦ ਦਾ ਤੇ ਯੂਨਿਟੀ ਆਫ ਗੋਡ ਤੇ ਤਮਾਮ ਜਿਹੜੀ ਕ੍ਰੀਏਸ਼ਨ ਦੀ ਯੂਨਿਟੀ ਦਾ ਜਿਹੜਾ ਇਹ ਕਨਸੈਪਟ ਵੀ ਮੌਜੂਦ ਹੈ। ਇਸ ਲਈ ਬੁੱਲੇ ਸ਼ਾਹ ਤੇ ਹਜ਼ਰਤ ਸੁਲਤਾਨ ਬਾਹੂ ਦੀ ਸ਼ਾਇਰੀ ਵਿੱਚ ਖਾਸ ਤੌਰ ਤੇ ਵਹਦਤ ਦੇ ਦਰਿਆ ਦਾ ਜ਼ਿਕਰ ਹੈ। ਇਹ ਮੈਟਾਫਰ ਉਹਨਾਂ ਨੇ ਇਸ ਤਰ੍ਹਾਂ ਇਸਤੇਮਾਲ ਕੀਤਾ ਹੈ ਜਿਵੇਂ ਇੱਕ ਦਰਿਆ ਵਿੱਚ ਛੋਟੀ ਛੋਟੀ ਨਹਿਰਾਂ ਤੇ ਨਦੀਆਂ ਜਾ ਕੇ ਡਿੱਗ ਪੈਂਦੀਆਂ ਨੇ ਤੇ ਆਪਣਾ ਆਪ ਖੋ ਜਾਂਦਾ ਹੈ, ਉਹਨਾਂ ਦਾ ਆਪਣੀ ਇੰਡੀਵਿਜੂਅਲਿਟੀ ਉਹਨਾਂ ਦੀ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਉਹੀ ਜਿਹੜਾ ਇਸਤਾਰਾ ਜਿਹੜਾ ਦਰਿਆ ਲਈ ਇਸਤੇਮਾਲ ਉਹਨਾਂ ਨੇ ਕੀਤਾ ਹੈ। ਫਿਰ ਸੂਫੀ ਕਨਸੈਪਸ਼ਨ ਆਫ ਗੋਡ ਐਂਡ ਡਿਵਾਈਨ ਲਵ ਵੀ ਤੁਹਾਨੂੰ ਮਿਲੇਗਾ। ਤੇ ਲਵ ਦਾ ਜਿਹੜਾ ਡਿਵਾਈਨ ਲਵ ਦਾ ਜਿਹੜਾ ਇਹ ਤੇ ਤੁਹਾਨੂੰ ਪਤਾ ਕਿ ਸੈਂਟਰਲ ਥੀਮ ਹੈ ਸਾਡੀ ਸੂਫੀ ਪੋਇਟਰੀ ਵਿੱਚ। ਬਾਬਾ ਫਰੀਦ ਵੀ ਫਰਮਾਉਂਦੇ ਨੇ ਕਿ ਹਰ ਦਿਲ ਜਿਹੜਾ ਹੈ ਉਹ ਰੱਬ ਦੇ ਇਸਰਾਰ ਦਾ, ਰੱਬ ਦੀ ਮੁਹੱਬਤ ਦਾ ਜਿਹੜਾ ਭੇਦ ਹੈ ਉਹਨੂੰ ਪਾ ਨਹੀਂ ਸਕਦਾ। ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਹਰ ਸਮੁੰਦਰ ਵਿੱਚ ਮੋਤੀ ਨਹੀਂ ਹੁੰਦਾ ਤੇ ਹਰ ਕਾਨ ਵਿੱਚ ਸੋਨਾ ਨਹੀਂ ਹੁੰਦਾ, ਇਸ ਤਰ੍ਹਾਂ ਹਰ ਦਿਲ ਜਿਹੜਾ ਹੈ ਉਹ ਨਹੀਂ ਜਿਹੜਾ ਪਾ ਸਕਦਾ। ਜਿਹੜੀ ਸੂਫੀ ਪੋਇਟਰੀ ਹੈ ਇਹਨਾਂ ਸੂਫੀ ਪੋਇਟਸ ਦੀ, ਇਹ ਬੇਸਿਕਲੀ ਲਵ ਪੋਇਟਰੀ ਹੈ। ਤੇ ਇਸੇ ਲਈ ਅਸੀਂ ਵੇਖਦੇ ਹਾਂ ਕਿ ਬੜੀ ਡੋਮੀਨੈਂਟ ਥੀਮ ਜਿਹੜੀ ਹੈ ਉਹ ਇਸ਼ਕ ਦੀ ਥੀਮ ਹੈ, ਮੁਹੱਬਤ ਦੀ ਥੀਮ ਹੈ। ਤੇ ਉਹਦੇ 'ਚ ਜਿਹੜਾ ਸ਼ਾਹ ਹੁਸੈਨ ਦਾ ਮੈਂ ਨਾਂ ਇਸ ਲਈ ਲਵਾਂਗੀ ਕਿ ਸ਼ਾਹ ਹੁਸੈਨ ਨੂੰ ਪੋਇਟ ਆਫ ਸੈਪਰੇਸ਼ਨ ਕਿਹਾ ਗਿਆ ਹੈ ਕਿ ਉਹਨਾਂ ਨੇ ਆਪਣੀ ਸ਼ਾਇਰੀ 'ਚ ਜਿਹੜਾ ਹੈ ਵਿਛੋੜੇ ਦਾ ਜਿਹੜਾ ਹੈ ਬੜਾ ਜ਼ਿਕਰ ਕੀਤਾ ਹੈ। ਤੇ ਇਹ ਜਿਹੜਾ ਪੁਆਇੰਟ ਹੈ ਨਾ ਕਿ ਸੈਪਰੇਸ਼ਨ ਆਫ ਹਿਊਮਨ ਸੋਲ ਫਰੋਮ ਗੋਡ ਐਂਡ ਅਰਸ਼ ਫॉर ਯੂਨੀਅਨ, ਇਹ ਬੇਸਿਕਲੀ ਉਹ ਰੂਮੀ ਦਾ ਕਨਸੈਪਟ ਹੈ ਕਿ ਇਨਸਾਨੀ ਸੋਲ ਜਿਹੜੀ ਹੈ, ਇਨਸਾਨੀ ਰੂਹ, ਇਹ ਖੁਦਾ ਦੀ ਜ਼ਾਤ ਦਾ ਇੱਕ ਜੌਹਰ ਹੈ, ਉਹਦਾ ਇੱਕ ਮੈਨੀਫੈਸਟੇਸ਼ਨ ਹੈ। ਉਸ ਤੋਂ ਜੁਦਾ ਹੋ ਕੇ ਇਨਸਾਨੀ ਕਾਲਿਬ 'ਚ ਆਈ ਹੈ ਤੇ ਫਿਰ ਇਹਦੇ 'ਚ ਵਾਪਸ ਆਪਣੇ ਮਾਖਜ਼, ਆਪਣੇ ਮੰਬੇ, ਆਪਣੇ ਮਸਦਰ ਨੂੰ ਵਾਪਸ ਜਾਣ ਦੀ ਇੱਕ ਅਰਜ਼ ਹੈ, ਆਪਣੇ ਵਸਲ ਦੀ ਖਵਾਹਿਸ਼ ਹੈ। ਤੇ ਉਹਨੂੰ ਹੀ ਬੇਸਿਕਲੀ ਸੂਫੀਆ ਕਰਾਮ ਨੇ ਇਸ਼ਕ ਦਾ ਨਾਂ ਦਿੱਤਾ ਹੈ। ਤੇ ਅਸੀਂ ਫਿਰ ਵੇਖਦੇ ਹਾਂ ਕਿ ਸੂਫੀਆ ਕਰਾਮ 'ਚ ਦੋ ਕੈਟੇਗਰੀਜ਼ ਮਿਲਦੀਆਂ ਨੇ। ਕੁਛ ਵਹਦਤੁਲ ਵਜੂਦ ਦੇ ਕਾਇਲ ਨੇ, ਕੁਛ ਵਹਦਤੁਲ ਸ਼ਹੂਦ ਦੇ ਕਾਇਲ ਨੇ। ਵਹਦਤੁਲ ਵਜੂਦ ਦੀ ਗੱਲ ਕਰੋ ਤੇ ਬੁੱਲੇ ਸ਼ਾਹ, ਬਾਬਾ ਫਰੀਦ, ਹਜ਼ਰਤ ਸੁਲਤਾਨ ਬਾਹੂ ਇਹ ਵਸਲ ਦੀ, ਵਹਦਤੁਲ ਵਜੂਦ ਦੀ ਗੱਲ ਕਰਦੇ ਨੇ। ਤੇ ਕਾਜ਼ੀ ਜਾਵੇਦ ਸਾਹਿਬ ਦਾ ਖਿਆਲ ਹੈ ਕਿ ਜਿਹੜੇ ਸ਼ਾਹ ਹੁਸੈਨ ਨੇ ਉਹ ਵਹਦਤ ਸ਼ਹੂਦ ਦੇ ਕਾਇਲ ਸਨ, ਕਿਉਂਕਿ ਉਹਨਾਂ ਦੀ ਸ਼ਾਇਰੀ ਵਿੱਚ ਜਿਹੜਾ ਹੈ ਉਹ ਵਸਲ ਦਾ ਕੋਈ ਥੀਮ ਐਡਾ ਪ੍ਰੋਨਾਊਂਸ ਨਹੀਂ, ਬਲਕਿ ਜਿਹੜਾ ਵਿਛੋੜਾ ਜਾਂ ਸੈਪਰੇਸ਼ਨ ਦੀ ਥੀਮ ਹੈ, ਹਿਜਰ ਫਿਰਾਕ ਦੀ ਥੀਮ ਹੈ, ਉਹ ਜ਼ਿਆਦਾ ਡੋਮੀਨੈਂਟ ਹੈ। ਬੜਾ ਮਸ਼ਹੂਰ ਕਲਾਮ ਵੀ ਹੈ ਸ਼ਾਹ ਹੁਸੈਨ ਦਾ ਕਿ ਮਾਏ ਨੀ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਆਹੀਂ ਦਾ ਬਾਲਣ ਬਾਲ ਨਹੀਂ। ਤੇ ਬੜੇ ਘੱਟ ਜਿਹੜੇ ਨੇ ਰੈਫਰੈਂਸਿਸ ਨੇ ਵਸਲ ਜਾਂ ਯੂਨੀਅਨ ਦੇ ਸ਼ਾਹ ਹੁਸੈਨ ਦੀ ਸ਼ਾਇਰੀ ਵਿੱਚ। ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਵਿੱਚ ਇਹ ਸਾਨੂੰ ਜ਼ਿਆਦਾ ਮਿਲਦੇ ਨੇ, ਇਸੇ ਲਈ ਉਹਨਾਂ ਨੂੰ ਵਹਦਤੁਲ ਵਜੂਦ ਦਾ ਜਿਹੜਾ ਹੈ ਪ੍ਰੋਪੋਨੈਂਟ ਮੰਨਿਆ ਜਾਂਦਾ ਹੈ। ਅੱਛਾ, ਇੱਥੇ ਮੈਂ ਇੱਕ ਹੋਰ ਗੱਲ ਕਰਾਂ ਕਿ ਅੱਛਾ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਇਹ ਸਾਰੇ ਵਸਲ ਦੀ ਥੀਮ ਹੈ, ਵਨਨੈਸ ਦੀ ਥੀਮ ਹੈ, ਵਹਦਤੁਲ ਵਜੂਦ ਦੀ ਥੀਮ ਹੈ। ਇੱਕ ਜਿਹੜੀ ਮੈਂ ਇੱਥੇ ਚੀਜ਼ ਅਰਜ਼ ਕਰਾਂ ਕਿ ਬੜੀ ਜਿਹੜੀ ਖਾਸ ਹੈ ਉਹ ਇਹ ਹੈਗੀ ਹੈ ਕਿ ਮੁਹੰਮਦਨ ਰਿਐਲਿਟੀ ਜਾਂ ਜਿਹਨੂੰ ਨੂਰੇ ਮੁਹੰਮਦੀ ਦਾ ਜਿਹੜਾ ਡਾਕਟਰਾਈਨ ਕਿਹਾ ਗਿਆ ਹੈ, ਉਹ ਸਾਨੂੰ ਪੰਜਾਬੀ ਸੂਫੀ ਸ਼ਾਇਰੀ ਵਿੱਚ ਉਹਦੇ ਇਸ਼ਾਰੇ ਮਿਲਦੇ ਨੇ, ਪਰ ਜਿਹੜਾ ਬੜਾ ਪ੍ਰੋਨਾਊਂਸਡ ਮਿਲਦਾ ਹੈ ਉਹਦਾ ਐਕਸਪ੍ਰੈਸ਼ਨ, ਉਹ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਹੈ। ਬੁੱਲੇ ਸ਼ਾਹ ਫਰਮਾਉਂਦੇ ਨੇ, ਬੇਹੱਦ ਰਮਜ਼ਾਂ ਦਸਤਾ ਨੀ ਮੇਰਾ ਢੋਲਨ ਮਾਹੀ, ਮੀਮ ਦੇ ਓਲੇ ਵਸਤਾ ਨੀ ਮੇਰਾ ਢੋਲਨ ਮਾਹੀ। ਤੇ ਇੱਥੇ ਜਿਹੜਾ ਇਸ਼ਾਰਾ ਹੈ ਉਹ ਬੇਸਿਕਲੀ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਵੱਲ ਵੀ ਜਾ ਰਿਹਾ ਹੈ, ਬੁੱਲੇ ਸ਼ਾਹ ਦੇ ਆਪਣੇ ਮੁਰਸ਼ਦ ਸ਼ਾਹ ਇਨਾਇਤ ਵੱਲ ਵੀ ਜਾ ਰਿਹਾ ਹੈ। ਕਿਉਂਕਿ ਇਹ ਜਿਹੜਾ ਰਮਜ਼ਾਂ ਦੀ ਗੱਲ ਹੈ ਇਹ ਬੇਸਿਕਲੀ ਐਸੋਟੈਰਿਕ ਡਾਕਟਰਾਈਨ ਹੈ,
ਤਸੱਵੁਫ ਦੀ ਕਾਰਡੀਨਲ ਡਾਕਟਰਾਈਨ ਸਮਝੀ ਜਾਂਦੀ ਹੈ। ਤੇ ਸੂਫੀ ਕੋਸਮੋਲੋਜੀ ਦੀ ਇੱਕ ਜਿਹੜਾ ਇੱਕ ਜਿਹਤ ਹੈ ਮੁਹੰਮਦਨ ਰਿਐਲਿਟੀ ਦਾ ਜਿਹੜਾ ਕਨਸੈਪਟ ਹੈ, ਕਿਉਂਕਿ ਸੂਫੀਆ ਕਰਾਮ ਦਾ ਖਿਆਲ ਹੈ ਕਿ ਪਹਿਲੀ ਚੀਜ਼ ਜਿਹੜੀ ਕ੍ਰੀਏਟ ਕੀਤੀ ਅੱਲਾਹ ਪਾਕ ਨੇ ਉਹ ਨੂਰੇ ਮੁਹੰਮਦ ਹੀ ਹੈ। ਤੇ ਇਬਨੁਲ ਅਰਬੀ ਵੀ ਇਹੀ ਕਹਿੰਦੇ ਨੇ ਕਿ ਜਿਹੜਾ ਇਹ ਨੂਰੇ ਮੁਹੰਮਦੀ ਹੈਗਾ ਹੈ ਜਾਂ ਮੁਹੰਮਦਨ ਰਿਐਲਿਟੀ ਜਿਹਨੂੰ ਕਿਹਾ ਗਿਆ ਹੈ, ਇਹ ਬੇਸਿਕਲੀ ਕਾਇਨਾਤ ਤੇ ਅੱਲਾਹ ਪਾਕ ਦੇ ਦਰਮਿਆਨ ਫਰਸਟ ਇੰਟਰਮੀਡੀਏਰੀ ਹੈ। ਤੇ ਇਹ ਫਰਸਟ ਮੈਨੀਫੈਸਟੇਸ਼ਨ ਹੈ ਅੱਲਾਹ ਤਾਲਾ ਦਾ ਅੱਲਾਹ ਤਾਲਾ ਲਈ, ਯਾਨੀ ਕਿ ਫਰਸਟ ਮੈਨੀਫੈਸਟੇਸ਼ਨ ਆਫ ਗੋਡ ਟੂ ਹਿਮਸੈਲਫ। ਤੇ ਇਸ ਮੁਹੰਮਦਨ ਰਿਐਲਿਟੀ ਦਾ ਜਿਹੜਾ ਹੈ ਉਹ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਬੜਾ ਖੁੱਲ ਕੇ ਉਹਦਾ ਜ਼ਿਕਰ ਮਿਲਦਾ ਹੈ। ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਔਲੀਆ ਮਨਸੂਰ ਕਹਾਵੇ ਰਮਜ਼ ਅਨਲ ਹਕ ਆਪ ਬਤਾਵੇ, ਆਪੇ ਆਪ ਨੂੰ ਸੂਲੀ ਚੜ੍ਹਾਵੇ ਤੇ ਕੋਲ ਖਲੋ ਕੇ ਹਸਤਾ ਨਹੀਂ ਮੇਰਾ ਢੋਲਨ ਮਾਹੀ। ਉਹ ਕਹਿੰਦੇ ਨੇ ਕਿ ਮੀਮ ਦੇ ਓਲੇ ਵਸਦਾ ਨਹੀਂ ਮੇਰਾ ਢੋਲਨ ਮਾਹੀ। ਮੀਮ ਜਿਹੜਾ ਹੈ ਉਹ ਬੇਸਿਕਲੀ ਮਿਸਟੀਕਲ ਆਈਡੈਂਟੀਟੀ ਹੈ ਅਹਦ ਤੇ ਅਹਿਮਦ ਦੀ। ਤੇ ਅਹਦ ਅੱਲਾਹ ਤਾਲਾ ਦਾ ਨਾਂ ਹੈ, ਦ ਵਨ। ਅਹਮਦ ਜਿਹੜਾ ਹੈ ਉਹ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਹੈ। ਤੇ ਅਹਦ ਦੇ ਅਹਿਮਦ ਵਿੱਚ ਸਿਰਫ ਇੱਕ ਮੀਮ ਦਾ ਫਰਕ ਹੈ। ਤੇ ਜਿਹੜਾ ਮੀਮ ਹੈ ਉਹ ਬੇਸਿਕਲੀ ਯਾਨੀ ਕਿ ਅਹਦ ਅੱਲਾਹ ਪਾਕ ਦੀ ਜ਼ਾਤ, ਅਹਿਮਦ ਦੇ ਵਿੱਚ ਲੁਕੀਏ ਮੀਮ ਦੇ ਓਲੇ। ਤੇ ਇਸ ਲਈ ਬੁੱਲੇ ਸ਼ਾਹ ਇੱਕ ਹੋਰ ਜਗ੍ਹਾ ਫਰਮਾਉਂਦੇ ਨੇ ਕਿ ਇੱਕੋ ਪੜ੍ਹਿਆ ਇਲਮ ਲਦੂਨੀ ਵਾਹਿਦ ਅਲਿਫ ਮੀਮ ਦਰਕਾਰ ਇਲਮੋ ਬਸ ਕਰੀਓ ਯਾਰ। ਤੇ ਜਿਹੜਾ ਅਲਿਫ ਮੀਮ ਹੈ, ਅਲਿਫ ਅੱਲਾ ਦਾ ਹੈ, ਮੀਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਹੈ। ਤੇ ਇਹ ਦੋ ਚੀਜ਼ਾਂ ਦਰਕਾਰ ਨੇ ਤੇ ਬਾਕੀ ਜਿਹੜਾ ਇਲਮ ਹੈ ਉਹ ਇਰਰੈਲੇਵੈਂਟ ਹੈ। ਤੇ ਇਹ ਜਿਹੜੀ ਮੁਹੰਮਦਨ ਰਿਐਲਿਟੀ ਦੀ ਜਿਹੜੀ ਡਾਕਟਰਾਈਨ ਹੈ ਇਹ ਬਹੁਤ ਘੱਟ ਸੂਫੀ ਸ਼ਾਇਰਾਂ ਨੇ ਇਹਦੇ ਬਾਰੇ 'ਚ ਲਿਖਿਆ ਹੈ। ਤੇ ਬੁੱਲੇ ਸ਼ਾਹ ਨੇ ਬੜਾ ਖੁੱਲ੍ਹ ਕੇ ਇਹਦੇ ਇਸ਼ਾਰੇ ਦਿੱਤੇ ਨੇ ਆਪਣੀ ਸ਼ਾਇਰੀ ਵਿੱਚ। ਫਿਰ ਅਸੀਂ ਵੇਖਦੇ ਹਾਂ ਕਿ ਮੁਰਸ਼ਦ ਦਾ ਕੀ ਰੋਲ ਹੈ ਤੇ ਫਨਾਫੀ ਸ਼ੇਖ ਦਾ ਕੀ ਕਨਸੈਪਟ ਹੈ। ਇਹਦਾ ਵੀ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਬੜਾ ਖੁੱਲ੍ਹ ਕੇ ਅਸੀਂ ਵੇਖਦੇ ਹਾਂ ਕਿ ਇਜ਼ਹਾਰ ਮੌਜੂਦ ਹੈ। ਆਪਣੇ ਮੁਰਸ਼ਦ ਸ਼ਾਹ ਇਨਾਇਤ ਲਈ ਉਹਨਾਂ ਦਾ ਬੜਾ ਜਿਹੜਾ ਡਿਵੋਸ਼ਨਲ ਜਿਹੜਾ ਤਲਕ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੰਨੇ ਡਿਵੋਟਡਲੀ ਪੈਸ਼ਨੇਟਲੀ ਅਟੈਚ ਸੀ। ਤੇ ਮੁਰਸ਼ਦ ਦੀ ਜਿਹੜੀ ਲੋੜ ਹੈ ਉਹਦੇ ਬਾਰੇ 'ਚ ਸੁਲਤਾਨ ਬਾਹੂ ਸਾਹਿਬ ਫਰਮਾਉਂਦੇ ਨੇ ਕਿ ਕਈ ਮਨ ਤਾਰੇ ਤਰ ਤਰ ਹਾਰੇ ਕੌਣ ਕਿਨਾਰੇ ਚੜਿਆ ਹੂ ਸਹੀ ਸਲਾਮਤ ਪਾਰ ਬਾਹੂ ਜਿਨ ਮੁਰਸ਼ਦ ਦਾ ਲੜ ਫੜਿਆ ਹੂ। ਯਾਨੀ ਕਿ ਜਿਹੜੇ ਅਨਸਕਿਲਡ ਸਵਿਮਰਸ ਨੇ ਉਹ ਵਹਦਤ ਦੇ ਦਰਿਆ ਨੂੰ ਤੈਰ ਕੇ ਜਾਣਾ ਚਾਹੁੰਦੇ ਨੇ ਪਰ ਉਹ ਨਹੀਂ ਉਹਨੂੰ ਕਿਨਾਰੇ ਚੜ੍ਹਦੇ, ਕਿਉਂਕਿ ਉਹੀ ਚੜ੍ਹਨਗੇ ਜਿਨ੍ਹਾਂ ਨੇ ਮੁਰਸ਼ਦ ਦਾ ਲੜ ਫੜਿਆ ਹੈ। ਜਿਨ੍ਹਾਂ ਨੇ ਮੁਰਸ਼ਦ ਦਾ ਲੜ ਨਹੀਂ ਫੜਿਆ ਉਹ ਫਿਰ ਉੱਥੇ ਉਹਨੂੰ ਕ੍ਰਾਸ ਨਹੀਂ ਕਰ ਸਕਦੇ। ਤੇ ਇੱਕ ਹੋਰ ਬੜਾ ਅਹਿਮ ਨੁਕਤਾ ਹੈ ਉਹ ਰਿਜੈਕਸ਼ਨ ਆਫ ਸੈਕਟੇਰੀਅਨਿਜ਼ਮ ਹੈ। ਜਿਹੜੀ ਸ਼ੀਆ ਸੁੰਨੀ ਦੀ ਡਿਬੇਟ ਹੈ ਇਹਦੇ ਬਾਰੇ 'ਚ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਨੇ ਬੜਾ ਖੁੱਲ੍ਹ ਕੇ ਲਿਖਿਆ ਹੈ। ਤੇ ਹਜ਼ਰਤ ਸੁਲਤਾਨ ਬਾਹੂ ਜਿਵੇਂ ਫਰਮਾਉਂਦੇ ਨੇ ਕਿ ਨਾ ਮੈਂ ਸੁੰਨੀ ਨਾ ਮੈਂ ਸ਼ੀਆ ਦੋਹਾਂ ਤੋਂ ਦਿਲ ਸੜਿਆ ਹੂ ਮੁੱਕ ਗਏ ਸਭ ਖੁਸ਼ਕੀ ਪੈਂਡੇ ਦਰਿਆ ਵਹਦਤ ਵੜਿਆ ਹੂ। ਇਹ ਬੜੀ ਵੱਡੀ ਗੱਲ ਹੈ ਇਹ ਕਹਿਣਾ ਕਿ ਜਿਹੜੀਆਂ ਦੋਨੋਂ ਸੁੰਨੀ ਤੇ ਸ਼ੀਆ ਦੀ ਜਿਹੜੀ ਆਈਡੀਓਲੋਜੀਕਲ ਥਿਓਲੋਜੀਕਲ ਪੋਜੀਸ਼ਨਸ ਨੇ ਇਹ ਦੋਵੇਂ ਬੜੀ ਰਿਜਿਡ ਪੋਜੀਸ਼ਨਸ ਨੇ। ਤੇ ਦੋਨਾਂ ਨੂੰ ਬੇਸਿਕਲੀ ਉਹ ਡਿਨਾਊਂਸ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਦ ਇਨਸਾਨ ਵਹਦਤ ਨੂੰ ਐਕਸਪੀਰੀਅੰਸ ਕਰਦਾ ਹੈ ਤੇ ਫਿਰ ਇਹ ਸਾਰੀ ਡਾਇਕੋਟਮੀਜ਼ ਮੁੱਕ ਜਾਂਦੀਆਂ ਨੇ। ਇਸੇ ਤਰ੍ਹਾਂ ਬੁੱਲੇ ਸ਼ਾਹ ਵੀ ਫਰਮਾਉਂਦੇ ਨੇ ਕਿ ਬੁੱਲਾ ਨਾ ਰਾਫਜ਼ੀ ਨਾ ਹੈ ਸੁੰਨੀ, ਯਾਨੀ ਕਿ ਉਹ ਕਹਿੰਦੇ ਨੇ ਕਿ ਮੈਂ ਇਹਨਾਂ ਸੈਕਟੇਰੀਅਨ ਡਿਨੋਮੀਨੇਸ਼ਨਸ 'ਚ ਉਹਨਾਂ ਨੂੰ ਉਹ ਨਹੀਂ ਪੈਂਦੇ, ਇਹਨਾਂ ਨੂੰ ਟਰਾਂਸੈਂਡ ਕਰਦੇ ਨੇ ਤੇ ਇਹਨਾਂ ਨੂੰ ਉਹ ਰਿਜੈਕਟ ਕਰਦੇ ਨੇ ਬੜੇ ਕਲੀਅਰ ਟਰਮਸ ਵਿੱਚ। ਇੱਥੇ ਤੀਕਰ ਜਿਹੜੀ ਮੈਂ ਗੱਲ ਕੀਤੀ ਹੈ ਉਹ ਬੇਸਿਕਲੀ ਉਹ ਗੱਲ ਸੀ ਕਿ ਕਿਹੜੇ ਪੁਆਇੰਟਸ ਨੇ ਸਾਡੇ ਪੰਜਾਬੀ ਸੂਫੀਆ ਕਰਾਮ ਦੇ ਕਲਾਮ ਵਿੱਚ ਜਿਹੜੇ ਯੂਨੀਵਰਸੈਲਿਟੀ ਜਾਂ ਸੂਫੀਜ਼ਮ ਦਾ ਜਿਹੜਾ ਪੰਜਾਬੀ ਦੇ ਇਲਾਵਾ ਅਰਬੀ ਫਾਰਸੀ ਦਾ ਕੰਮ ਹੈ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਸਿਮਿਲੈਰਿਟੀ ਅਸੀਂ ਵੇਖ ਸਕਦੇ ਹਾਂ ਉਸ ਹਵਾਲੇ ਨਾਲ। ਹੁਣ ਮੈਂ ਗੱਲ ਕਰਾਂਗੀ ਥੋੜ੍ਹੀ ਜਿਹੀ ਵਰਨੈਕੂਲੈਰਿਟੀ ਵਿੱਚ, ਯਾਨੀ ਕਿ
ਯੂਨੀਵਰਸਲਿਜ਼ਮ ਦੀ ਨਾਲ ਜਿਹੜੀ ਪਾਰਟਿਕੂਲੈਰਿਟੀ ਹੈ ਜਾਂ ਵਰਨੈਕੂਲੈਰਿਟੀ ਹੈ ਇਹਨਾਂ ਪੰਜਾਬੀ ਸੂਫੀਆ ਕਲਾਮ ਦੇ ਸ਼ਾਇਰੀ ਦੀ, ਉਹਨਾਂ ਦੇ ਕਲਾਮ ਦੀ, ਜਿਹਨੂੰ ਲੋਕਲਾਈਜੇਸ਼ਨ ਆਫ ਦ ਸੇਕਰਡ ਜੀਓਗ੍ਰਾਫੀ ਆਫ ਇਸਲਾਮ ਵੀ ਕਿਹਾ ਗਿਆ ਹੈ। ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਉਹ ਇਹ ਹੈਗੀ ਹੈ ਕਿ ਇਹਨਾਂ ਨੇ ਨੇਟਿਵ ਲੈਂਗੁਏਜ ਤੇ ਲਹਿਜੇ ਬੋਲੀਆਂ ਇਸਤੇਮਾਲ ਕੀਤੀਆਂ ਨੇ, ਤੇ ਇਹਨਾਂ ਦੇ ਜਿਹੜੇ ਸਿੰਬਲਸ ਨੇ ਉਹ ਬੜੇ ਕਲਚਰਲੀ ਐਮਬੈਡਡ ਸਿੰਬਲਸ ਨੇ ਜਿਹੜੇ ਇਹਨਾਂ ਨੇ ਵਰਤੇ ਨੇ ਆਪਣੀ ਸ਼ਾਇਰੀ ਵਿੱਚ। ਤੁਸੀਂ ਵੇਖੋ ਕਿ ਲੋਕਲ ਜਿਹੜੇ ਬਰਡਸ ਨੇ ਉਹਨਾਂ ਦਾ ਜ਼ਿਕਰ ਹੈ, ਕਾਵਾਂ ਦਾ ਜਾਂ ਚਿੜੀਆਂ ਦਾ। ਉਹਦੇ ਵਿੱਚ ਤੁਹਾਨੂੰ ਹੁਮਾ ਜਾਂ ਸੀਮੋਰਖ ਜਿਹੜੇ ਪਰਸ਼ੀਅਨ ਸ਼ਾਇਰੀ ਵਿੱਚ ਜਿਹੜੇ ਤੁਹਾਨੂੰ ਮਿਲਦੇ ਨੇ ਪਰਿੰਦੇ, ਉਹਨਾਂ ਦਾ ਕੋਈ ਇੱਥੇ ਜ਼ਿਕਰ ਨਹੀਂ। ਬੜਾ ਕਲਚਰਲੀ ਤੇ ਲੋਕਲੀ ਐਮਬੈਡਡ ਉਹਨਾਂ ਨੇ ਸਿੰਬਲਿਜ਼ਮ ਇਸਤੇਮਾਲ ਕੀਤੀ ਹੈ। ਰੂਰਲ ਇਮੇਜਰੀ ਜ਼ਿਆਦਾ ਹੈ ਤੇ ਐਂਟੀ ਇਲੀਟ ਓਰੀਐਂਟੇਸ਼ਨ ਵੀ ਇਹਨਾਂ ਦੇ ਕੰਮਾਂ ਵਿੱਚ ਹੈ। ਮੈਂ ਇੱਥੇ ਐਂਟੀ ਇਲੀਟ ਓਰੀਐਂਟੇਸ਼ਨ ਵਿੱਚ ਖਾਸ ਤੌਰ 'ਤੇ ਗੱਲ ਕਰਾਂਗੀ ਚੁਹੇਟੜੀ ਨਾਮਾ ਦੀ। ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਵੀ ਸਾਨੂੰ ਇੱਕ ਚੁਹੇਟੜੀ ਨਾਮਾ ਇੱਕ ਨਜ਼ਮ ਮਿਲਦੀ ਹੈ। ਇਸੇ ਤਰ੍ਹਾਂ ਵਾਰਿਸ ਸ਼ਾਹ ਦਾ ਵੀ ਇੱਕ ਚੁਹੇਟੜੀ ਨਾਮਾ ਹੈ। ਚੁਹੇਟੜੀ ਬੇਸਿਕਲੀ ਚੂੜੀ ਹੈ ਜਿਹੜੀ ਸਕਵੈਂਜਰ ਹੈ, ਜਿਹੜੀ ਸਫਾਈ ਕਰਨ ਵਾਲੀ ਹੈ, ਤੇ ਲੋਐਸਟ ਰੰਗ ਆਫ ਸੁਸਾਇਟੀ ਤੇ ਉਹਦਾ ਯਾਨੀ ਕਿ ਮਾਰਜਨਲਾਈਜ਼ ਸਟੇਟਸ ਹੈ। ਤੇ ਉਹ ਕਿਸ ਤਰ੍ਹਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਉਹਦੀ ਫੀਲਿੰਗਸ ਨੂੰ ਐਕਸਪ੍ਰੈਸ ਕਰ ਰਹੇ ਨੇ। ਅਗਰ ਐਕੈਡੈਮਿਕ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਏ ਤੇ ਇਹ ਸਬੋਲਟਨ ਸਟੱਡੀਜ਼ ਦੇ ਪਰਵਿਊ ਵਿੱਚ ਵੀ ਆਉਂਦਾ ਹੈ ਕਿ ਵੇਖਿਆ ਜਾਏ ਕਿ ਕਿਸ ਤਰ੍ਹਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ, ਜੋ ਕਿ ਆਪ ਬੇਸ਼ੱਕ ਸੈਯਦ ਨੇ, ਪਰ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਕਾਸਟ ਦੀ ਜਿਹੜੀ ਸੁਪੀਰੀਓਰਿਟੀ ਦਾ ਇੱਕ ਪੂਰਾ ਇੱਕ ਸੈਯਦ ਹੋਣ ਦਾ ਇੱਕ ਸੁਪੀਰੀਓਰਿਟੀ ਦਾ ਜਿਹੜਾ ਕਨਸੈਪਟ ਸੀ ਉਹਨੂੰ ਟ੍ਰਾਂਸੈਂਡ ਕੀਤਾ, ਉਹਨੂੰ ਡਿਸਕਰੇਜ ਕੀਤਾ, ਡਿਨਾਊਂਸ ਕੀਤਾ, ਤੇ ਫਿਰ ਆਪਣੇ ਆਪ ਨੂੰ ਇੱਕ ਚੂੜੀ ਦੀ ਜਗ੍ਹਾ ਤੇ ਰੱਖ ਕੇ ਇਮੈਜਨ ਕੀਤਾ ਕਿ ਕੀ ਫੀਲਿੰਗਸ ਨੇ, ਕੀ ਪਰੇਸ਼ਾਨੀਆਂ ਨੇ, ਜ਼ਿੰਦਗੀ ਦੇ ਮਸਾਇਲ ਕੀ ਨੇ। ਤੇ ਉਹ ਬੜੀ ਇੰਟਰਸਟਿੰਗ ਹੈ ਵੇਖਣਾ ਕਿ ਇਹਨਾਂ ਦੇ ਕੰਮਾਂ ਵਿੱਚ ਇੱਕ ਐਂਟੀ ਇਲੀਟ ਓਰੀਐਂਟੇਸ਼ਨ ਹੈ। ਕਾਟਨ ਸਪਿਨਿੰਗ ਵੀਵਿੰਗ ਦੀ ਬੜੀ ਕੰਸਿਸਟੈਂਟ ਥੀਮ ਹੈ ਇਹਨਾਂ ਦੀ ਸ਼ਾਇਰੀ ਵਿੱਚ, ਖਾਸ ਤੌਰ 'ਤੇ ਸ਼ਾਹ ਹੁਸੈਨ ਦੀ, ਕਿਉਂਕਿ ਇਹ ਬੇਸਿਕਲੀ ਇਸਤਾਰਾ ਹੈ ਜ਼ਿੰਦਗੀ ਦਾ। ਕਾਟਨ ਸਪਿਨ ਕਰਨਾ, ਵੀਵ ਕਰਨਾ, ਇਹ ਬੇਸਿਕਲੀ ਇਸਤਾਰਾ ਹੈ ਜਿਹੜੇ ਇਨਸਾਨ ਚੰਗੇ ਕੰਮ ਕਰਦਾ ਹੈ ਆਪਣੀ ਜ਼ਿੰਦਗੀ ਵਿੱਚ, ਜੇ ਫਿਰ ਜੋ ਕਿ ਬਾਅਦ ਵਿੱਚ ਫਿਰ ਕੰਮ ਆਉਂਦੇ ਨੇ ਉਖਰਵੀ ਜ਼ਿੰਦਗੀ ਵਿੱਚ। ਤੇ ਕਹਿੰਦੇ ਨੇ ਸ਼ਾਹ ਹੁਸੈਨ ਕਿ ਕੁੜੀਆਂ ਜਿਹੜੀਆਂ ਨੇ ਉਹ ਧਿਆਨ ਨਹੀਂ ਦਿੰਦੀਆਂ ਆਪਣੇ ਸ਼ਾਦੀ ਤੋਂ ਪਹਿਲਾਂ ਆਪਣੇ ਲਈ ਕੋਈ ਕਾਟਨ ਸਪਿਨ ਕਰਕੇ ਰੱਖਣ, ਕੁਝ ਵੀਵ ਕਰਕੇ ਰੱਖਣ, ਤਾਂ ਕਿ ਆਪਣਾ ਜਹੇਜ਼ ਬਣਾਉਣ, ਦਾਜ ਲੈ ਕੇ ਜਾਣ ਆਪਣੇ ਸਹੁਰਿਆਂ ਵੱਲ। ਤੇ ਸਹੁਰਿਆਂ ਵੱਲ ਜਿਹੜਾ ਜਾਣਾ ਹੈ ਉਹ ਬੇਸਿਕਲੀ ਮੌਤ ਦੇ ਬਾਅਦ ਦੀ ਜ਼ਿੰਦਗੀ ਹੈ, ਜਿੱਥੇ ਤੁਹਾਨੂੰ ਇੱਜ਼ਤ ਜਿਹੜਾ ਹੈ ਉਹ ਦਾਜ ਦਿਲਾਏਗਾ। ਤੇ ਇਹ ਬੇਸਿਕਲੀ ਇਸਤਾਰਾ ਹੈ ਇਸ ਗੱਲ ਦਾ ਕਿ ਤੁਸੀਂ ਅੱਛੇ ਅਮਾਲ ਕਰੋ, ਉਖਰਵੀ ਜ਼ਿੰਦਗੀ ਵਿੱਚ ਉਹੀ ਤੁਹਾਡੇ ਕੰਮ ਆਉਣਗੇ, ਬਾਕੀ ਹੋਰ ਕੋਈ ਸ਼ੈ ਕੰਮ ਨਹੀਂ ਆਣੀ। ਇੱਕ ਅਹਿਮ ਨੁਕਤਾ ਇਹ ਵੀ ਹੈ ਕਿ ਜਿਹੜਾ ਪੋਪੂਲਰ ਲੋਕਲ ਰੋਮਾਂਟਿਕ ਫੋਕ ਟੇਲਸ ਨੇ ਉਹ ਵੀ ਇਸਤੇਮਾਲ ਕੀਤੀਆਂ ਨੇ। ਤੇ ਸ਼ਾਹ ਹੁਸੈਨ ਦੀ ਸ਼ਾਇਰੀ 'ਚ ਹੀਰ ਰਾਂਝਾ ਦਾ ਸਾਨੂੰ ਜ਼ਿਕਰ ਮਿਲਦਾ ਹੈ, ਤੇ ਫਿਰ ਉਹਦੇ ਬਾਅਦ ਤੁਸੀਂ ਵੇਖਦੇ ਹੋ ਕਿ ਬੁੱਲੇ ਸ਼ਾਹ ਦੇ ਵੀ ਤੁਹਾਨੂੰ ਮਿਲਦਾ ਹੈ, ਤੇ ਫਿਰ ਵਾਰਿਸ ਸ਼ਾਹ ਨੇ ਤਾਂ ਹੀਰ ਲਿਖੀ ਹੈ, ਪੂਰਾ ਕਿੱਸਾ ਲਿਖਿਆ ਹੈ। ਇਹ ਵੀ ਅਸੀਂ ਵੇਖਦੇ ਹਾਂ ਕਿ ਵਰਨੈਕੂਲਰ ਵਰਸ ਫਾਰਮਸ ਜਾਂ ਜੌਨਰਾਸ ਇਸਤੇਮਾਲ ਕੀਤੀ ਗਈਆਂ ਨੇ। ਦੋਹੜੇ ਨੇ, ਕਾਫੀ, ਸਿਹਰਫੀ, ਗੰਢਾਂ, ਅਠਵਾਰਾ, ਬਾਰਾਂਮਾਹ। ਤੇ ਇੱਕ ਨੁਕਤਾ ਜਿਹੜਾ ਹੋਰ ਇੰਪੋਰਟੈਂਟ ਹੈ ਉਹ ਮਿਊਜ਼ੀਕੈਲਿਟੀ ਦਾ ਨੁਕਤਾ ਹੈ। ਮੈਂ ਇੱਥੇ ਇਹ ਤੁਹਾਨੂੰ ਦੱਸਾਂ ਕਿ ਸ਼ਾਹ ਹੁਸੈਨ ਜਿਹੜੇ ਨੇ ਉਹ ਬੜੀ ਮਿਊਜ਼ਿਕ ਦੀ ਜਿਹੜੀ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਹੈ ਉਹਦੀ ਟੈਕਨੀਕੈਲਿਟੀਜ਼ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਸਨ। ਤੇ ਉਹਨਾਂ ਨੇ ਜਿਹੜੇ ਆਪਣੀ ਕਾਫੀਆਂ ਲਿਖੀਆਂ ਨੇ ਸ਼ਾਹ ਹੁਸੈਨ ਨੇ, ਉਹ ਮੁਖਤਲਿਫ ਰਾਗਾਂ 'ਚ ਹੀ ਗਾਈ ਜਾ ਸਕਦੀਆਂ ਨੇ। ਤੇ ਮੈਂ ਕਹਾਂਗੀ ਕਿ ਆਸਿਫ ਖਾਨ ਸਾਹਿਬ ਨੇ ਬੜਾ ਚੰਗਾ ਕੰਮ ਕੀਤਾ ਹੈ। ਉਹਨਾਂ ਨੇ ਕਾਫੀਆਂ ਸ਼ਾਹ ਹੁਸੈਨ ਜਦ ਐਡਿਟ ਕੀਤੀਆਂ ਨੇ ਤੇ ਨਾਲ ਆਈਡੈਂਟੀਫਾਈ ਵੀ ਕੀਤਾ ਹੈ ਕਿ ਕਿਹੜੀ ਕਾਫੀ ਕਿਹੜੇ ਸੁਰ ਵਿੱਚ ਜਿਹੜੀ ਹੈ ਗਾਈ ਜਾਂਦੀ ਹੈ। ਰਾਗ ਭੇਰੂ, ਰਾਗ ਸਿਰੀ, ਰਾਗ ਮਾਝ,
राग बसंत, राग श्री, राग बिलावल, राग सिंधड़ा, राग रामकली, राग तलंग, राग धनासरी ते होर पता नहीं किन्ने राग ने ਜਿਹੜੇ ਆਸਿਫ ਖਾਨ ਸਾਹਿਬ ਨੇ ਆਇਡੈਂਟੀਫਾਈ ਕੀਤੇ ਨੇ ਤੇ ਨਾਲ ਦੱਸਿਆ ਹੈ ਕਿ ਕਿਹੜੀ ਕਾਫੀ ਸ਼ਾਹ ਹੁਸੈਨ ਦੀ ਕਿਹੜੇ ਰਾਗ ਵਿੱਚ ਗਾਈ ਜਾਏਗੀ ਤੇ ਉਹ ਆਪਣਾ ਇੰਪੈਕਟ ਦੇਗੀ ਜਾਂ ਉਹਦਾ ਮਤਲਬ ਜਿਹੜਾ ਹੈ ਉਹ ਖੁੱਲ ਕੇ ਸਾਹਮਣੇ ਆਏਗਾ। ਮੈਂ ਕੁਇਕਲੀ ਇਹ ਪੁਆਇੰਟ ਵੀ ਡਿਸਕਸ ਕਰ ਲਾਂ ਕਿ ਭਗਤੀ ਮੂਵਮੈਂਟ ਦਾ ਇੰਪੈਕਟ ਪੰਜਾਬ ਵਿੱਚ 16ਵੀਂ ਸਦੀ 'ਚ ਆਇਆ ਹੈ ਤੇ ਉਹਦੇ ਬਾਅਦ 15ਵੀਂ 16ਵੀਂ ਸਦੀ ਔਨਵਰਡ ਅਸੀਂ ਦੇਖਦੇ ਹਾਂ ਕਿ ਕ੍ਰਿਸ਼ਨਾਈਟ ਤੇ ਨਾਥ ਯੋਗ ਤੋਂ ਜਿਹੜੇ ਐਲੀਮੈਂਟਸ ਨੇ ਉਹ ਵੀ ਇੰਟੀਗ੍ਰੇਟ ਕੀਤੇ ਗਏ ਨੇ ਤੇ ਖਾਸ ਤੌਰ ਤੇ ਜਿਹੜਾ ਬੁੱਲੇ ਸ਼ਾਹ ਦੀ ਸ਼ਾਇਰੀ ਹੈ ਉਹਦੇ ਵਿੱਚ ਤੇ ਰਾਧਾ ਦਾ, ਕ੍ਰਿਸ਼ਨਾ ਦਾ, ਸ਼ਿਆਮ ਦਾ ਬੜਾ ਜ਼ਿਕਰ ਮੌਜੂਦ ਹੈ ਤੇ ਉਹ ਪੂਰਾ ਜਿਹੜਾ ਮੋਟਿਵ ਹੈ ਬਿਰਹੂ ਦਾ ਜਾਂ ਅਸੀਂ ਕਹਿੰਦੇ ਹਾਂ ਵਿਰਾਹਣੀ ਦਾ ਉਹ ਪੂਰਾ ਕਨਸੈਪਟ ਜਿਹੜਾ ਹੈ ਉਹ ਇਸਤੇਮਾਲ ਕੀਤਾ ਗਿਆ ਹੈ। ਜੈਂਡਰਡ ਇਮੇਜਰੀ ਹੈ ਮੈਂ ਬਿਲਕੁਲ ਬਸ ਮੁਕਾ ਰਹੀ ਹਾਂ ਇਹ ਆਖਰੀ ਸਲਾਈਡ ਹੀ ਹੈ ਕਿ ਜਦ ਅਸੀਂ ਗੱਲ ਕਰਨੇ ਆ ਵਰਨੈਕੂਲੈਰਿਟੀ ਦੀ ਤੇ ਉੱਥੇ ਇਹ ਵੀ ਦੇਖਣਾ ਪਏਗਾ ਕਿ ਇਹਨਾਂ ਸੂਫੀਆ ਕਰਾਮ ਨੇ ਜੈਂਡਰਡ ਇਮੇਜਰੀ ਇਸਤੇਮਾਲ ਕੀਤੀ ਹੈ ਤੇ ਬ੍ਰਾਈਡਲ ਸਿੰਬਲਿਜ਼ਮ ਵੀ ਇਸਤੇਮਾਲ ਕੀਤਾ ਹੈ। ਪੰਜਾਬੀ ਸੂਫੀ ਸ਼ਾਇਰੀ ਪ੍ਰਾਇਮਰੀਲੀ ਸਿੰਬੋਲਿਕ ਹੈ, ਬਹੁਤ ਜ਼ਿਆਦਾ ਸਿੰਬੋਲਿਕ ਹੈ। ਇਹਦੇ ਵਿੱਚ ਹਕੀਕਤ ਤੇ ਮਜਾਜ਼ ਜਿਹੜਾ ਹੈ ਉਹਦੀ ਡਾਇਕੋਟਮੀ ਵੀ ਤੁਹਾਨੂੰ ਦਿਸਦੀ ਹੈ ਕਿ ਜਿਹੜਾ ਇਨਸਾਨੀ ਮੁਹੱਬਤ ਦਾ ਇਸਤਾਰਾ ਇਸਤੇਮਾਲ ਕੀਤਾ ਗਿਆ ਹੈ ਅੱਲਾਹ ਪਾਕ ਦੀ ਮੁਹੱਬਤ ਨੂੰ ਰੈਫਰ ਕਰਨ ਲਈ ਤੇ ਨਾਲ ਹੀ ਜਿਹੜੀ ਹੈ ਉਹ ਫੈਮਿਨਿਨ ਵੌਇਸ ਵੀ ਇਸਤੇਮਾਲ ਕੀਤੀ ਗਈ ਹੈ ਯਾਨੀ ਕਿ ਜਿਹੜੇ ਮੇਲ ਸੂਫੀ ਪੋਇਟਸ ਨੇ ਉਹਨਾਂ ਨੇ ਆਪਣੇ ਆਪ ਨੂੰ ਔਰਤ ਦੀ ਜਗ੍ਹਾ ਰੱਖ ਕੇ ਤੇ ਸ਼ਾਇਰੀ ਕੀਤੀ ਹੈ। ਮੈਂ ਮਿਸਾਲ ਦਿੰਦੀ ਹਾਂ ਜਿਵੇਂ ਸ਼ਾਹ ਹੁਸੈਨ ਦਾ ਕਲਾਮ ਹੈ ਕਿ ਮੰਦੀ ਹਾਂ ਕਿ ਚੰਗੀ ਹਾਂ ਵੀ ਸਾਹਿਬ ਤੇਰੀ ਬੰਦੀ ਹਾਂ ਤੇ ਬੇਸਿਕਲੀ ਫੈਮਿਨਿਨ ਵੌਇਸ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ। ਔਰਤ ਜਾਂ ਇੱਕ ਵਾਈਫ ਜਿਹੜੀ ਹੈ ਉਹ ਪੈਸ਼ਨੇਟ ਲਾਇਲਟੀ ਜਾਂ ਲਵਿੰਗ ਸਬਮਿਸ਼ਨ ਦਾ ਸਿੰਬਲ ਹੈ ਤੇ ਇਸ ਲਈ ਇਹਨਾਂ ਸ਼ਾਇਰਾਂ ਨੇ ਆਪਣੇ ਆਪ ਨੂੰ ਇੱਕ ਬਰਾਈਡ ਜਾਂ ਇੱਕ ਵਾਈਫ ਜਾਂ ਇੱਕ ਫੀਮੇਲ ਲਵਰ ਦੇ ਨਾਲ ਆਇਡੈਂਟੀਫਾਈ ਕੀਤਾ ਹੈ ਤੇ ਰੱਬ ਤਾਲਾ ਨੂੰ ਇੱਕ ਮੈਸਕੂਲਿਨ ਟਰਮਸ ਵਿੱਚ ਐਜ਼ ਅ ਗਰੂਮ ਜਾਂ ਐਜ਼ ਅ ਹਸਬੈਂਡ ਜਿਹੜਾ ਹੈ ਉਹ ਇਮੈਜਿਨ ਕੀਤਾ ਹੈ ਤੇ ਵੈਡਿੰਗ ਦਾ ਮੈਟਾਫਰ ਵੀ ਸਪਿਰਿਚੁਅਲ ਯੂਨੀਅਨ ਲਈ ਇਸਤੇਮਾਲ ਕੀਤਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਰਸ ਦਾ ਜਿਹੜਾ ਟਰਮ ਬੋਲਿਆ ਜਾਂਦਾ ਹੈ ਸਾਊਥ ਏਸ਼ੀਆ ਵਿੱਚ ਜਿਹੜੀ ਸੂਫੀਜ਼ ਦੀ ਡੈਥ ਐਨੀਵਰਸਰੀ ਹੈ ਉਹਦਾ ਲਿਟਰਲ ਮਤਲਬ ਹੀ ਬੇਸਿਕਲੀ ਵੈਡਿੰਗ ਹੈ ਤੇ ਡੈਥ ਦਾ ਜਿਹੜਾ ਹੈ ਉਹ ਇਸਤਾਰਾ ਜਿਹੜਾ ਹੈ ਉਹ ਮੈਰਿਜ ਨਾਲ ਇਸਤੇਮਾਲ ਉਹਨਾਂ ਨੇ ਕੀਤਾ ਹੈ ਤੇ ਬ੍ਰਾਈਡਲ ਮੈਟਾਫਰ ਦੇ ਵੇਰੀਅਸ ਮੀਨਿੰਗਸ ਵੀ ਨੇ। ਗੋਡ ਲਈ ਵੀ ਇਸਤੇਮਾਲ ਕੀਤਾ ਹੈ, ਅੱਲਾਹ ਪਾਕ ਲਈ ਵੀ ਕੀਤਾ ਹੈ, ਬਹੁਤ ਥੋੜਾ ਜਿਹੜਾ ਹੈ ਉਹ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਲਈ ਵੀ ਕੀਤਾ ਹੈ ਤੇ ਮੁਰਸ਼ਦ ਲਈ ਵੀ ਬ੍ਰਾਈਡਲ ਮੈਟਾਫਰ ਕੀਤਾ ਹੈ। ਮੈਂ ਜ਼ਿਆਦਾ ਟਾਈਮ ਇਸ ਲਈ ਨਹੀਂ ਲਵਾਂਗੀ ਕਿ ਮੈਂ ਚਾਹਾਂਗੀ ਕਿ ਅਸੀਂ ਸਵਾਲ ਜਵਾਬ ਵੱਲ ਜਾਈਏ। ਅਗਲੀ ਸਲਾਈਡ ਜਿਹੜੀ ਸਟ੍ਰਿੰਜੈਂਟ ਸੋਸ਼ਲ ਕ੍ਰਿਟੀਕ ਹੈ ਇਹ ਮੈਂ ਸਕਿਪ ਕਰ ਰਹੀ ਹਾਂ। ਇਹ ਮੇਰਾ ਖਿਆਲ ਹੈ ਕਿ ਅਸੀਂ ਸਵਾਲ ਜਵਾਬ ਵਿੱਚ ਇਹ ਕਰ ਲਾਂਗੇ ਤੇ ਤੋਹੀਦ ਚੱਠਾ ਸਾਹਿਬ ਤੁਸੀਂ ਜੇ ਸਲਾਈਡ ਜੀ हाँ जी जी ਜੀ ਬਹੁਤ ਜ਼ਬਰਦਸਤ ਲੈਕਚਰ ਅਸੀਂ ਸੁਣ ਰਹੇ ਸੀ ਔਰ ਬੜਾ ਖੂਬਸੂਰਤ ਕਮੈਂਟਸ ਵੀ ਆ ਰਹੇ ਸਨ। ਕੁਐਸਚਨ ਇੱਕ ਜਿਹੜਾ ਸੁਣਦਿਆਂ ਮੇਰੇ ਜ਼ਿਹਨ ਵਿੱਚ ਆ ਰਿਹਾ ਸੀ, ਮੈਂ जी ਫਿਰ जी ਦੂਸਰੇ ਦੋਸਤਾਂ ਦੇ ਵੀ ਜ਼ਰੂਰ ਲਾਂਗਾ ਕਿ ਜਿਹੜੀ ਸੂਫੀਜ਼ਮ ਖਾਸ ਕਰ ਜਿਹੜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਸੂਫੀਆਂ ਦਾ ਜਿਹੜਾ ਇੱਕ ਗੱਲ ਹੈ ਜਿਹੜੀ ਜੋਗੀ ਨਾਲ ਉਹ ਕਰਦੇ ਨੇ जी जी ਉਹ ਜਿਹੜਾ ਜੋਗੀ ਅਗਰ ਅਸੀਂ ਸੂਫੀ ਲਿਟਰੇਚਰ ਨੂੰ ਜਿਹੜਾ ਮੌਜੂਦਾ ਸੂਫੀ ਲਿਟਰੇਚਰ ਦੀ ਜਿਹਦੀ ਹੁਣ ਅਸੀਂ ਗੱਲ ਕਰ ਰਹੇ ਸਾਂ ਉਹਨੂੰ ਸਮਝਣ ਲਈ ਕਿ ਜੋਗੀ ਲਿਟਰੇਚਰ ਦਾ ਉਹਦੇ ਵਿੱਚ ਰੰਗ ਜਾਂ ਜੋਗੀਆਂ ਦੇ ਜਿਹੜੇ ਸਿਤਾਰੇ ਸਨ ਜਾਂ ਜੋਗੀ ਜਿਸ ਚੀਜ਼ ਨੂੰ ਕਰਦੇ ਸਨ, ਜਿਸ ਤਰ੍ਹਾਂ ਜੋਗੀ ਉਸ ਚੀਜ਼ ਨੂੰ ਪਸੰਦ ਕਰਦੇ ਸਨ ਜਾਂ ਜੋਗੀ ਜਿਸ ਚੀਜ਼ ਦੀ ਗੱਲ ਕਰਦਾ ਸੀ ਇਹ जी ਸੂਫੀ ਵੀ ਉਸੇ ਚੀਜ਼ ਦੀ ਗੱਲ ਕਰਦੇ ਸਨ ਜਾਂ ਉਹਦੇ ਤੋਂ ਮੁਖਤਲਿਫ ਸੀ। ਇਹਨਾਂ ਦਾ ਉਹ ਜਿਹੜਾ ਪੰਜਾਬ ਦਾ ਜੋਗੀ ਉਹਨਾਂ ਦਾ ਇਹ ਸੂਫੀ ਨਾਲ ਕੀ ਰਿਸ਼ਤਾ ਸੀ? ਵੇਖੋ ਸਿਰਫ ਮੈਂ ਇਹ ਕਹਾਂਗੀ ਕਿ ਜਿਹੜੀ ਜੋਗੀ ਟ੍ਰੈਡੀਸ਼ਨ ਹੈ ਇਹ ਬੇਸਿਕਲੀ ਅਸੈਟਿਕ ਟ੍ਰੈਡੀਸ਼ਨ ਹੈ। ਅਸੀਂ ਵੇਖਦੇ ਹਾਂ ਕਿ
ਦੁਨੀਆ ਦੇ ਜਿਹੜੇ तमाम ਬੜੇ ਮਜ਼ਾਹਿਬ ਨੇ ਉਹਦੇ ਵਿੱਚ ਮਿਸਟੀਕਲ ਟ੍ਰੈਡੀਸ਼ਨ ਮੌਜੂਦ ਹੈ ਤੇ ਉਸ ਮਿਸਟੀਕਲ ਟ੍ਰੈਡੀਸ਼ਨ ਵਿੱਚ ਅੱਗੇ ਬਥੇਰੇ ਰੰਗ ਤੇ ਡਾਇਵਰਸਿਟੀ ਹੈ ਤੇ ਮੁxtਲਿਫ ਜਿਹੜੇ ਮਜ਼ਾਹਿਬ 'ਚ ਜਿਹੜੇ ਮਿਸਟੀਕਲ ਸਟਰੀਕ ਨੇ ਉਹਨਾਂ ਲਈ ਮੁxtਲਿਫ ਟਰਮ ਵੀ ਇਸਤੇਮਾਲ ਕੀਤੇ ਗਏ ਨੇ ਜਿਵੇਂ ਅਸੀਂ ਕਹਿੰਦੇ ਆ ਕਿ ਵਿਦਾਂਤ ਫਲਸਫਾ वेदांत या वेदांटिज्म ਦਾ ਟਰਮ ਅਸੀਂ ਇਸਤੇਮਾਲ ਕਰਦੇ ਆ ਆਮ ਤੌਰ ਤੇ ਹਿੰਦੂ ਮਿਸਟੀਕਲ ਟ੍ਰੈਡੀਸ਼ਨ ਲਈ ਜਾਂ ਅਸੀਂ ਜ਼ੈਨ ਦਾ ਲਫ਼ਜ਼ ਇਸਤੇਮਾਲ ਕਰਦੇ ਆ ਬੁੱਧਿਸਟ ਟ੍ਰੈਡੀਸ਼ਨ ਲਈ ਤੇ ਅਸੀਂ ਤਸਵੁਫ ਜਾਂ ਸੂਫੀਜ਼ਮ ਦਾ ਟਰਮ ਇਸਤੇਮਾਲ ਕਰਨੇ ਆ ਜਿਹੜੀ ਇਸਲਾਮ ਦੀ ਜਿਹੜੀ ਮਿਸਟੀਕਲ ਸਟਰੀਕ ਹੈ ਉਹਨੂੰ ਰੈਫਰ ਕਰਨ ਲਈ ਤੇ ਗੱਲ ਇਹ ਹੈਗੀ ਹੈ ਕਿ तमाम ਮਜ਼ਾਹਿਬ ਵਿੱਚ तमाम ਮਾਸ਼ਰਿਆਂ ਵਿੱਚ ਇੰਜ ਦੇ ਲੋਕੀ ਮੌਜੂਦ ਨੇ ਜਿਹੜੇ ਰਿਚੁਅਲਸ ਜਾਂ ਜਿਹੜੇ ਜ਼ਾਹਰੀ ਜਿਹੜੇ ਰਿਚੁਅਲਸ ਨੇ ਉਸ ਤੋਂ ਕੁਝ ਹੋਰ ਅੱਗੇ ਜਾ ਕੇ ਕੁਝ ਵੱਧ ਮੰਗਦੇ ਨੇ ਤੇ ਉਹਨਾਂ ਦਾ ਜਿਹੜਾ ਜ਼ਿਆਦਾ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਜਾਂ ਉਹਨਾਂ ਦਾ ਜਿਹੜੀ ਅਰਜ਼ ਹੈ ਉਹ ਬੇਸਿਕਲੀ ਜ਼ਾਹਿਰ ਦੀ ਬਜਾਏ ਬਾਤਿਨ ਦੀ ਹੁੰਦੀ ਹੈ ਤੇ ਐਸਥੈਟਿਕ ਜਿਹੜਾ ਹੈ ਜਿਹੜਾ ਜੋਗੀ ਹੈ ਜਿਹੜਾ सूफी ਵਿੱਚ ਜਿਹੜਾ ਫਕੀਰ ਹੈ ਦਰਵੇਸ਼ ਹੈ ਜਿਹਦੇ ਵਿੱਚ ਫਕਰ ਬਹੁਤ ਜ਼ਿਆਦਾ ਹੈ ਤੇ ਉਹ ਬੇਸਿਕਲੀ ਤੁਸੀਂ ਕਹੋ ਕਿ ਇਹਨਾਂ ਦਾ ਲਿੰਕ ਤੇ ਬਹੁਤ ਜ਼ਿਆਦਾ ਬੰਦਾ ਹੈ ਤੁਸੀਂ ਜੇ ਬੁੱਲੇ ਸ਼ਾਹ ਦਾ ਕਲਾਮ ਦੇਖੋ ਤੇ ਬੁੱਲੇ ਸ਼ਾਹ ਜਾਂ ਈਵਨ ਸ਼ਾਹ ਹੁਸੈਨ ਆਪਣੇ ਆਪ ਨੂੰ ਆਪ ਜੋਗਿਆਣੀ ਕਹਿੰਦੇ ਨੇ ਕਿ ਮੈਂ ਆਪਣੇ ਆਪ ਨੂੰ ਇੱਕ ਜੋਗੀ ਔਰਤ ਜਿਹੜਾ ਹੈ ਉਹ ਕਹਿੰਦੇ ਨੇ ਉਹਨਾਂ ਲਈ ਤੇ ਇਹ ਬਾਈਫਰਕੇਸ਼ਨ ਨਹੀਂ ਹੈ ਕਿ ਸੂਫੀ ਇੱਕ ਪਾਸੇ ਤੇ ਜੋਗੀ ਇੱਕ ਪਾਸੇ ਉਹਨਾਂ ਨੇ ਫ੍ਰੀਲੀ ਇੱਕ ਦੂਜੇ ਦੀ ਜਿਹੜੀ ਉਹਨਾਂ ਦੀ ਵਸੀਉਲ ਮਸ਼ਰਬ ਹੋਣੇ ਦਾ ਜਾਂ ਪਲੂਰਲ ਹੋਣੇ ਦਾ ਰਿਲੀਜੀਅਸ ਪਲੂਰਲਿਜ਼ਮ ਚ ਬਿਲੀਵ ਕਰਨ ਦਾ ਇਹ ਵੀ ਇੱਕ ਬਹੁਤ ਵੱਡਾ ਐਕਸਪ੍ਰੈਸ਼ਨ ਹੈ ਕਿ ਉਹਨਾਂ ਨੇ ਜੋਗੀ ਟ੍ਰੈਡੀਸ਼ਨ ਤੋਂ ਬੜਾ ਕੁਝ ਲਿਆ ਵੀ ਹੈ ਬੜਾ ਕੁਝ ਜਿਹੜਾ ਹੈ ਇਨਸਪਾਇਰ ਵੀ ਉਹਨਾਂ ਨੇ ਕੀਤਾ ਹੈ ਤੇ ਫ੍ਰੀ ਬੋਰੋਇੰਗ ਹੋਈ ਹੈ ਇੱਥੇ ਮੈਂ ਤੁਹਾਨੂੰ ਜੇ ਇੱਕ ਛੋਟਾ ਜਿਹਾ ਇਜਾਜ਼ਤ ਦਿਓ ਤਾਂ ਮੈਂ ਦੱਸਾਂ ਕਿ ਬਾਬਾ ਫਰੀਦ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਜਿਹੜੀ ਜੋਗੀ ਟ੍ਰੈਡੀਸ਼ਨ ਦੀ ਇੱਕ ਪ੍ਰੈਕਟਿਸ ਹੈ ਲੱਕੜੀ ਦੇ ਬਰਤਨ ਚ ਖਾਣਾ ਖਾਣ ਦੀ ਉਹ ਉਹਨਾਂ ਨੇ ਜੋਗੀਆਂ ਤੋਂ ਬੋਰੋ ਕੀਤੀ ਹੈ ਕਿਉਂਕਿ ਜਿਹੜਾ ਪਰਸ਼ੀਆ ਵਿੱਚ ਅਸੀਂ ਸੂਫੀ ਵੇਖਨੇ ਆ ਸੈਂਟਰਲ ਏਸ਼ੀਆ ਵਿੱਚ ਉੱਥੇ ਕੋਈ ਮਿੱਟੀ ਦੇ ਬਰਤਨ ਇਸਤੇਮਾਲ ਕਰਦੇ ਸਨ ਲੱਕੜੀ ਦੇ ਬਰਤਨ ਇਸਤੇਮਾਲ ਕਰਨ ਦਾ ਨਹੀਂ ਸੀ ਤੇ ਇੱਥੇ ਜੀ ਪੰਜਾਬ ਦੀ ਸੂਫੀ ਜਾਂ ਜੋਗੀ ਟ੍ਰੈਡੀਸ਼ਨ ਵਿੱਚ ਇਹ ਗੱਲ ਸੀ ਕਿ ਜੇ ਤੁਸੀਂ ਆਪਣੀ ਭੁੱਖ ਮਿਟਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਘੱਟ ਖਾਓ ਤੇ ਜੇ ਤੁਸੀਂ ਲੱਕੜੀ ਦੇ ਬਰਤਨ ਵਿੱਚ ਖਾਓਗੇ ਤੇ ਤੁਹਾਡੀ ਭੁੱਖ ਜਿਹੜੀ ਹੈ ਉਹ ਘਟਾ ਦੇਗੀ ਇਸ਼ਤਿਹਾ ਤੁਹਾਡੀ ਘਟਾ ਦੇਗੀ ਤੇ ਬਾਬਾ ਫਰੀਦ ਨੇ ਫ੍ਰੀਲੀ ਇਹ ਪ੍ਰੈਕਟਿਸ ਜੋਗੀਆਂ ਤੋਂ ਬੋਰੋ ਕੀਤੀ ਤੇ ਬਾਬਾ ਫਰੀਦ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਬਾਬਾ ਫਰੀਦ ਜਿਹੜੀ ਤਸਬੀਹ ਇਸਤੇਮਾਲ ਕਰਦੇ ਸੀ ਉਹ ਵੀ ਲੱਕੜੀ ਦੀ ਸੀ ਉਹਨਾਂ ਦੀ ਖੜਾਵਾਂ ਵੀ ਉਹ ਪਾਉਂਦੇ ਸੀ ਲੱਕੜੀ ਦੀਆਂ ਤੇ ਫਿਰ ਬਾਬਾ ਫਰੀਦ ਦੇ ਜਿਹੜੇ ਬਰਤਨ ਸੀ ਉਹ ਵੀ ਉਹ ਲੱਕੜੀ ਦੇ ਇਸਤੇਮਾਲ ਕਰਦੇ ਸੀ ਤੇ ਇਹਨਾਂ ਬਜ਼ੁਰਗਾਂ ਨੇ ਤੇ ਕਦੀ ਕੋਈ ਇਹਨਾਂ ਚੀਜ਼ਾਂ ਨੂੰ ਜੋਗੀ ਟ੍ਰੈਡੀਸ਼ਨ ਜਾਂ ਸੂਫੀ ਟ੍ਰੈਡੀਸ਼ਨ ਨੂੰ ਵੱਖ-ਵੱਖ ਕਰਕੇ ਨਹੀਂ ਵੇਖਿਆ ਉਹ ਸਮਝਦੇ ਸੀ ਕਿ ਇਹ ਇੱਕ ਹੀ ਸਿੱਕੇ ਦੇ ਦੋ ਰੁਖ ਨੇ ਕੋਈ ਉਹਨੂੰ ਜੋਗੀ ਕਹਿੰਦਾ ਹੈ ਕੋਈ ਉਹਨੂੰ ਸੂਫੀ ਕਹਿੰਦਾ ਹੈ ਅਸਲ ਚੀਜ਼ ਜਿਹੜੀ ਹੈ ਉਹ ਫਕਰ ਹੈ ਉਹ ਬੇਸਿਕਲੀ ਐਸਥੈਟਿਕ ਟ੍ਰੈਡੀਸ਼ਨ ਹੈ ਤੇ ਉਹਨਾਂ ਨੇ ਕਦੀ ਇਸ ਜਿਹੜੀ ਨੇ ਨਾ ਬਾਈਫਰਕੇਸ਼ਨ ਚ ਬਿਲੀਵ ਨਹੀਂ ਕੀਤਾ ਜਿਹੜਾ ਅਸਲ ਚੀਜ਼ ਹੈ ਉਹ ਰੂਹ ਹੈ ਚੀਜ਼ਾਂ ਦੀ ਐਸੈਂਸ ਹੈ ਤੇ ਉਹਨਾਂ ਲਈ ਐਸੈਂਸ ਇੰਪੋਰਟੈਂਟ ਸੀ ਇਹ ਟਰਮੀਨੋਲੋਜੀ ਜਾਂ ਇਹ ਡਿਵੀਜ਼ਨਸ ਉਹਨਾਂ ਲਈ ਇੰਪੋਰਟੈਂਟ ਨਹੀਂ ਸੀ ਜੀ ਇਹ ਗੱਲ ਸੀ ਕਿ ਜਿਹੜਾ ਲਫ਼ਜ਼ ਹੈ ਜਿਹੜਾ ਇੱਕ ਅਸੀਂ ਅੱਖਰ ਵਰਤਨੇ ਆ ਸੂਫੀ ਤੇ ਦੂਜਾ ਜੋਗੀ ਸ਼ਾਇਰੀ ਦੇ ਵਿੱਚ ਸਾਨੂੰ ਜੋਗੀ ਲਫ਼ਜ਼ ਤੇ ਮਿਲਦਾ ਜੋਗਿਆਣੀ ਮੈਂ ਜਾਣਾ ਜੋਗੀ ਦੇ ਨਾਲ ਪਰ ਕਿਤੇ ਸੂਫੀਆਂ ਨੇ ਸੂਫੀ ਲਫ਼ਜ਼ ਵੀ ਵਰਤਿਆ ਆਪਣੀ ਸ਼ਾਇਰੀ ਦੇ ਵਿੱਚ ਬਿਲਕੁਲ ਵਰਤਿਆ ਜੀ ਬਿਲਕੁਲ ਵਰਤਿਆ ਹੈ ਮੌਜੂਦ ਹੈ ਕਈ ਸ਼ੇਰਾਂ ਚ ਮੌਜੂਦ ਹੈ ਜੋਗੀ ਵੀ ਹੈ ਤੇ ਸੂਫੀ ਵੀ ਹੈ ਠੀਕ ਹੈ ਜੀ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਕੁਐਸਚਨ ਇੱਕ ਆਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਹਨਾਂ ਨੇ ਕਿਹਾ ਕਿ ਜੀ ਸੂਫੀਜ਼ਮ ਅਟੈਂਪਟ ਇਜ਼ ਮੇਡ ਟੂ ਫਿਲੋਸੋਫਾਈਜ਼ ਥਿਓਲੋਜੀ ਸੈਂਟ ਅਗਸਟਨ ਡਿਡ ਸੇਮ ਇਨ ਕ੍ਰਿਸਚੀਅਨਿਟੀ ਇਨ 4th century AD ਜੀ ਉਹਨਾਂ ਨੇ ਠੀਕ ਹੈ ਤੇ ਇਹ ਅੱਗੇ ਸਵਾਲ ਦਾ ਅਗਲਾ ਹਿੱਸਾ ਮੌਜੂਦ ਹੈ ਜਾਂ
नहीं, उन्होंने सिर्फ एक ही क्वेश्चन पूछा है कि सूफीज़म ने अटेम्प्ट कीती है कि ਫਿਲੋਸੋਫਾਈਜ਼ ਕਰਨ ਦੀ ਥਿਓਲੋਜੀ ਨੂੰ। ਜੀ ਦੇਖिए ਜਿਹੜੀ ਥਿਓਲੋਜੀ ਹੈ ਉਹਨੂੰ ਅਸੀਂ ਇੱਕ ਅਲੱਗ ਕੈਟਾਗਰੀ ਤੇ ਸੂਫੀ ਫਿਲਾਸਫੀ ਨੂੰ ਸ਼ਾਇਦ ਇੱਕ ਅਲੱਗ ਕੈਟਾਗਰੀ ਨਹੀਂ ਵੇਖ ਸਕਦੇ। ਜੇ ਤੁਸੀਂ ਥਿਓਲੋਜੀ ਤੋਂ ਮੁਰਾਦ ਫਿਕ ਲੈ ਰਹੇ ਹੋ ਤੇ ਯਾਦ ਰੱਖੋ ਉਹ ਇੱਕ ਅਲੱਗ ਕੈਟਾਗਰੀ ਹੈ। ਉਹਨਾਂ ਨੇ ਫਿਕ ਦੀ ਜੇ ਗੱਲ ਕਰੋ ਤੇ ਫਿਕ ਉਹਨਾਂ ਦਾ ਕੰਸਰਨ ਨਹੀਂ ਸੀ। ਫਿਕ ਜਿਹੜੀ ਏ ਉਹ ਇਨਸਾਨ ਦਾ ਐਕਸਟਰਨਲ ਐਕਸ਼ਨ ਰੈਗੂਲੇਟ ਕਰਦੀ ਏ ਤੇ ਜਿਹੜਾ ਸੂਫੀ ਏ ਉਹ ਇਨਸਾਨ ਦੀ ਬਾਤਨੀ ਜ਼ਿੰਦਗੀ ਨੂੰ ਰੈਗੂਲੇਟ ਕਰਦਾ ਏ। ਤੇ ਜੇ ਤੁਸੀਂ ਥਿਓਲੋਜੀ ਲੈਂਦੇ ਹੋ ਅਕਾਇਦ ਦੇ ਸੈਂਸ ਵਿੱਚ ਤੇ ਤੁਸੀਂ ਕਹਿ ਸਕਦੇ ਹੋ ਕਿ ਹਾਂ ਅਕਾਇਦ ਜਿਹੜੇ ਨੇ ਉਹ ਉਹਨਾਂ ਨੇ ਥਿਅਰਾਈਜ਼ ਕੀਤੇ ਨੇ, ਇੱਕ ਥਿਅਰੀ ਡਿਵੈਲਪ ਕੀਤੀ ਏ। ਦੇਖੋ ਇੱਕ ਚੀਜ਼ ਏ ਕਿ ਜਿਹੜਾ ਫॉर एग्जांपल ਅਸੀਂ ਮਨਸੂਰ ਹੱਲਾਜ ਦੀ ਗੱਲ ਕਰਨੇ ਆ, ਹੁਸੈਨ ਬਿਨ ਮਨਸੂਰ ਹੱਲਾਜ ਜਿਹਨੇ ਅਨਲ ਹਕ ਦਾ ਨਾਰਾ ਲਾਇਆ ਸੀ। ਉਹ ਬੇਸਿਕਲੀ ਉਹਦਾ ਐਕਸਪੀਰੀਅੰਸ ਸੀ ਜਿਹੜਾ ਵਹਦਤੁਲ ਵਜੂਦ, ਜਿਹਦੇ ਲਈ ਅਸੀਂ ਯੂਨੀਅਨ ਜਾਂ ਵਸਲ ਦਾ ਲਫ਼ਜ਼ ਇਸਤੇਮਾਲ ਕਰਨੇ ਆ। ਪਰ ਅਸੀਂ ਕਹਿੰਦੇ ਆ ਕਿ ਜਿਹੜਾ ਇਹ ਕਨਸੈਪਟ ਏ ਉਹ ਇਬਨ ਅਰਬੀ ਨੇ ਥਿਅਰਾਈਜ਼ ਕੀਤਾ ਤੇ ਉਹਦਾ ਪੂਰਾ ਫਲਸਫਾ ਡਿਵੈਲਪ ਕੀਤਾ। ਤੇ ਜਿਹੜੇ ਪੰਜਾਬ ਦੀ ਜਿਹੜੀ ਸੂਫੀਆਨਾ ਰਿਵਾਇਤ ਏ ਇਹਦੇ 'ਚ ਠੀਕ ਠਾਕ ਫਲਸਫੀਆਨਾ ਰੰਗ ਮੌਜੂਦ ਏ। ਬੁੱਲੇ ਸ਼ਾਹ ਨੂੰ ਇਸੇ ਲਈ ਰੂਮੀਏ ਪੰਜਾਬ ਕਿਹਾ ਗਿਆ ਏ ਕਿ ਜਿਹੜੇ ਸੂਫੀ ਐਕਸਪੀਰੀਅੰਸਿਸ ਸੀ ਉਹਨਾਂ ਨੂੰ ਇਹਨਾਂ ਨੇ ਥਿਅਰਾਈਜ਼ ਕੀਤਾ ਏ। ਇੱਕ ਪੂਰੀ ਕੀ ਪੂਰੀ ਥਿਅਰੀ ਤੁਹਾਨੂੰ ਬੜੀ ਜਿਹੜੀ ਏ ਇਹਨਾਂ ਦੀ ਸ਼ਾਇਰੀ ਵਿੱਚ ਇੱਕ ਸਿਸਟਮੈਟਿਕ ਜਿਹੜੀ ਏ ਅੰਦਾਜ਼ ਵਿੱਚ ਨਜ਼ਰ ਆਉਂਦੀ ਏ। ਤੇ ਬਿਲਕੁਲ ਕੀਤਾ ਏ ਜੇ ਤੁਸੀਂ ਥਿਓਲੋਜੀ ਨੂੰ ਲੈ ਰਹੇ ਹੋ ਇਨ ਟਰਮਸ ਆਫ ਅਕਾਇਦ, ਸੈਟ ਆਫ ਬਿਲੀਫਸ ਤੇ ਪ੍ਰੈਕਟਿਸਿਸ, ਤੇ ਉਹਨਾਂ ਨੇ ਡੈਫੀਨੇਟਲੀ ਥਿਅਰਾਈਜ਼ ਕੀਤਾ ਏ। ਜੀ ਇੱਥੇ ਪ੍ਰੋਫੈਸਰ ਡਾਕਟਰ ਕਮਲੇਸ਼ ਮੋਹਨ ਹੋਰਾਂ ਦੇ ਵੱਲੋਂ ਵੀ ਕੁਐਸਚਨ ਹੈ ਤੇ ਅਸੀਂ ਵੀ ਇਹ ਗੱਲ ਕਰ ਰਹੇ ਸਾਂ ਕਿ ਜਿਹੜੀ ਇਹ ਗੱਲ ਹੈ ਕਿ ਸੂਫੀਆਂ ਨੇ ਆਪਣੇ ਆਪ ਨੂੰ ਔਰਤ ਹੋ ਕੇ ਸ਼ਾਇਰੀ ਕੀਤੀ ਤੇ ਔਰ ਉਹ ਸਮਝਦੇ ਸੀ ਕਿ ਇਹਦੇ ਨਾਲ ਇਹਦੇ ਤੇ ਦੋ ਤਰ੍ਹਾਂ ਦੀ ਗੱਲ ਹੈ। ਇੱਕ ਤੇ ਇਹ ਵੀ ਹੈ ਕਿ ਸ਼ਾਇਦ ਉਹਨਾਂ ਦੀ ਜਿਹੜੀ ਮਰਦਾਨਗੀ ਹੈ ਜਾਂ ਮਰਦਪੁਣਾ ਹੈ ਉਹ ਘਟਦਾ ਸੀ, ਇਸ ਤਰ੍ਹਾਂ ਦਾ ਤਰਲਾ ਲਿਆ ਕਿ ਉਹ ਔਰਤ ਦਾ ਨਾਂ ਲੈ ਕੇ ਲੈਂਦੇ ਸਨ, ਜਾਂ ਕੋਈ ਹੋਰ ਵਜ੍ਹਾ ਸੀ? ਦੇਖੋ ਵਜੂਹਾਤ ਤੇ ਮੈਂ ਇਹ ਤੁਹਾਨੂੰ ਗੱਲ ਦੱਸਦੀ ਹਾਂ ਕਿ ਜਿਹੜਾ ਫੈਮਿਨਨ ਵੌਇਸ ਹੈ ਇਹ ਪੰਜਾਬੀ, ਮੈਂ ਥੋੜ੍ਹਾ ਬੈਕਗਰਾਊਂਡ ਦੱਸਦੇ ਹਾਂ ਕਿ ਓਲਡ ਐਂਡ ਨਿਊ ਟੈਸਟਾਮੈਂਟ ਵਿੱਚ ਵੀ ਤੁਹਾਨੂੰ ਇਹਦਾ ਹਵਾਲਾ ਮਿਲਦਾ ਹੈ। ਜੂਡੋ ਕ੍ਰਿਸਚਨ ਜਿਹੜਾ ਲਿਟਰਰੀ ਰਿਲੀਜੀਅਸ ਟੈਕਸਟ ਨੇ, ਖਾਸ ਕਰ ਸੌਂਗ ਆਫ ਦ ਸੌਂਗਸ ਜਾਂ ਸੌਂਗਸ ਆਫ ਸੋਲੋਮਨ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਮਿਲਦਾ ਹੈ। ਕੈਥੋਲਿਸਿਜ਼ਮ ਵਿੱਚ ਵੀ ਇਹਦਾ ਹਵਾਲਾ ਵਿਸ਼ਨਾਵਾਈਟ ਹਿੰਦੂਇਜ਼ਮ ਵਿੱਚ ਵੀ ਮਿਲਦਾ ਹੈ ਤੇ ਸਿੱਖਿਜ਼ਮ ਵਿੱਚ ਤੇ ਹੈਗਾ ਹੀ ਹੈ। ਤੇ ਇਹਦਾ ਇੱਕ ਜਿਹੜੀ ਵਜ੍ਹਾ ਹੈ ਇਹ ਵੀ ਹੈ ਕਿ ਉਹ ਅੱਲਾਹ ਪਾਕ ਜਿਹੜਾ ਅਸਲ 'ਚ ਜਿਹੜਾ ਲਵ ਰਿਲੇਸ਼ਨਸ਼ਿਪ ਹੈ ਉਹਨੂੰ ਅਸੀਂ ਇਨਸਾਨ ਹਿਊਮਨ ਟਰਮਸ ਵਿੱਚ ਹੀ ਅੰਡਰਸਟੈਂਡ ਕਰ ਸਕਦੇ ਹਾਂ, ਅਸੀਂ ਉਹਨੂੰ ਡਿਵਾਈਨ ਟਰਮਸ ਵਿੱਚ ਅੰਡਰਸਟੈਂਡ ਨਹੀਂ ਕਰ ਸਕਦੇ। ਜਦ ਅਸੀਂ ਹਿਊਮਨ ਟਰਮਸ ਵਿੱਚ ਅੰਡਰਸਟੈਂਡ ਕਰਦੇ ਹਾਂ ਤੇ ਟੈਂਪੋਰਲ ਹਿਊਮਨ ਲਵ ਦਾ ਈਡੀਅਮ ਹੀ ਇਸਤੇਮਾਲ ਹੁੰਦਾ ਹੈ ਤੇ ਉਹਦੇ ਵਿੱਚ ਔਰਤ ਤੇ ਮਰਦ ਦੀ ਮੁਹੱਬਤ ਦਾ ਜਿਹੜਾ ਇਸਤਾਰਾ ਹੈ ਉਹੀ ਉਹਨਾਂ ਨੇ ਰਿਟੇਨ ਕੀਤਾ ਹੈ। ਪਰ ਅੱਲਾਹ ਪਾਕ ਲਈ ਉਹਨਾਂ ਨੇ ਜਿਹੜਾ ਇਹ ਫੈਮਿਨਨ ਜਿਹੜਾ ਹੈ ਉਹ ਇਸਤਾਰਾ ਨਹੀਂ ਰੱਖਿਆ। ਅੱਲਾਹ ਪਾਕ ਲਈ ਉਹਨਾਂ ਨੇ ਮੈਸਕੂਲਨ ਰੱਖਿਆ ਹੈ ਤੇ ਆਪਣੇ ਆਪ ਨੂੰ ਉਹਨਾਂ ਨੇ ਫੈਮਿਨਨ ਪੋਜੀਸ਼ਨ ਤੇ ਰੱਖਿਆ ਹੈ। ਕਿਉਂਕਿ ਦੇਖੋ ਸਾਡਾ ਜਿਹੜਾ ਮਾਸ਼ਰਾ ਹੈ ਪੰਜਾਬ, ਖਾਸ ਕਰ ਮਡੀਵਲ ਪੰਜਾਬ, ਉੱਥੇ ਤੁਸੀਂ ਵੇਖੋ ਕਿ ਔਰਤ ਦੀ ਇੱਕ ਸਬਮਿਸਿਵ ਪੋਜੀਸ਼ਨ ਤੇ ਹੈਗੀ ਹੈ ਤੇ ਉਹ ਸਬਮਿਸ਼ਨ ਜਿਹੜੀ ਹੈ ਔਰਤ ਦੀ, ਉਹ ਇੱਕ ਕੈਰੈਕਟਰਿਸਟਿਕ ਦੇ ਤੌਰ ਤੇ ਉਹਦੀ ਲੋਇਲਟੀ ਤੇ ਸਬਮਿਸ਼ਨ ਨੂੰ ਉਹ ਪ੍ਰੇਜ਼ ਵੀ ਕਰ ਰਹੇ ਨੇ ਤੇ ਇਸੇ ਲਈ ਆਪਣੇ ਆਪ ਨੂੰ ਫੀਮੇਲ ਲਵਰਸ ਨਾਲ ਆਇਡੈਂਟੀਫਾਈ ਕਰ ਰਹੇ ਨੇ। ਮੈਂ ਇਹ ਵੀ ਕਹਾਂਗੀ ਕਿ ਬੜੀ ਗੱਲ ਹੈ ਕਿ ਆਪਣੇ ਆਪ ਨੂੰ ਜਿਹੜੀ ਆਪਣੀ ਮਰਦਾਨਗੀ ਛੱਡ ਕੇ ਆਪਣੇ ਆਪ ਲਈ ਇੱਕ ਔਰਤ ਦਾ ਪਰਸੋਨਾ ਜਿਹੜਾ ਹੈ ਫੀਮੇਲ ਪਰਸੋਨਾ ਇਸਤੇਮਾਲ ਕਰਨਾ, ਕਿਉਂਕਿ ਪੰਜਾਬੀ ਮਾਸ਼ਰੇ ਵਿੱਚ ਜਿਹੜੀ ਮਰਦਾਨਗੀ ਹੈ ਉਹ ਹੋਰ ਤਰ੍ਹਾਂ ਕੰਸਟਰਕਟ ਹੋਈ ਹੈ ਤੇ ਬੜਾ ਕਿਸੇ ਨੂੰ ਤਾਨਾ ਵੀ ਦੇਣਾ ਹੈ ਤੇ ਮਰਦਾਨਗੀ ਦਾ ਹੀ ਤਾਨਾ ਦਿੱਤਾ ਜਾਂਦਾ ਹੈ। ਤੇ ਇਹ ਬੜੀ ਵੱਡੀ ਗੱਲ ਹੈ ਕਿ ਸੂਫੀਆ ਕਰਾਮ ਨੇ ਜੈਂਡਰ ਨੂੰ ਟਰਾਂਸੈਂਡ ਕੀਤਾ ਹੈ ਤੇ ਇਹ ਜੈਂਡਰ ਕੈਟਾਗਰੀਜ਼ ਜਿਹੜੀ ਨੇ ਮੇਲ ਵਰਸਿਸ ਫੀਮੇਲ, ਇਹਨਾਂ ਨੂੰ ਡੀਕਨਸਟਰਕਟ ਵੀ ਕੀਤਾ ਹੈ। ਤੇ ਇਹਨੂੰ ਅਗਰ ਤੁਸੀਂ ਜੈਂਡਰ ਦੇ ਪਰਸਪੈਕਟਿਵ ਤੋਂ ਦੇਖੋ ਤੇ ਇਹ ਬੜੀ ਇੰਪੋਰਟੈਂਟ ਗੱਲ ਹੈ ਤੇ ਆਮ ਇਨਸਾਨਾਂ ਲਈ
ਇਹ ਮੈਸੇਜ ਵੀ ਹੈ ਕਿ ਜਿਹੜੀ ਤੁਸੀਂ ਆਪਣਾ ਫਾਲਸ ਪ੍ਰਾਈਡ ਬਣਾਇਆ ਹੈ, ਮੈਸਕੁਲੈਨਿਟੀ ਇੱਕ ਸੋਸ਼ਲ ਤੇ ਕਲਚਰਲ ਕੰਸਟਰਕਟ ਹੈ ਤੇ ਮਰਦਾਂ ਲਈ ਇੱਕ ਸੋਰਸ ਆਫ ਆਨਰ ਹੈ, ਇੱਕ ਸੋਰਸ ਆਫ ਪ੍ਰਾਈਡ ਹੈ। ਤਾਂ ਉਹਨੂੰ ਬੇਸਿਕਲੀ ਜੈਂਡਰ ਰਿਲੇਸ਼ਨਸ਼ਿਪਸ ਦੇ ਪ੍ਰੀਮਾਈਜ਼ਸ ਨੂੰ ਬੇਸਿਕਲੀ ਚੈਲੰਜ ਕਰਨ ਦੀ ਲੋੜ ਹੈ। ਤੇ ਇੱਕ ਪੈਟਰੀਆਰਕਲ ਸੋਸ਼ਲ ਸਟਰਕਚਰ ਦੇ ਕੰਟੈਕਸਟ ਵਿੱਚ ਅਸੀਂ ਇਹ ਜਿਹੜਾ ਜੈਂਡਰ ਰਿਵਰਸਲ ਹੈ ਸੂਫੀਆਂ ਦਾ, ਇਹ ਬੜਾ ਜਿਹੜਾ ਹੈ ਸਿੰਬੋਲਿਕ ਹੈ ਤੇ ਬੜਾ ਅਹਿਮੀਅਤ ਦਾ ਹਾਮਿਲ ਹੈ। ਜੀ ਜੀ ਚੱਠਾ ਸਾਹਿਬ, ਕਿਤੇ ਇਸ ਤਰ੍ਹਾਂ ਤੇ ਨਹੀਂ ਲੱਗਦਾ ਕਿ ਜੈਂਡਰ ਦੇ ਥਰੂ ਪੱਕਾ ਕੀਤਾ ਗਿਆ ਇਸ ਗੱਲ ਨੂੰ ਕਿ ਨਹੀਂ ਔਰਤ ਹੀ ਮਾੜੀ ਹੈ? ਨਹੀਂ ਦੇਖੀਏ, ਔਰਤ ਮਾੜੀ ਨਹੀਂ, ਜਿਹੜੀ ਉੱਥੇ ਜਿਹੜਾ ਮਨਾਉਣ ਦਾ ਕਨਸੈਪਟ ਹੈ, ਜੀ 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 ਤੋਹੀਦ ਸਾਹਿਬ, ਜਿਹੜਾ ਮਨਾਉਣ ਦਾ ਕਨਸੈਪਟ ਹੈ ਜਾਂ ਜਿਹੜੀ ਚੁਹੇਠੜੀ ਨਾਮਾ ਹੈ ਜਾਂ ਜਿਹੜੀਆਂ ਵੀ ਅਸੀਂ ਚੀਜ਼ਾਂ ਪੜ੍ਹਦੇ ਆ ਉਹਦੇ ਵਿੱਚ ਕੀ ਇਹ ਮੇਲ ਹੋ ਕੇ ਇਹ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਸਨ? ਵੇਖੋ ਚੁਹੇਠੜੀ ਨਾਮਾ ਜਿਹੜਾ ਹੈ ਨਾ, ਉਹਦੇ 'ਚ ਤੁਸੀਂ ਵੇਖੋ ਕਿ ਉਹ ਡਬਲ ਟ੍ਰਿਪਲ ਮਾਰਜਨਲਾਈਜੇਸ਼ਨ ਦਾ ਜ਼ਿਕਰ ਹੈ ਕਿ ਇੱਕ ਉਹ ਚੁਹੇਠੜੀ ਜਿਹੜੀ ਹੈ ਉਹ ਮਾਰਜਨਲਾਈਜ਼ਡ ਹੈ ਇਨ ਰਿਲੇਸ਼ਨ ਟੂ ਹਰ ਹਸਬੈਂਡ, ਫਿਰ ਉਹ ਮਾਰਜਨਲਾਈਜ਼ਡ ਹੈ ਇਨ ਰਿਲੇਸ਼ਨ ਟੂ ਦੀ ਐਲਡਰਸ ਆਫ ਹਰ ਕਮਿਊਨਿਟੀ, ਫਿਰ ਉਹ ਜਿਹੜੇ ਬ੍ਰਹਮਨ ਜਾਂ ਉੱਚੀ ਜ਼ਾਤ ਦੇ ਲੋਕੀ ਨੇ ਉਹਨਾਂ ਦੇ ਮੁਕਾਬਲੇ ਵਿੱਚ ਵੀ ਉਹ ਮਰਦਾਂ ਤੇ ਔਰਤਾਂ ਦੋਨਾਂ ਦੇ ਮੁਕਾਬਲੇ ਵਿੱਚ ਉਹ ਮਾਰਜਨਲਾਈਜ਼ਡ ਹੈ। ਤੇ ਇੱਕ ਤਹਿ ਦਰ ਤਹਿ ਤੁਸੀਂ ਵੇਖੋ ਇਹ ਮਲਟੀਪਲ ਲੈਵਲਸ ਦੇ ਮਾਰਜਨਲਾਈਜੇਸ਼ਨ ਦੇ, ਤੇ ਜਿਹੜੇ ਸੂਫੀਆ ਕਰਾਮ ਨੇ ਉਹ ਸਿਰਫ ਉਹਦੀ ਮਾਰਜਨਲਾਈਜੇਸ਼ਨ ਨੂੰ ਹਾਈਲਾਈਟ ਨਹੀਂ ਕਰ ਰਹੇ, ਬਲਕਿ ਮਾਰਜਨਲਾਈਜੇਸ਼ਨ ਤੋਂ ਇਸਕੇਪ ਵੀ ਸੁਜੈਸਟ ਕਰ ਰਹੇ ਨੇ ਇਨ ਅ ਸਪਿਰਿਚੁਅਲ ਸੈਂਸ, ਕਿਉਂਕਿ ਚੁਹੇਠੜੀ ਨਾਮਾ ਵਿੱਚ ਉਹ ਚੁਹੇਠੜੀ ਜਿਹੜੀ ਹੈ ਅਖੀਰ 'ਚ ਕਹਿੰਦੀ ਹੈ ਕਿ ਮੈਂ ਚੂੰਕਿ ਲੜ ਲਾਇਆ ਹੈ ਸੂਫੀ ਬਜ਼ੁਰਗਾਂ ਨਾਲ ਤੇ ਇਸ ਲਈ ਹੁਣ ਮੈਂ ਉੱਚੀ ਹੋ ਗਈ ਹਾਂ, ਕਿਉਂਕਿ ਮੇਰੇ ਲਈ ਇਸ ਮਾਸ਼ਰੇ ਤੇ ਪੈਟਰੀਆਰਕਲ ਤੇ ਕਾਸਟ ਰਿਡਨ ਸੁਸਾਇਟੀ ਵਿੱਚ ਜਿਹੜਾ ਟਰਾਂਸੈਂਡ ਕਰਨ ਦਾ ਇਹਨੂੰ ਜਿਹੜਾ ਵਾਹਿਦ ਰਸਤਾ ਹੈ ਉਹ ਬੇਸਿਕਲੀ ਮੇਰਾ ਸਪਿਰਿਚੁਅਲ ਐਫੀਲੀਏਸ਼ਨ ਹੈ, ਸਪਿਰਿਚੁਅਲ ਲਿੰਕ ਹੈ, ਜਿਹਦੇ ਨਾਲ ਮੈਂ ਆਪਣੇ ਆਪ ਨੂੰ ਉੱਚਾ ਕਰ ਸਕਦੀ ਹਾਂ। ਕਿਉਂਕਿ ਵੇਖੋ ਅੱਲਾਹ ਤਾਲਾ ਦੀ ਨਜ਼ਰ ਵਿੱਚ ਤੇ ਜਿਹੜੀ ਚੀਜ਼ ਅਹਿਮੀਅਤ ਦਾ ਹਾਮਿਲ ਹੈ ਉਹ ਇਨਸਾਨ ਦਾ ਤਕਵਾ ਹੈ ਕਿ ਕੌਣ ਕਿੱਡਾ ਗॉड ਕੌਨਸ਼ੀਅਸ ਹੈ। ਤੇ ਰੱਬ ਨੇ ਨਾ ਜ਼ਾਤ ਦੇਖਣੀ ਹੈ, ਨਾ ਰੰਗ ਵੇਖਣਾ ਹੈ, ਨਾ ਨਸਲ ਵੇਖਣੀ ਹੈ, ਰੱਬ ਨੇ ਕੁਛ ਹੋਰ ਵੇਖਣਾ ਹੈ। ਤੇ ਰੱਬ ਦੇ ਜਿਹੜੇ ਇਨਸਾਨਾਂ ਨੂੰ ਜੱਜ ਕਰਨ ਦੇ ਜਿਹੜੇ ਪੈਰਾਮੀਟਰਸ ਨੇ ਉਹ ਸਾਡੇ ਇਨਸਾਨਾਂ ਦੇ ਪੈਰਾਮੀਟਰਸ ਤੋਂ ਬੜੇ ਵੱਖਰੇ ਨੇ। ਤੇ ਇਹ ਗੱਲ ਸੂਫੀਆ ਕਰਾਮ ਨੇ ਆਪਣੇ ਕਲਾਮ 'ਚ ਕਹੀ ਹੈ। ਤੇ ਚੁਹੇਠੜੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੈਂ ਟਰਾਂਸੈਂਡ ਕਰ ਲਿਆ ਹੈ ਬਾਏ ਵਰਚਿਊ ਆਫ ਬੀਇੰਗ ਐਸੋਸੀਏਟਡ ਵਿਦ ਅ ਸੇਂਟ, ਵਿਦ ਅ ਸੂਫੀ। ਜੀ ਚੱਠਾ ਸਾਹਿਬ। ਜੀ ਜੀ ਮੈਡਮ, ਮੈਂ ਇੱਕ ਕੁਐਸਚਨ ਪੁੱਛਣਾ ਚਾਹ ਰਿਹਾ ਸੀ ਕਿ ਜਿਹੜਾ ਸੂਫੀਜ਼ ਦਾ ਜਿਹੜਾ ਹੁਣ ਇੱਕ ਸ਼ਕਲ ਬਣਾ ਕੇ ਪੇਸ਼ ਕੀਤੀ ਜਾਂਦੀ ਹੈ ਸੂਫੀਜ਼ ਦੀ, ਕਿ ਉਹ ਇਸ ਤਰ੍ਹਾਂ ਸਨ ਕਿ ਇਹ ਸੂਫੀਜ਼ ਜਿਹੜੇ ਨੇ ਆਪਣੇ ਵਕਤ ਦੇ ਵਿੱਚ ਮੁਖਤਲਿਫ ਜਿਹੜੀਆਂ ਉੱਥੇ ਮੂਵਮੈਂਟ ਚੱਲ ਰਹੀਆਂ ਸਨ ਉਹਨਾਂ ਦੇ ਵਿੱਚ ਸ਼ਾਮਲ ਸਨ, ਜਾਂ ਇਹਨਾਂ ਦਾ ਕੋਈ ਇੰਪੈਕਟ ਸੀ ਉਹਨਾਂ ਦੇ ਵਿੱਚ, ਜਾਂ ਬਿਲਕੁਲ ਇੱਕ ਅਲੂਫਨੈਸ ਸੀ, ਬਿਲਕੁਲ ਇੱਕ ਸਾਈਡ ਤੇ ਹੋ ਕੇ ਬੈਠੇ ਸਨ ਔਰ ਇਹ ਆਪਣਾ ਕਲਾਮ ਲਿਖ ਰਹੇ ਸਨ ਔਰ ਗਾ ਰਹੇ ਸਨ? ਇਹਦੇ ਹਵਾਲੇ ਨਾਲ ਪਲੀਜ਼ ਥੋੜਾ। ਵੇਖੋ ਸੂਫੀਆ ਕਰਾਮ ਦਾ ਜਿਹੜਾ ਸਟੇਟ ਦੇ ਨਾਲ ਜਿਹੜਾ ਇੰਟਰਫੇਸ ਹੈ, ਉਹਨਾਂ ਦਾ ਜਿਹੜਾ ਤਾਲੁਕ ਹੈ, ਇੱਕ ਇਹ ਬਿਲਕੁਲ ਇੱਕ ਅਲੱਗ ਮੌਜੂ ਹੈ ਜਿਹਦੇ ਉੱਤੇ ਮੇਰਾ ਖਿਆਲ ਹੈ ਕਿ ਬੜੀ ਲੰਬੀ ਬਹਿਸ ਤੇ ਗੱਲ ਕੀਤੀ ਜਾ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਚੂੰਕਿ ਸੂਫੀ ਸ਼ਾਇਰਾਂ ਦੀ, ਤਾਂ ਸੂਫੀ ਸ਼ਾਇਰਾਂ ਦਾ ਮਿਜ਼ਾਜ ਹੋਰ ਹੁੰਦਾ ਹੈ। ਅਮੂਮਨ ਜਿਹੜੇ ਸੂਫੀ ਸ਼ਾਇਰ ਨੇ ਉਹ ਸ਼ਾਇਦ ਐਕਟਿਵਿਸਟ ਨਹੀਂ ਹੁੰਦੇ, ਪਰ ਸਾਨੂੰ ਇੰਜ ਦੇ ਸੂਫੀ ਵੀ ਮਿਲਦੇ ਨੇ ਸਾਊਥ ਏਸ਼ੀਆ ਵਿੱਚ ਜਿਹੜੇ ਐਕਟਿਵਿਸਟ ਸੀ, ਜਿਨ੍ਹਾਂ ਨੇ ਮਾਸ਼ਰੇ ਦੇ ਪਾਵਰ ਸਟਰਕਚਰਸ ਨੂੰ ਚੈਲੰਜ ਵੀ ਕੀਤਾ, ਜਿਨ੍ਹਾਂ ਨੇ ਮਾਸ਼ਰੇ ਦੇ ਜਿਹੜੇ ਰੀਤ ਰਸਮ ਰਿਵਾਜ ਉਹਨਾਂ ਨਾਲ ਟੱਕਰ ਵੀ ਲਈ ਤੇ ਉਹਨਾਂ ਨੇ ਫਿਰ ਆਪਣੀ ਜਾਨ ਦੇ ਨਜ਼ਰਾਨੇ ਵੀ ਪੇਸ਼ ਕੀਤੇ। ਪਰ ਜਿਹੜੇ ਸੂਫੀ ਸ਼ਾਇਰ ਨੇ, ਸ਼ਾਇਰਾਂ ਦਾ ਮਿਜ਼ਾਜ ਹੋਰ ਹੈ। ਅਸੀਂ ਜਿਹੜਾ ਅੱਜ ਇਸ ਮੌਜੂ ਤੇ ਗੱਲ ਕਰ ਰਹੇ ਹਾਂ ਉਹ ਸੂਫੀ ਸ਼ਾਇਰੀ ਦਾ ਹਵਾਲਾ ਹੈ। ਤਾਂ ਸੂਫੀ ਸ਼ਾਇਰੀ ਲਈ ਮੈਂ ਸਮਝਦੀ ਹਾਂ ਕਿ ਤਬੀਅਤ ਦਾ ਜ਼ਰਾ ਲਤੀਫ ਹੋਣਾ ਬੜਾ ਜ਼ਰੂਰੀ ਹੈ। ਤੇ
ਬੜਾ ਘੱਟ ਹੁੰਦਾ ਹੈ ਕਿ ਇੱਕ ਸੂਫੀ ਸ਼ਾਇਰ ਵੀ ਹੋਵੇ ਤੇ ਇੱਕ ਸੂਫੀ ਐਕਟਿਵਿਸਟ ਵੀ ਹੋਵੇ ਜਿਹੜਾ ਤਲਵਾਰ ਫੜ ਕੇ ਜਾ ਕੇ ਲੋਕਾਂ ਨਾਲ ਜੰਗਾਂ ਵੀ ਲੜੇ। ਤੇ ਇਹ ਬੜੀ ਰੇਅਰ ਸਿਚੁਏਸ਼ਨ 'ਚ ਇੰਝ ਹੁੰਦਾ ਹੈ ਕਿ ਕੋਈ ਤਲਵਾਰ ਵੀ ਚੁੱਕੇ ਤੇ ਨਾਲ ਨਾਲ ਜਿਹੜੀ ਸ਼ਾਇਰੀ ਉਹ ਵੀ ਕਰੇ। ਜੀ ਜੀ ਮੈਡਮ, ਬਹੁਤ ਸ਼ੁਕਰੀਆ ਅੱਜ ਦੇ ਲੈਕਚਰ ਵਾਸਤੇ। ਔਰ ਅੱਜ ਅਸੀਂ ਜਿਸ ਤਰ੍ਹਾਂ ਸੂਫੀ ਸ਼ਾਇਰੀ ਨੂੰ ਵੇਖਦੇ ਰਹੇ ਹਾਂ ਔਰ ਉਸ ਸੂਫੀ ਸ਼ਾਇਰੀ ਦੇ ਵਿੱਚ ਇੱਕ ਪੋਲੀਟੀਕਲ ਹਵਾਲਾ ਜਿਹੜਾ ਸੀ ਉਹ ਬੜਾ ਅਹਿਮ ਸੀ, ਖਾਸ ਕਰ ਬੁੱਲੇ ਸ਼ਾਹ ਤੋਂ ਲੈ ਬਾਬਾ ਫਰੀਦ ਤੋਂ ਲੈ ਕੇ ਤੇ ਅਸੀਂ ਅੱਗੇ ਨੂੰ ਚੱਲਦੇ ਜਾਈਏ ਤੇ ਉਹਦੇ ਵਿੱਚ ਖਵਾਜਾ ਫਰੀਦ ਤੱਕ ਪੋਲੀਟੀਕਲ ਹਵਾਲਾ ਇੱਕ ਬੜਾ ਅਹਿਮ ਨਜ਼ਰ ਆਉਂਦਾ ਸੀ, ਜਿਹਦੇ ਨਾਲ ਉਹ ਸਟੇਟ ਨੂੰ ਜਿਹੜੀ ਉਹ ਗੱਲ ਕਰਦੇ ਨੇ। ਤੇ ਮੈਂ ਉਸ ਹਵਾਲੇ ਨਾਲ ਗੱਲ ਕੀਤੀ ਸੀ ਕਿ ਸ਼ਾਇਦ ਉਸ ਸ਼ਾਇਰੀ ਤੋਂ ਮੈਨੂੰ ਲੱਗਾ ਕਿ ਉਹ ਕਿਸੇ ਨਾ ਕਿਸੇ ਤਹਿਰੀਕ ਦੀ ਗੱਲ ਕਰਦੇ ਨੇ, ਕਿਸੇ ਨਾ ਕਿਸੇ ਮੂਵਮੈਂਟ ਦੀ ਗੱਲ ਕਰਦੇ ਨੇ। ਅਸਲ 'ਚ ਇਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਪਾਵਰ ਸਟਰਕਚਰ ਨੂੰ ਤੇ ਚੈਲੰਜ ਕਰ ਰਹੀ ਹੈ। ਜਿਹੜੇ ਸੋਸ਼ਲ ਨੋਰਮਸ ਨੇ, ਪਾਵਰ ਸਟਰਕਚਰ, ਉਹ ਤੇ ਪੂਰਾ ਦਾ ਪੂਰਾ ਚੈਲੰਜ ਹੋ ਜਾਂਦਾ ਹੈ। ਤੇ ਤੁਸੀਂ ਇਹਨੂੰ ਇੱਕ ਤਹਿਰੀਕ ਸਮਝੋ, ਇੱਕ ਲਿਟਰਰੀ ਤਹਿਰੀਕ ਸਮਝ ਸਕਦੇ ਹੋ। ਇਹ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਤਹਿਰੀਕ ਨੂੰ ਕਿਸ ਤਰ੍ਹਾਂ ਡਿਫਾਈਨ ਕਰ ਰਹੇ ਹੋ। ਇਹ ਇੱਕ ਲਿਟਰਰੀ ਮੂਵਮੈਂਟ ਦੇ ਤੌਰ ਤੇ ਸਾਨੂੰ ਡੈਫੀਨੇਟਲੀ ਨਜ਼ਰ ਆਉਂਦੀ ਹੈ। ਇਸ ਲਈ ਕਿ ਤੁਸੀਂ ਵੇਖੋ ਕਿ ਜੇ ਜੈਂਡਰ ਦੀ ਗੱਲ ਕਰੋ ਤੇ ਜੈਂਡਰ ਦੇ ਜਿਹੜੇ ਰਿਲੇਸ਼ਨਸ਼ਿਪਸ ਦਾ ਤੁਸੀਂ ਜਿਹੜਾ ਪੈਟਰੀਆਰਕਲ ਸੁਸਾਇਟੀ ਵਿੱਚ ਜਿਹੜਾ ਪਾਵਰ ਸਟਰਕਚਰ ਜਾਂ ਰਿਲੇਸ਼ਨਸ ਵੇਖਦੇ ਹੋ, ਉਹ ਬਿਲਕੁਲ ਅਪਸਾਈਡ ਡਾਊਨ ਉਹਨਾਂ ਨੇ ਕੀਤਾ ਹੈ। ਜੈਂਡਰ ਰਿਵਰਸਲ ਨਜ਼ਰ ਆਉਂਦਾ ਹੈ। ਤੇ ਇਹ ਬੇਸਿਕਲੀ ਇੱਕ ਮੂਵਮੈਂਟ ਹੀ ਹੈ। ਇਹ ਮਾਸ਼ਰੇ ਤੇ ਮਾਸ਼ਰਤੀ ਨੋਰਮਸ ਨਾਲ ਟੱਕਰ ਲੈਣਾ ਆਪਣੀ ਸ਼ਾਇਰੀ ਦੇ ਜ਼ਰੀਏ ਮੁਖਤਲਿਫ ਜਿਹੜੇ ਨੇ, ਜਾਂ ਤੁਸੀਂ ਇਹ ਸਮਝੋ ਕਿ ਹਜ਼ਰਤ ਬੁੱਲੇ ਸ਼ਾਹ ਜਿਹੜੇ ਨੇ ਉਹ ਇੱਕ ਅਰਾਈ ਦੇ ਮੁਰਸ਼ਦ ਨੂੰ ਮੰਨਦੇ ਨੇ, ਸ਼ਾਹ ਇਨਾਇਤ ਨੂੰ। ਆਪ ਉਹ ਜਿਹੜੇ ਨੇ ਸੈਯਦਜ਼ਾਦੇ ਨੇ, ਪਰ ਉਹ ਕਿਸ ਤਰ੍ਹਾਂ ਉਹਨੂੰ ਚੈਲੰਜ ਕਰ ਰਹੇ ਨੇ ਤੇ ਕਿਸ ਤਰ੍ਹਾਂ ਕਹਿ ਰਹੇ ਨੇ ਕਿ ਜਿਹੜਾ ਮੈਨੂੰ ਸੈਯਦ ਆਖੇ ਦੋਜ਼ਖ ਮਿਲੇ ਸਜ਼ਾਈਆਂ, ਕਿ ਉਹ ਕਹਿ ਰਹੇ ਨੇ ਕਿ ਮੈਨੂੰ ਤੁਸੀਂ ਸੈਯਦ ਨਾ ਆਖੋ, ਮੈਨੂੰ ਤੁਸੀਂ ਅਰਾਈ ਆਖੋ। ਮੈਂ ਅਰਾਈ ਦੇ ਪੱਲੇ ਪਿਆ, ਮੈਂ ਉਹਨਾਂ ਨਾਲ ਆਪਣਾ ਲੜ ਲਾਇਆ ਏ ਤੇ ਹੁਣ ਮੈਨੂੰ ਤੁਸੀਂ ਸੈਯਦ ਨਾ ਆਖੋ। ਤੇ ਇਹ ਬਹੁਤ ਵੱਡੀ ਗੱਲ ਹੈ ਕਿ ਉਹ ਕਾਸਟ ਦੇ ਜਿਹੜਾ ਇੱਕ ਪ੍ਰੈਵਲੈਂਟ ਕਨਸੈਪਸ਼ਨ ਹੈ ਹਾਈ ਬਰਥ ਦਾ, ਲੋ ਬਰਥ ਦਾ, ਉਹਨੂੰ ਚੈਲੰਜ ਕਰ ਰਹੇ ਨੇ। ਇਸੇ ਤਰ੍ਹਾਂ ਸ਼ਾਹ ਹੁਸੈਨ ਜਿਹੜੇ ਨੇ ਉਹ ਜੁਲਾਹੇ ਨੇ, ਬਾਈ ਕਾਸਟ ਵੀਵਰ ਨੇ, ਤੇ ਉਹਨਾਂ ਨੂੰ ਇਹਦੀ ਕੋਈ ਸ਼ਰਮ ਨਹੀਂ, ਕੋਈ ਆਰ ਮਹਿਸੂਸ ਨਹੀਂ ਕਰਦੇ ਤੇ ਉਹਨੂੰ ਬੜੇ ਕਲੀਅਰਲੀ ਉਹਨੂੰ ਐਡਮਿਟ ਕਰਦੇ ਨੇ, ਕਨਫੈਸ ਕਰਦੇ ਨੇ ਕਿ ਹਾਂ ਮੈਂ ਹੈਗਾ ਜੁਲਾਹਾ, ਸੋ ਵਾਟ। ਤੇ ਇਹ ਸਾਰਾ ਜਿਹੜਾ ਹੈ ਉਹਨਾਂ ਦਾ ਫਿਕਰ, ਇਹ ਤੁਸੀਂ ਇਹਨੂੰ ਇੱਕ ਲਿਟਰਰੀ ਤਹਿਰੀਕ ਕਹਿ ਸਕਦੇ ਹੋ, ਕਿਉਂਕਿ ਇਹਨਾਂ ਨੇ ਜਿਹੜੇ ਮਾਸ਼ਰਤੀ ਰਵੱਈਏ ਚੈਲੰਜ ਕੀਤੇ ਨੇ, ਮਾਸ਼ਰਤੀ ਜਿਹੜੀਆਂ ਨੋਰਮਸ ਨੇ ਉਹਨਾਂ ਨੂੰ ਚੈਲੰਜ ਕੀਤਾ ਹੈ। ਤੇ ਇਹ ਬਹੁਤ ਵੱਡੀ ਗੱਲ ਹੈ ਕਿ ਮਡੀਵਲ ਪੰਜਾਬ ਵਿੱਚ ਇੱਕ ਆਵਾਜ਼ ਜਿਹੜੀ ਹੈ ਉਹ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਵੀ ਚੁੱਕੀ ਹੈ, ਫਿਰ ਜਿਹੜੀ ਜੈਂਡਰ ਡਿਸਕ੍ਰਿਮੀਨੇਸ਼ਨ ਹੈ ਉਹਦੇ ਖਿਲਾਫ ਵੀ ਆਵਾਜ਼ ਚੁੱਕੀ ਹੈ। ਤੇ ਇਹ ਕੋਈ ਮਾਮੂਲੀ ਗੱਲ ਨਹੀਂ ਜੀ। ਯਾਨੀ ਜਿਹੜੀ ਸੂਫੀਜ਼ਮ ਦੀ ਜਿਹੜੀ ਸ਼ਾਇਰੀ ਹੈ ਜਾਂ ਜਿਹੜਾ ਸੂਫੀਜ਼ਮ ਹੈ ਪੋਲਿਟਿਕਸ ਤੋਂ ਵੱਖ ਨਹੀਂ ਹੈ, ਉਸ ਦੀ ਜੋ ਨਜ਼ਰ ਆ ਰਿਹਾ ਉਹਦੇ ਵਿੱਚ ਜੁੜਿਆ ਹੈ। ਜੀ ਅੱਜ ਦੇ ਲੈਕਚਰ ਲਈ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਅੱਜ ਇੱਕ ਬਹੁਤ ਖੂਬਸੂਰਤ ਇਜ਼ਾਫਾ ਸਾਡੇ ਹੋਇਆ ਅੱਜ ਜਿਹੜੇ ਅਸੀਂ ਪੰਜਾਬੀ ਦੇ ਹਿਸਟਰੀ ਦੇ ਆਰਕਾਈਵਸ ਬਣਾ ਰਹੇ ਹਾਂ। ਔਰ ਅਸੀਂ ਇਹ ਅੱਜ ਦਾ ਲੈਕਚਰ ਜਿਹੜਾ ਹੈ ਉਹ ਮੇਰਾ ਖਿਆਲ ਕਿ 56 ਲੈਕਚਰ ਸਾਡੇ ਹੋ ਗਏ ਨੇ। ਸੋ ਇਹਦੇ ਵਿੱਚ ਅਸੀਂ ਅੱਜ ਬੜੇ ਖੁਸ਼ ਹਾਂ ਕਿ ਤੁਹਾਡੇ ਵੱਲੋਂ ਵੀ ਆਇਆ। ਤੇ ਇੱਕ ਸਵਾਲ ਕਿ ਤੁਸੀਂ ਪੰਜਾਬੀ 'ਚ ਪਹਿਲੇ ਇਸ ਤਰ੍ਹਾਂ ਕੋਈ ਲੈਕਚਰ ਕੀਤਾ ਹੈ? ਮੈਂ ਜਦ ਮੈਂ ਫੇਸਬੁੱਕ ਤੇ ਫਰੈਂਡਸ ਨਾਲ ਸ਼ੇਅਰ ਕੀਤਾ ਤੇ ਕੁਝ ਲੋਕ ਕਾਫੀ ਹੈਰਾਨ ਸੀ, ਕਿਉਂਕਿ ਮੈਂ ਅੱਜ ਤੋਂ 2-3 ਸਾਲ ਪਹਿਲੇ ਮਰੀ ਆਰਟ ਕਾਉਂਸਲ ਵਿੱਚ ਇੱਕ ਪੰਜਾਬੀ ਅਦਬੀ ਮੇਲਾ ਹੋਇਆ ਸੀ। ਉੱਥੇ ਮੈਂ ਕੋਈ ਮੇਰਾ ਖਿਆਲ ਹੈ 10 ਮਿੰਟ ਦੀ ਟਾਕ ਸੀ ਤੇ ਉਹ ਮੇਰੇ ਜਾਣਨ ਵਾਲੇ ਨੇ ਪ੍ਰੋਫੈਸਰ ਸਈਦ ਸਾਹਿਬ, ਜਿਹੜੇ ਪੰਜਾਬੀ ਸ਼ਾਇਰੀ ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਸਈਦ ਫਾਰਾਨੀ ਵੀ ਆਪਣਾ ਨਾਂ ਲਿਖਦੇ ਸਨ ਪਹਿਲੇ, ਸਈਦ ਅਹਿਮਦ ਸਾਹਿਬ। ਉਹ ਮੈਨੂੰ ਬਸ ਖਿੱਚ ਧਰੂ ਕੇ ਲੈ ਗਏ ਉੱਥੇ ਤੇ ਮੈਂ ਜਾ ਕੇ ਫਿਰ ਪੰਜਾਬੀ ਵਿੱਚ ਬੋਲ ਲਿਆ। ਤੇ ਅੱਜ ਮੈਂ ਸੋਚਦੀ ਸੀ ਕਿ ਮੇਰੀ ਪੰਜਾਬੀ ਕਿਤੇ ਅੜ ਨਾ ਜਾਏ, ਤੇ ਅੱਜ ਮੈਂ ਫੀਲ ਕੀਤਾ ਹੈ ਕਿ ਪੰਜਾਬੀ ਇੰਨੀ ਦੇਰ ਮੈਂ ਜ਼ਿੰਦਗੀ 'ਚ ਸ਼ਾਇਦ ਕਦੀ ਨਹੀਂ ਕੰਸਿਸਟੈਂਟਲੀ ਬੋਲੀ, ਤੇ ਅੱਜ ਮੈਂ ਕੁਛ ਮੇਰਾ ਖਿਆਲ ਹੈ ਕਿ ਮੈਂ ਬੋਲ ਹੀ ਲਈਏ। ਤੇ ਬਾਰ-ਬਾਰ ਮੈਨੂੰ ਲੱਗਦਾ ਸੀ ਕਿ ਮੈਂ ਉਰਦੂ ਦੇ ਟਰੈਕ ਤੇ ਚੜ੍ਹ ਜਾਂਦੀ ਸੀ ਤੇ ਫਿਰ ਮੈਂ ਜਿਹੜਾ ਦੁਬਾਰਾ ਆਪਣਾ ਟਰੈਕ
ट्रैक बदल के फिर मैनू पंजाबी ते आना पैंदा सी, क्योंकि मैं तौहीद साहब तुसी शायद जानते हो कि मैं कल्चरली हाइब्रिड हाँ। मेरी वालदा जिहड़ी ने उन्हां दा अलीगढ़ तो ताल्लुक है, ते मेरी वालदा दी दिल्ली दी पैदाइश है, करोल बाग दी, ते मेरे अपने जिहड़े नाना प्रोफैसर सईद अहमद अकबर आबादी ओह जिहड़े ने ओह अलीगढ़ मुस्लिम यूनिवर्सिटी च पढ़ांदे सी। यूपी च सारा उन्हां दा जिहड़ा वक्त गुजरिया, ते फिर मेरी वालदा 1967 विच मेरे वालिद साहब नाल शादी हुई, ते फिर इंडिया तो ਉਹ ਪਾਕਿਸਤਾਨ ਤੇ ਫਿਰ ਪੰਜਾਬ ਆਏ, ਤੇ ਫਿਰ ਪੰਜਾਬ ਦੇ ਰੰਗ 'ਚ ਉਹਨਾਂ ਨੂੰ ਥੋੜਾ ਬਹੁਤਾ ਉਹਨਾਂ ਨੂੰ ਪੰਜਾਬ ਦਾ ਰੰਗ ਚੜਿਆ, ਪਰ ਜ਼ਿਆਦਾ ਰੰਗ ਨਹੀਂ ਚੜਿਆ। ਇਸ ਲਈ ਮੈਂ ਵੀ ਸਮਝਨੀ ਆ ਕਿ ਮੇਰੇ 'ਚ ਵੀ ਇਹ ਥੋੜੀ ਜਿਹੀ ਕਮੀ ਰਹਿ ਗਈ ਹੈ। ਪਰ लकीली मेरी शादी एक पंजाबी फैमिली च होई है, गुजरावाले दी फैमिली है, ते मैं दोबारा जिहड़ी है ना पंजाबी अपने इन-लॉज वल आके फिर दोबारा सीखी है। बचपन विच मैं अपनी दादी नाल पंजाबी बोलदी सी, ओह बचपन च फौत हो गए, फिर पंजाबी बोलन दा सिलसिला बड़ा घट गया, ते फिर शादी दे बाद मेरे इन-लॉज ने गुजरावाले दे, फिर उन्हां नाल मेरी दोबारा पंजाबी जिहड़ी है ओह शुरू होई बोलनी, ते अज मैं तुहाडे सामने हाँ। तो मैं एक बारी फिर जी बहुत बहुत तुहाडा शुक्रिया अदा करांगी कि तुसी मैनू मौका दिता कि यंग हिस्टोरीयन लायलपुर यंग हिस्टोरीयंस क्लब के प्लेटफॉर्म तो मैं अपने ख्यालात तुहाडे नाल गल्लां बातां शेयर करां। ते बहुत तुसी जिहड़ा काम कर रहे हो बड़ा एप्रीशिएबल है, ते जी ऑल द बेस्ट फॉर योर फ्यूचर टॉक्स। थैंक यू जी, बहुत मेहरबानी, बहुत शुक्रिया जी। अल्लाह जी। सारे दोस्तां दा बहुत शुक्रिया जिहड़े अज साडे नाल लैक्चर च मौजूद सन, और अज एक साडे हिस्ट्री लैक्चर सीरीज़ दा एक बहुत खूबसूरत लैक्चर, एक बहुत अच्छा आर्काइव साडे इस जिहड़े असीं आर्काइव बना रहे हैं पंजाब दी हिस्ट्री दे हवाले नाल, ओहदे च एक बहुत खूबसूरत इजाफा जिहड़ा अज होया। असीं बड़े मशकूर हैं डॉक्टर साहिबा दे कि उन्होंने अज टाइम कड्ढिया और साडे नाल आए, और सब तो ज़्यादा असीं जिहड़ा ओह मशकूर हाँ अपने जिहड़े साडे नाल दोस्त बैठे सानू वेख्या, और उन्होंने अपने कमेंट्स के नाल अपने इनपुट के नाल होर भी सोहना कीता इस गलबात नू। सो ये साडी गलबात दा सिलसिला जिहड़ा है ओह चलदा रहेगा। इस तरह हिस्ट्री लैक्चर सीरीज़ भी साडी जिहड़ी है ओह चलदी रहेगी, और क्योंकि साडे पिछले जिहड़ा असीं अपना पोस्टर लगाया सी, उहदे विचों साडे जिहड़े स्कॉलर्स ने ओह तकरीबन सारे हो गए ने। इस तो साडा हुण जिहड़ा नैक्सट अपकमिंग दा जिहड़ा पोस्टर है, जिहड़े साडे नाल नਵੇਂ लोकी नਵੇਂ स्कॉलर्स जिहड़े साडे नाल आ रहे ने, उन्हां दा असीं पोस्टर भी जिहड़ा है ओह असीं शाया कर देंगे, पोस्ट कर देंगे, पब्लिश कर देंगे, सो सारे लोकी उहनूं भी वेख सकदे ने। सो ये हिस्ट्री लैक्चर सीरीज़ दा जिहड़ा हुण ये सिलसिला है चलदा रहेगा, और ਉਹਦੇ ਨਾਲ ਅੱਗੋਂ ਫਿਰ 14 और 15 अगस्त, और ਇਹਦੇ ਨਾਲ ਫਿਰ 16 ਨੂੰ ਫਿਰ बुक ऑफ द वीक, और ਇਹ ਸਾਰਾ ਜਿਹੜਾ ਸਿਲਸਿਲਾ ਹੈ ਅਸੀਂ ਜ਼ਰੂਰ ਇਹਨੂੰ ਚਲਾ ਕੇ ਰੱਖਾਂਗੇ। ਤੁਹਾਡੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ, ਔਰ ਮੈਂ ਉਮੀਦ ਕਰਨਾ ਕਿ ਉਹ ਦੋਸਤ ਜਿਹੜੇ ਨੇ ਉਹ ਆਇੰਦਾ ਵੀ ਸਾਡੀ ਟਾਕਸ ਦੇ ਸਾਡੇ ਨਾਲ ਹੋਣਗੇ, ਔਰ ਆਪਣਾ ਇਨਪੁਟ ਜ਼ਰੂਰ ਦੇਣਗੇ, ਆਪਣੀ ਗੱਲਬਾਤ ਜ਼ਰੂਰ ਲਿਖਣਗੇ, ਔਰ ਉਹ ਤੁਸੀਂ ਆਪਣੀ ਗੱਲਬਾਤ YouTube ਦੇ ਜਿਹੜਾ ਜਿੱਥੇ ਇਹ ਚੱਲ ਰਹੀ ਹੈ ਉੱਥੇ ਵੀ ਲਿਖ ਸਕਦੇ ਹੋ, ਔਰ ਆਪਣੀ ਫੇਸਬੁੱਕ ਤੇ ਵੀ ਲਿਖ ਸਕਦੇ ਹੋ। ਇਹ ਜਿਹੜੀ ਤੁਹਾਡੀ ਗੱਲਬਾਤ ਹੈ ਸਾਡੇ ਵਾਸਤੇ ਬਹੁਤ ਅਹਿਮ ਹੈ, ਔਰ ਤੁਸੀਂ ਇਹਨੂੰ ਜ਼ਰੂਰ ਲਿਖਿਆ ਕਰੋ। ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਅਗਲੀ ਗੱਲਬਾਤ ਦੇ ਨਾਲ। ਰੱਬ ਰੱਖ।